ਉਸਤਾਦ ਜੀ ਸਪੇਨ ਤੋਂ ਫੈਮਿਲੀ ਆਵੇ ਨਾ, ਸਪੇਨ ਤੋਂ ਫੈਮਿਲੀ ਨਾਲੇ ਕਿਤੇ ਨਾ ਮਸਤ ਲੈ ਕੇ ਆਉਂਦੀ। ਉਸਤਾਦ ਜੀ ਇਹੋ ਜਿਹੇ ਅਮੀਰ ਮਸਤ ਗਾਣੇ ਚ ਤੀਲੀ ਮਾਰਦਾ ਪਿਓ ਦੇ ਐਂ ਕਰ ਦਿੰਦੇ। ਐਦਾਂ ਦੇ ਗਰੀਬ ਮਸਤ ਹੁੰਦੇ ਬੇਰਾਂ ਦੀ ਰੇੜੀ ਤੇ ਜਾ ਕੇ ਮੈਂ ਨਹੀਂ ਲੈ ਥੋੜਾ ਇੱਕ ਵੇਚ ਦੇ ਇੱਕ ਵੇਚ ਦੇ। ਯਾਰ ਇਦਾਂ ਦੇ ਅਮੀਰ ਮਸਤ ਨਾ ਸੁੱਤਾ ਪਰੌਣਾ ਕੁੱਟਦੇ ਨੇ। अस्सलाम वालेकुम जी। यार ਇਹ ਤੁਹਾਡਾ ਨਾਮ ਆ ਦੋਵਾਂ ਦਾ, ਨਾਮ ਕੇ ਅਨਾਮ? ਜਿਹੜਾ ਕੱਲ ਆਪਣੇ ਸਜਾਜਨੀ ਟੀਮ ਦੇ ਸ਼ੋਅ ਨਹੀਂ ਅਪਲੋਡ ਹੋਇਆ, ਠੀਕ ਹੈ ਨਾ? ਹਾਂਜੀ। ਉਹਦੇ ਚ ਇੱਕ ਤੇਰਾ ਐਕਟ, ਇੱਕ ਇਹਦਾ। ਮੈਂ ਪਿੱਛੇ ਕਰ ਕਰਕੇ ਸ਼ੁਰੂ ਤੇ ਪ੍ਰੋਗਰਾਮ ਨੇ ਜਾ ਕੇ ਬੰਦ ਕਰਤਾ। ਯਕੀਨ ਕਰ, ਲਿਜਾ ਕੇ ਨਾ ਮੈਂ ਪਿਛਲੀ ਵੀਡੀਓ ਚ ਚਲਾ ਗਿਆ। ਉਹ ਸ਼ਾਰਟ ਸੀ ਇੱਕ, ਮੈਂ ਉਹਦੇ ਚ ਵੜ ਗਿਆ, ਉਹ ਚੋਂ ਵੀ ਮੈਂ ਨਿਕਲ ਗਿਆ, ਮੈਂ ਭੁੱਲ ਹੀ ਗਿਆ ਮੈਂ ਕੋਲ ਲਾਇਆ ਸੀ ਕੁਛ। ਉਧਰ ਨੂੰ ਮੈਂ ਵੜ ਗਿਆ ਯਾਰ, ਮੈਚ ਲਾ ਕੇ ਬਹਿ ਗਏ। ਆਹੋ ਨਹੀਂ ਉਹਦੇ ਚ ਬਾਬਾ ਜੀ ਮੈਂ ਜਿਹੜਾ ਇੱਕ ਸ਼ਾਰਟ ਆ ਇਹਨਾਂ ਦੋਵਾਂ ਚੋਂ ਇੱਕ ਤੇਰਾ ਨਾਮ ਆ, ਇੱਕ ਤੇਰਾ ਨਾਮ ਆ, ਫੁੱਲ ਆ ਬਿਲਕੁਲ। ਔਰ ਇਹ ਦੁਬਈੋਂ ਮੈਂ ਭਰਵਾ ਕੇ ਲਿਆ, ਮਤਲਬ ਭਰਵਾਉਣ ਤੋਂ ਮਰਾਦ ਇਹ ਕਿ ਇਹਨੂੰ ਹਲਕਾ ਨਹੀਂ ਲੈਣਾ। ਨਹੀਂ ਉਸਤਾਦ ਜੀ ਤੁਸੀਂ ਜਿਹੜਾ ਪਰਫਿਊਮ ਦਿੱਤਾ ਵੱਲਾ, ਹਾਂਜੀ ਮੈਂ ਹਿੱਕ ਨਾਲ ਲਾ ਕੇ ਰੱਖਿਆ। ਫੈਸਲ ਸਾਹਿਬ ਦਾ ਐਕਟ ਜਿਹੜਾ ਇਹ ਕੰਧ ਦੇ ਪਿੱਛੋਂ ਦੁਪੱਟਾ ਕਰਕੇ ਨਿਕਲਿਆ, ਉਹ ਮੇਰੇ ਮੌਲਾ ਯਾਰ ਮੈਂ ਕਿਹਾ ਕੀ ਹੈ ਯਾਰ, ਐ ਕਰਕੇ ਐ ਨੂੰ ਤੇ ਐ ਕਰਕੇ ਐ ਨੂੰ ਹਵਾ ਨਾ। ਤੇ ਇਹ ਫੈਸਲ ਸਾਹਿਬ ਉਹਦੇ ਲਈ, ਤੁਹਾਡੇ ਲਈ ਮਿੱਠੇ ਦਾ ਰਿਐਕਟ ਇਹਦੇ ਚ ਲਾ ਵੀ ਦੇਗਾ ਐਡੀਟਰ, ਕਿ ਜਦੋਂ ਫੈਸਲ ਨੇ ਨਾ ਇਹਦੇ ਹੱਥ ਦੇ ਵਿੱਚ ਵੇਖਿਆ ਪਤਾ ਨਹੀਂ ਕੀ ਇਹਦੇ ਵਿੱਚ ਕੋਈ ਚੀਜ਼ ਵੇਖੀ ਉਹਨੇ, ਦਵਾਈ, ਤੇ ਇਹਨੇ ਇੱਕਦਮ ਇੰਝ ਕਰਦੇ ਨਾ ਨਿਸ਼ਾਪਰਾਂ ਚ ਕਿਤੇ ਫੈਸਲ ਕਹਿੰਦਾ ਦਵਾਈ, ਤੇ ਮਿੱਠੇ ਨੇ ਇੰਜ ਕਰਕੇ ਨਾ ਕੰਨ ਦੇ ਪਿੱਛੇ ਗਿਆ। ਓਏ ਹੋਏ ਯਾਰ ਮਿੱਠੇ ਕਿਆ ਕਹਿੰਦੇ ਆ ਦੇਖਿਓ ਤਾਂ ਭਲਾ ਇੱਟ ਕੀ ਕਹਿੰਦੇ। ਓਏ ਤੇਰੇ ਹੱਥ ਚ ਕੀ ਆ? ਓਏ ਇਹਨਾਂ ਨੂੰ ਛੱਡ ਦੇ, ਓ ਛੱਡ ਦੇ, ਓ ਛੱਡ ਦੇ। ਓਏ ਕਿੱਥੋਂ ਲਿਆਂਦੀ ਆ? ਵਾਹ ਜ਼ਬਰਦस्त, कसम है बहुत ਉਸਤਾਦ ਜੀ। ਉਸਤਾਦ ਜੀ ਲੇਕਿਨ और तेरा ਹਦਾਇਤਕਾਰ ਨੂੰ ਬੋਲ नहीं खुदा दी कसम है। मैं उत्थे जाना एक मौला जट कैफे च, उत्थे इंडियन मुंडा रात ਨੂੰ ਮੈਂ ਵੇਚਣ ਉਹਦਾ 10 ਦਿਰਹਮ ਦੀ। ਉਹਨੂੰ ਮੈਂ ਕਿਹਾ ਦੋ ਲੈਣੀਆਂ ਰੈਪ ਕਰ, ਕਹਿੰਦਾ 15 ਦਿਰਹਮ ਦੇ। ਠੀਕ ਆ, ਉਹਨੂੰ ਮੈਂ ਕਿਹਾ ਨਹੀਂ 10 ਦੇਣੇ ਤੁਹਾਡੇ, ਕਹਿੰਦਾ ਦਿਓ। ਨਹੀਂ ਉਸਤਾਦ ਜੀ ਤੁਸੀਂ ਟੈਲੈਂਟ ਤੇ ਵੀ ਸਹੀ ਨਿਗਾਹ ਰੱਖੀ ਆ ਔਰ ਇਨਾਮ ਵੀ ਅੱਛਾ ਦਿੱਤਾ, ਕਲੈਪ ਕਰ। ਅੱਛਾ ਉਸਤਾਦ ਜੀ ਇਹ ਮੁਖਤਲਿਫ ਆ ਜਿਹੜੀ ਤੁਸੀਂ ਲਈ ਉਹ ਕਿੱਥੇ ਆ? ਇਹ ਹੋਰ ਆ, ਇਹ ਪਤਾ ਕੀ ਮੈਂ ਖਿਆਨਤ ਨਹੀਂ ਸੀ ਕਰਨੀ, ਹਾਂਜੀ ਇਹ ਮੈਂ ਜ਼ੇਨ ਬਣਾ ਲਿਆ ਸੀ। ਇਹ ਹੁਣ ਸ਼ਰਟ ਆ ਸ਼ਰਟ ਮੇਰਾ ਕਿੱਡਾ ਸੋਹਣਾ ਜਾਨੂ ਆ, ਪਿਆਰਾ ਮੇਰਾ ਯਾਰ ਮੇਰਾ, ਉਹਨੇ ਮੈਨੂੰ ਗਿਫਟ ਕੀਤੀ ਸੀ, ਮੈਂ ਇਹਨੂੰ ਦੇਤੀ ਕਿਉਂਕਿ ਇਹਨੂੰ ਵੀ ਵੱਡੀ ਸੀ। ਉਸਤਾਦ ਜੀ ਸੁਣਾने वाली, लेकिन उस्ताद जी स्टाइल आ, फैसलनामे दी लुक देखो आज तक। एक मिनट फैसल ठहर जा, ਆਹਾ ਸੁਭਾਨ ਅੱਲਾ। एन ऐथे इधर चेक करना फैसल दी तस्वीरां ला देनी मैं। ਨਹੀਂ ए तेरी लुक आ असल। ਮੇਰੀ ਹੈ ਹੀ ਆ ਲੁੱਕ ਸੀਗੀ, ਮੈਨੂੰ ਤੇ ਆ ਕੇ ਇੱਥੇ ਯਾਨੀ ਕਿ ਬੇੜੇ ਗਰਕ ਹੋ ਗਏ ਮੇਰੇ। ਮੈਂ ਉਸਤਾਦ ਜੀ ਮੇਰਾ ਪਿੱਛੋਂ ਬੈਕਗ੍ਰਾਉਂਡ ਤੇ ਪਤਾ ਕਰੋ, ਮੈਂ ਤੇ ਸਾਰਾ ਕੁਝ ਛੱਡ ਦਿੱਤਾ। ਮੈਂ ਤੇ ਆਉਣ ਲੱਗਾ ਉਸੇ ਆਪਣੇ ਰੂਪ ਚ ਜਿਹੜਾ ਮੈਂ ਖੋਦਤਾ ਸੀ, ਟੈਨਸ਼ਨ ਲੈ ਕੇ ਮੈਂ ਤੇ ਚੇਂਜ ਕਰ ਰਿਹਾ ਆਪਣੇ ਆਪ। ਰਾਮੇ ਕੀ ਵਾਪਸੀ? ਹਾਂਜੀ ਭਾਈ ਮੈਂ ਸੱਚੀ ਯਾਰ ਦਾਨਿਸ਼, ਤੈਨੂੰ ਮੈਂ ਹੁਣ ਆਪਣਾ ਹੁਣ ਸਿਸਟਮ ਦਿਖਾਵਾਂ, ਤੂੰ ਹੈਰਾਨ ਰਹਿ ਜਾਏ, ਪਰੇਸ਼ਾਨ ਹੋ ਸ਼ੋਅ ਜਾਏ। ਕਰ ਲਈਏ ਪਹਿਲੇ। ਹਾਂ ਓਏ ਕਿਹੜੀ ਐ ਨਾ ਖਗਾਰ ਨਾ ਸਹੀ ਹੋਊਗਾ। ਓਏ ਪਾਗਲ ਹੋ ਗਏ। ਮੈਂ ਮਾਡਲਿੰਗ ਛੱਡੀ ਨਹੀਂ ਜੀ, ਮੈਂ ਉਸਤਾਦ ਜੀ ਦੇ ਨਾਲ ਰਹਿਣਾ। ਮੈਂ ਪਤਾ ਨਹੀਂ ਕੀ ਕੁਛ ਛੱਡਿਆ, ਮੈਂ ਉਸਤਾਦ ਜੀ ਦੇ ਨਾਲ ਆਪਣਾ ਮੈਂ ਰਹਿਣਾ ਸਹਿਣਾ। ਉਸਤਾਦ ਜੀ ਪਾਣਾ ਲਾਣਾ ਛੱਡਤਾ ਕਿ ਮੈਂ ਉਸਤਾਦ ਜੀ ਦੇ ਨਾਲ ਰਹਿਣਾ। ਤੇ ਜਦ ਉਸਤਾਦ ਜੀ ਨਹੀਂ ਤੇ ਫਿਰ ਆਪਾਂ ਆਪਣੇ ਰੂਪ ਦੇ ਵਿੱਚ ਲੇਕਿਨ ਤੁਸੀਂ ਆਪਣੇ ਅਸਲੀ ਰੂਪ ਚਾਹੋ, ਲੇਕਿਨ ਥੋੜਾ ਜਿਹਾ ਹਿੱਲੋ ਜੁਲੋ। ਐਨਕ ਵਿੱਚੇ ਬੜੀ ਜਾਣ ਰਹੀ ਹੈ, ਐਨਕ ਉਧਰੋਂ ਨਿਕਲਾਂ ਮੱਥੇ ਲੋ। ਐਂ ਸੈਂਸਿਟਿਵ ਆ ਉਹਦੀ ਆ, ਰੀਬੋਕ ਦੀ। ਕਿਹਦੀ? ਰੀਬੋਕ ਦੀ। ਔਰ ਰੀਬੌਕ ਦਾ ਬੱਲਾ ਹੁੰਦਾ ਭਾਜੀ। ਉਹ ਜਿਹੜੀ ਰੀਬੋਕ ਦੀ ਨਹੀਂ ਭਾਜੀ, ਸ਼ਰਾਜ ਦੀ ਆ, ਉਹਨੇ ਰੱਖੀ ਸੀ ਟੇਬਲ ਤੇ। ਰੀਬੋਕ ਦੀ ਕਿਥੋਂ? नहीं पाया ना, ए जेन्युइन परफ्यूम आ ਉਹਦੇ ਦਾ ਫੈਸਲ ਸਾਹਿਬ। ਐਵੇਂ ਨਾ ਇਹਨੂੰ ਤੁਸੀਂ ਲਵੋ। ਨਹੀਂ ਹਦਾਇਤਾਂ ਲਾਵਾ, ਲੇਕਿਨ ਜਿਹੜਾ ਹਾਂ। ਤੁਸੀਂ ਲਾਇਆ ਹੋਇਆ ਸੀ ਨਾ
ਸਿਰੇ ਦੇ ਕੇ ਰਹਿਮਾਨ ਲਿਖਣਾ ਬਸ ਇਹ ਆ ਇਹ ਆ ਲਿਖਿਆ ਆਪਣੀ ਲਾ ਤੂੰ ਚੈੱਕ ਕਰ ਲਈ। ਕੋਈ ਨਹੀਂ ਉਸਤਾਦ ਜੀ ਉਹਨੇ ਲਾਈ ਵੇ ਐਨਕ ਲਾ ਕੇ ਚੈੱਕ ਕਰੋ, ਇਦਾਂ ਕੀ ਪਤਾ ਲੱਗਣਾ। ਚੱਲ ਐਨੀ ਤੂੰ ਲਾ ਐਨੀ ਤੂੰ ਲਾ ਸਾਫ ਐਨੀ ਤੂੰ ਲਾ ਸਾਫ ਹੈ ਯਾਰ ਇਹ। ਵਾਹ 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 ਉਸਤਾਦ ਜੀ। ਓਕੇ ਇੱਕ ਪੰਪ ਉਹ ਤੂੰ ਵੀ ਲਾ ਉਹਦੀ ਮੈਂ ਤੇਰੇ ਲਾ ਆਪੇ ਫੜਾਤੀ ਨਹੀਂ ਸੁਣਦਾ। ਬਰਾਬਰ ਹੋ ਗਿਆ, ਹਿਸਾਬ ਬਰਾਬਰ ਹੋ ਗਿਆ। ਲੇਕਿਨ ਜਿਹੜੀ ਉਸਤਾਦ ਜੀ ਇਹ ਵੀ ਹਦਾਇਤ ਵਾਲੀ ਆ। ਧੀਮੀ ਧੀਮੀ ਕਿੱਥੇ ਮੈਂ ਜਿਹੜਾ ਪਰਫਿਊਮ ਆਹਾ ਉਸਤਾਦ ਜੀ ਇਹ ਸ਼ਾਇਦ ਹੈ ਤਾਂ ਨਹੀਂ? ਇੰਨੀ ਬੜੀ ਲਾਉਣ ਤੋਂ ਬਾਅਦ ਵੀ ਆਹਾ ਤੇ ਸਮਝ ਆ ਜਾਣੀ ਚਾਹੀਦੀ ਸੀ ਸਾਰੇ। ਨਹੀਂ ਹੋਣਾ ਇਹ ਇਨਾਮ ਨਹੀਂ, ਇਹ ਬੜੀ ਆ। ਨਹੀਂ ਇਹ ਮੇਰੀ ਹੈ ਹੁਣ ਆਈ ਹਾਂ ਹੋਣਾ ਹੀ ਨਹੀਂ ਮੈਂ ਹੁਣੇ ਆਈ ਨਹੀਂ ਜਿਹੜਾ ਮੈਂ ਸਮਝਿਆ ਜਿਹੜਾ ਤੁਸੀਂ ਲਾਇਆ ਇਹ ਉਹ ਆ। ਇਹ ਬਹੁਤ ਹੋਣਾ ਹੀ ਹੈ ਹਾਂ ਹਾਂ ਇਹਦੇ ਨਾਲ ਥੈਲ ਘੁੰਮਦੀ ਆ। ਹਮੇਸ਼ਾ ਅੱਛੀ ਪਰਫਿਊਮ ਲੇਟ ਥੋੜਾ ਐ ਕਰਕੇ ਨਮੂਦਾਰ ਹੁੰਦੀ ਹੈ ਇਹ ਨਾ ਇਹ ਫਿਰ ਇਸ ਤਰ੍ਹਾਂ ਹਫਤੇ ਬਾਅਦ ਨਿਕਲੇ। ਨਹੀਂ ਆ ਗਈ ਹੈ ਬਸ ਆ ਗਈ ਪਿਆਜ਼ ਦਾ ਫਲੇਵਰ ਲੱਗ ਰਹੀ ਅੱਖਾਂ 'ਚ ਪੈ ਰਹੀ ਹੈ। ਮਰੇ ਬੰਦਿਆਂ ਦੀ ਨਹੀਂ ਖੁਸ਼ਕਮੂਰ ਉਸਤਾਦ ਜੀ ਸਪੇਨ ਤੋਂ ਫੈਮਿਲੀ ਆਵੇ ਨਾ, ਸਪੇਨ ਤੋਂ ਫੈਮਿਲੀ ਨਾਲੇ ਕਿਤੇ ਦਾ ਮਸਤ ਲੈ ਕੇ ਆਉਂਦੀ ਤੇ ਇੰਗਲਿਸ਼ ਕਹੂਗਾ ਨਹੀਂ ਉਹ ਥੋੜੀ ਔਰ ਉਹਦੇ ਬਾਰੇ ਜੇ ਵੀ ਉਹਨਾਂ ਦਾ ਖਿਆਲ ਹੁੰਦਾ ਕਿ ਅਸੀਂ ਅੱਜ ਜੋ ਕੁਝ ਸਾਡੇ ਕੋਲ ਆ ਇਹਦੀ ਵਜ੍ਹਾ ਤੋਂ ਆ ਇਸ ਤੋਂ ਇਹਨੂੰ ਕੁਝ ਨਹੀਂ ਕਹਿੰਦਾ वो दिल करे जो माती करे जहाज उल्टियां करी जी मेरे को इसको कुछ नहीं कहना हमारे पास जो कुछ भी है ये पैदा हुआ तो हमारे भाग खुले हैं ਇਦਾਂ ਦੇ ਮਸਤ ਨੂੰ ਪਿਓ ਪਿਆਰ ਨਾਲ ਕਦੇ ਗੱਲ ਸੁਣਾਉਂਦਾ ਮੈਨੂੰ ਅੱਛੇ ਤੇ ਵਹੀ ਬੋਲੋ ਤੇ ਗਾਲ ਸੁਣ ਕੇ ਨਹੀਂ ਕਰ ਲਓ 2-4 ਸ਼ੋਅ ਇਹੋ ਜਿਹੇ ਅਮੀਰਾਂ ਦੇ ਬੱਚੇ ਹੁੰਦੇ ਉਹ ਘਰੋਂ ਨਿਕਲ ਜਾਂਦੇ ਇੱਕ ਆਪਣੀ ਗਲਤੀ ਦੀ ਵਜ੍ਹਾ ਤੋਂ ਪੁੱਠਾ ਲੈਪਟਾਪ ਬੰਦ ਕਰਤਾ ਉਹਨਾਂ ਨੇ ਪੁੱਠਾ ਲੈਪਟਾਪ ਕਿਦਾਂ ਇਹ ਤੋਂ ਦੀ ਗੱਲ ਆ। ਅੱਛਾ ਉਧਰੋਂ ਸਹੀ ਕਰ ਲਓ 2-4 ਸ਼ੋਅ ਕਰ ਲਓ ਮਜ਼ਾਕ ਉਡਾ ਲਓ ਡਾਕਟਰ ਨੇ ਕੀ ਕਿਹਾ ਡਾਕਟਰਾਂ ਨੇ ਛੱਡਦੇ ਆ ये बच्चे मेरा तो बाहर बैठे थे सनी क्या हुआ घर नहीं जा रहे पापा थोड़ा गुस्से में है थोड़ा गुस्सा उनका जरा डाउन होता टिक जाता ਬਾਰੀ ਚ ਖਲੋਤਾ ਹੁੰਦਾ ਵਾ ਯਾਰ ਇਹੋ ਜਿਹੇ ਵੀਰ ਇਹੋ ਜਿਹਾ ਅਮੀਰ ਮਸਤ ਵੀ 16000 ਰੁਪਏ ਦੀ ਸ਼ਰਟ ਉਹਨਾਂ ਨੇ ਪਵਾਈ ਆ ਜਿਹਨੂੰ ਪਤਾ ਹੀ ਨਹੀਂ ਉਹਦਾ ਥੱਲੇ ਉਹਨਾਂ ਨੇ 25000 ਵਾਲੀ ਪੈਂਟ ਲਵਾਈ ਆ ਤੇ ਬਾਰੀ ਖਲੋਤਾ ਜਿਹੜਾ ਨਗਦਾ ਇੰਜ ਕਰੀ ਜਾ ਰਿਹਾ ਹੁੰਦਾ ਉੱਥੇ 30 ਕਰੋੜ ਰੁਪਏ ਦੀ ਕੋਠੀ ਆ ਉਹਦੀ ਬੈਠਕ ਚ ਦੇਖ ਰਿਹਾ ਹੁੰਦਾ ਬਸ ਇਦਾਂ ਦਾ ਟਾਈਮ ਆਉਂਦਾ ਮਸਤ ਨਾ ਟੱਪ ਚ ਪਾਣੀ ਵਾਲੇ ਟੱਪ ਚ ਬਹਿ ਕੇ ਅਮੀਰਾਂ ਦਾ ਪਾਗਲ ਮੁੰਡਾ ਹੁੰਦਾ ਇਹੋ ਜਿਹਾ ਉਸਤਾਦ ਜੀ ਓਵਨ ਚ ਦਵਾੜਾ ਤੁਹਾਨੂੰ ਹੁੰਦੇ ਉਹਨੂੰ ਕਹਿੰਦੇ ਕੁਛ ਨਹੀਂ ਕਹਿਣਾ इसको कुछ नहीं कहना ਇਦਾਂ ਦੇ ਮਸਤ ਨੂੰ ਨਾ ਫੈਮਿਲੀ ਹਸਪਤਾਲ ਲੈ ਕੇ ਫਿਰਣੇ ਨੇ ਪੁੱਛਣ ਕਿ ਭਾਈ ਲਗਵਾ ਲਗਾ ਗਿਆ ਲਗਵਾ ਲਗਾ ਗਿਆ ਬੇਟਾ ਕਾ ਗਿਆ ਔਰ ਇੱਥੋਂ ਨੰਗ ਵੀ ਆ ਰਿਹਾ ਹੁੰਦਾ ਤੇ ਫੜ ਕੇ ਉੱਠ ਕੇ ਆਉਂਦਾ ਬਾਬਾ ਇਧਰ ਹੀ ਹੈ ਇੱਧਰ ਐਦਾਂ ਤੇ ਗਰੀਬ ਮਸਤ ਵੀ ਹੁੰਦੇ ਆ ਜਿਹੜੇ ਬੇਰਾਂ ਗੁੱਸਾ ਕਰਕੇ ਐਨਕ ਉਤਾਰ ਕਿਉਂ ਦੀ ਨਹੀਂ ਤੁਸੀਂ ਬਦਲਿਆ ਨਹੀਂ ਸਹੀ ਪੜਿਆ ਰੂਲ ਐਦਾਂ ਤੇ ਗਰੀਬ ਮਸਤ ਹੁੰਦੇ ਬੇਰਾਂ ਦੀ ਰੇੜੀ ਤੇ ਜਾ ਕੇ ਐ ਮੈਂ ਨਹੀਂ ਲੈ ਥੋੜਾ ਇੱਕ ਵੇਚ ਦੇ ਇੱਕ ਵੇਚ ਦੇ ਤੇਰਾ ਇਹੋ ਜਿਹੇ ਵੀਰ ਪਾ ਹੁਣੇ ਕਹਿ ਰਿਹਾ ਸੀ ਕਿ ਮੈਂ ਹੁਣ ਨਵੀਂ ਚਲਾ ਗਿਆ ਆ ਗਿਆ ਆਪਣੀ ਔਕਾਤ ਤੇ ਆ ਗਿਆ ਉਹੀ ਬੇਰਾਰੀ ਗੱਲ ਕਿਹੜੀ ਤੂੰ ਨਹੀਂ ਹੋ ਸਕਦਾ ਵੱਡਾ ਚੀਓ ਵੀ ਨਾ ਕਦੇ ਵੀ ਤੂੰ ਚੈਰੀ ਕਹਿ ਦੇ ਚੈਰੀ ਤੂੰ ਅਮੀਰ ਹੋਣ ਦੀ ਕੋਸ਼ਿਸ਼ ਕਰ ਰਿਹਾ ਤੂੰ ਕਹ ਚੈਰੀ ਦੇ ਗੱਡੀ ਦੀ ਚੈਰੀ ਮਿਲ ਲੈਣਾ ਆ ਕਹਿ ਦੇ ਐਦਾਂ ਤੇ ਗਰੀਬ ਮਸਤ ਹੋਟਲ ਤੇ ਜਾ ਕੇ ਨਾਨ ਦੀ ਪੁਲਕੀ ਲੂਆ ਅੱਛਾ ਸਾਰਾ ਕੁਝ ਹੋਈ ਸੀ ਤੂੰ ਸਿਰਫ ਅੱਗੋਂ ਚੀਜ਼ ਚੇਂਜ साथ ही इतना दे अमीर मंगण वाले होते हैं महल्ले च आवाज की लाएंगे गॉड के नाम पर थोड़ी नूडल्स मिलते हैं गॉड के नाम द नेम ऑफ गॉड्स ਯਾਰ ਇਹੋ ਜਿਹੇ give me some noodles ਇਹੋ ਜਿਹੇ ਵੀਰ ਬਲੰਗ ਸਾਹ ਜੀ ਆਪਣੇ ਪਿਓ ਨਾਲ ਲੜ ਕੇ ਨਾ ਘੰਟਾ ਵਾਸ਼ਰੂਮ 'ਚ ਟੱਕੇ ਰਹਿੰਦੇ ਆਪੇ ਹੀ ਅੰਦਰੋਂ ਕੁੰਡੀ ਦੇ ਮੈਂ ਨਹੀਂ ਖੋਲਦਾ ਯਾਰ ਇਦਾਂ ਦੇ ਅਮੀਰ ਮਸਤ ਮੈਨੂੰ ਮਾਰਦੇ ਆ ਇਦਾਂ ਦਾ ਅਮੀਰ ਮਸਤ ਤੋਂ ਬੇਲਾ ਸਲਾਖ ਨਹੀਂ ਉੱਚੋਂ ਡਰਗ ਭਜਨ ਨੂੰ ਆਪਸੇ ਤੋਂ ਇਹ ਕੌਣ ਤਾਂ ਪਰ ਯਾਰ ਇਹਨਾਂ ਦੇ ਵੀਰ ਮਸਤ ਨੂੰ ਨਾ ਲੋਹਾਰ ਕੋ ਲੈ ਕੇ ਜਾ ਰਹੇ ਉਹਨਾਂ ਨੇ ਡੋਲੀ ਨਹੀਂ ਫਸਾ ਲਈ ਹੁੰਦੀ ਕੱਟ ਕੇ ਹਣਾ डोल नहीं फसा रही थी उनको लेके जा रहे हैं सारे अल्लाह अल्लाह खैर करे ये हमारे घर का चश्मो चिराग है ਇਹੋ ਜਿਹੇ ਅਮੀਰ ਪਾਗਲ ਹੁੰਦੇ ਤੇ ਘਰਦਿਆਂ ਨੂੰ ਵਕਤ ਪਾਇਆ ਦੋਸਤਾਂ ਜੀ ਘਰ ਦੇ ਬਾਬਾ ਲੈ ਕੇ ਜਾ ਰਹੇ ਹੁੰਦੇ ਕਿ ਉਹ ਰੇਲਿੰਗ 'ਚ ਸਿਰ ਫਸਾ ਕੇ ਆਹੋ ਉਹ ਕਹਿ ਰਿਹਾ ਨਾ ਆ ਜਿਹੜੀ ਛੋਟੀ ਬੋਤਲ ਨਹੀਂ ਹੁੰਦੀ ਉਹਦੇ ਅੰਦਰੋਂ ਆ ਗੱਟ ਜੀ ਨਸਾ ਕੇ ਬੈਠੇ ਹੁੰਦੇ ਹੈਗੇ ਆ ਬਹੁਤ ਬੁਰੀ ਫਾਲਤੀ ਜੇ ਲੰਘ ਜੇ ਯਾਰ ਇਦਾਂ ਦੇ ਅਮੀਰ ਮਸਤ ਨਾ ਸੁੱਤਾ ਪਰੌਣਾ ਕੁੱਟਦੇ
ਉਹ ਚਲ ਕੋ ਯਾਰ ਦਾਨਿਸ਼ ਰੁਕ ਜਾ ਬੇਟਾ। ਯਾਰ ਯਾਰ ਇਹੋ ਜਿਹੇ ਇਹਨਾਂ ਦੇ ਗਰੀਬ ਮਸਤ ਘਰ ਰਫੜ ਪਾਇਆ ਹੁੰਦਾ, ਮੈਂ ਕੁੱਤਾ ਰੱਖਣਾ, ਮੈਂ ਕੁੱਤਾ ਰੱਖਣਾ। ਯਾਰ ਇਦਾਂ ਦੇ ਵੀਰ ਬਸਦਾ ਮੋਟੇ ਓਏ ਇੱਕ ਮਿੰਟ ਓਏ, ਓਏ ਤੂੰ ਫਿੱਕੀਆਂ ਚ ਓਏ ਤੂੰ- ਤੇਂਦਲੀ ਕਰ ਰਹੇ ਹੋ ਉਸਤਾਦ, ਮੇਰੀ ਗੱਲ ਤੇਂਦਲੀ। ਮੇਰੀ ਗੱਲ ਸੁਣ ਲੈ, ਜੇ ਤੂੰ ਚਾਹ ਰਿਹਾ ਤੂੰ ਇਹ ਨਾ ਕਿ ਮੈਂ ਅਮੀਰ ਥੋੜਾ ਸ਼ੋਅ ਕਰਾਂ, ਫਿਰ ਫਿੱਕੀਆਂ ਜੁਗਤਾ ਕਰ। ਜੀ ਮੈਂ ਸ਼ੋਅ ਕਿਉਂ ਕਰਨਾ, ਮੈਂ ਆਲਰੇਡੀ ਹੈਗਾ ਅਲਹਮਦੁਲਿਲਾ। ਹਾਂ ਤੇ ਫਿਰ ਮੇਰੇ ਕੋਲ ਫਿੱਕੀਆਂ ਕਿਹੜੀ ਜੁਗਤਾ ਚੀਜ਼ ਦੀ ਕਮੀ ਹੈ? ਫਿੱਕੀਆਂ ਅਮੀਰ ਆਦਮੀ ਦਾ ਬਰੀਕ ਜੁਗਤ ਰੱਖੀ ਥੱਲ ਲੱਗਾ ਯਾਰ। ਨਹੀਂ ਮੇਰੇ ਚ ਕਿਹੜੀ ਆਲਰੇਡੀ ਨਹੀਂ ਚੱਲ ਲਾ ਯਾਰ, ਅੱਛਾ ਕੰਮ ਚੱਲ ਰਿਹਾ ਸੀ ਲਾ। ਨਹੀਂ ਮੈਂ ਠੀਕ ਮੈਂ ਯਾਰ ਇਹੋ ਜਿਹੇ ਮੀਰ ਬਸ ਖਾਲੀ ਜੂਸਰ ਚਲਾ ਕੇ ਇੰਜ ਵਿੱਚ ਹੱਥ ਦੇ ਦਿੰਦੇ। ਯਾ ਪਾਗਲ ਹੋ ਜਾਂਦੇ ਯਾਰ ਦੇਖ। ਇਦਾਂ ਦੇ ਵੀਰ ਬਸ ਫਨ ਦੁਨੀਆ ਚ ਹੋ ਕੇ ਉਹਨਾਂ ਦੇ ਘਰ ਦੱਸਣਗੇ ਮਾਮਾ ਮੈਂ ਉੱਪਰ ਪੀਂਗ में फंस गया था। ਲੈ ਪੀਂਗ में ऊपर फंस गया। ओ झूले में फंस पे ले मैं मामा मैं ऊपर पींग में फंस ਜਦ गया। ਮਸਤ ਹੈ ਉਹਨੂੰ ਕੀ ਪਤਾ, ਮਸਤ ਨੂੰ ਕੁਝ ਪਤਾ ਲੱਗਦਾ। यार उनको झूला कहते हैं ना, उसको सिखाया होता है। ਐਦਾਂ ਦੇ ਗਰੀਬ ਮਸਤ ਵਾਸ਼ਿੰਗ ਮਸ਼ੀਨ ਲੈ ਕੇ ਆਏ ਨੇ, ਮੈਂ ਇੱਕ ਆਟਾ ਗੁੰਨਣਾ ਵਾ। ਯਾਰ ਇਹੋ ਜਿਹੇ ਮੀਰ ਮਸਤ ਨਾ ਪਿੰਜਰੇ 'ਚ ਤੋਤਾ ਕਰਕੇ ਦੰਦੀ ਵੱਢ ਕੇ ਮਾਰ ਦਿੰਦੇ। होता चाहिए ਐਦਾਂ ਦੇ ਗਰੀਬ ਮਸਤ ਵੀ ਅੱਬੂ ਨੂੰ ਬਦਦੁਆਵਾਂ ਦਿੰਦੇ, ਅੱਬਾ ਮਾਰਦਾ ਉਹਨੂੰ ਬਦਦੁਆ ਦਿੰਦੇ, ਅੱਲਾ ਕਰਕੇ ਤੈਨੂੰ ਜੇਲ੍ਹ ਹੋਈ। ਯਾਰ ਇਦਾਂ ਦੇ ਵੀਰ ਬਸ ਨਾ ਗੁੰਨੇ ਆਟਾ ਹੀ ਖਾਈਦੇ ਕੋਈ ਕਾਇਨਾ ਤੋਂ ਜਿਹੜੇ ਇਦਾਂ ਦੇ ਵੀਰ ਬਸ ਪਾਰਕ 'ਚ ਕਹਿੰਦੇ ਪਾਪਾ ਨਿਕਲ ਉਤਾਰ ਨੂੰ। ये केड़ा भी ये केड़ा मस्त है यार। ਕੱਲੀ ਸ਼ਰਟ ਪਾ ਕੇ ਫਿਰਦੇ ਆ ਤੇ ਦੰਦੀ। अल्लाह माफी। ਯਾਰ ਜਾਣ ਦੇ ਇਦਾਂ ਦੇ ਅਮੀਰ ਬਸ ਉਰਦੂ ਚ ਕਹਿਣਗੇ ਬਾਬਾ ਭੂਪੜਾ ਬਜਾ ਲੂ ਭੂਕਣਾ। ਉਹ ਯਾਰ ਮੀਰਾਂ ਨੂੰ ਨਹੀਂ ਪਤਾ ਤਾਂ ਭੂਕਣੇ ਝੁਕਣੇ ਦਾ। ਇਹ ਤਾਂ ਇਹਨੂੰ ਵੀ ਨਹੀਂ ਪਤਾ ਅਮੀਰ ਕੀ ਹੁੰਦਾ ਸੱਚ ਸੱਚੀ ਹੈ। ਆਹੋ ਉਹਦੇ ਖਾਲੀ ਛਾਪਰ ਫੜ ਕੇ ਤੁਰੇ ਜਾਂਦੇ ਆ। ਮੈਂ ਕਿਹਾ ਕਿੱਧਰ, ਕਹਿੰਦਾ ਮੈਂ ਸਟੇਸ਼ਨ ਤੇ ਮਲੰਗ ਲੱਗਾ। ਮੈਂ ਕਿਹਾ ਛਾਪਰ ਚ ਕੀ? ਕਹਿੰਦਾ ਮੇਰੀ ਪ੍ਰੋਪਸ। ਚੇਂਜ ਕਰਦੇ ਨਹੀਂ ਅੱਜ ਭਾਈ ਫੈਸਲਾ ਅੱਛੇ ਲੱਗ ਰਹੇ ਸੱਚੀ। ਉਹ ਯਾਰ ਮੈਂ ਕੱਲ ਨਹੀਂ ਸੀ ਅੱਛਾ ਲੱਗ ਰਿਹਾ। ਨਹੀਂ ਸੱਚੀ ਬਿਲਕੁਲ ਨਹੀਂ ਸੀ ਲੱਗ ਰਹੇ ਨਾ ਯਾਰ ਕਰਿਆ ਕਰੋ। ਭਾਜੀ ਤੁਸੀਂ ਨਹੀਂ ਅੱਛੇ ਲੱਗਣ ਤੇ ਸਫਾਈ ਵਾਲੀ ਗੱਲ ਕੀਤੀ। ਯਾਰ ਇਦਾਂ ਦੇ ਬੱਚੇ ਦਾ ਨਾ ਪਿਓ ਤਾਰਫ ਇਦਾਂ ਦਾ ਕਰਾਉਂਦਾ ਆ ਮੇਰਾ ਬੱਚਾ ਬਹੁਤ ਬੁੱਝਦਾ ਜੀ ਭਾਈ। ਅੱਛਾ ਇਦਾਂ ਦੇ ਅਮੀਰ ਬੱਚੇ ਨਾ ਗੱਡੀ ਦਾ ਸਨਰੂਫ ਖੋਲ ਕੇ ਕੱਲੀ ਧੌਣ ਉਹਨਾਂ ਨੇ ਬਾਹਰ ਕੱਢੀ ਹੁੰਦੀ ਸੀ। ਉਹਨਾਂ ਨੂੰ ਵਿੱਚੋਂ ਲੈ ਕੇ ਖਿਲਾ ਰਿਹਾ ਹੁੰਦਾ ਐਦਾਂ ਦੇ ਗਰੀਬ ਵੀ ਸੜਕ ਤੇ ਖਲੋਤੇ ਹੁੰਦੇ, ਗੱਡੀਆਂ ਨੂੰ ਕਹਿੰਦੇ ਨੇ ਭਾਈ ਨਾ ਰਨਮਾਰੀ। ਯਾਰ ਇਦਾਂ ਦੇ ਬਸ ਨਾ ਜਨਾਜ਼ੇ ਦੇ ਬੰਦੇ ਤੁਹਾਨੂੰ ਇਧਰੋਂ ਵੜ ਕੇ ਉਧਰੋਂ ਵੜ ਕੇ ਕਰਕੇ ਮੇਰੀ ਸਟੇਪ ਪਾਰ ਹੋ ਗਈ। ਮੇਰੀ ਸਟੇਜ ਪਰ ਕਿਆ ਬਿਠਿਆ ਉਸਤਾਦ ਜੀ, ਮੈਂ ਪਤਾ ਕੀ ਕੀਤਾ ਤੁਹਾਨੂੰ? ਪਤਾ ਅੱਜ ਕੀ ਹੋਇਆ? ਰਾਤੀ ਮੇਰੀ ਡਾਕਟਰ ਇੱਕ ਨਾਲ ਗੱਲ ਹੋਈ। ਦਿਮਾਗ ਤੇ ਕੀ ਹੋਇਆ? ਕੀ ਹੋਇਆ? ਕੀ ਹੋਇਆ? ਕੁਛ ਨਹੀਂ ਭਾਜੀ, ਡਾਕਟਰ ਕੀ ਗੱਲ ਹੋਈ? ਕੀ ਹੋਇਆ? ਕੁਛ ਨਹੀਂ। ਐਦਾਂ ਮੇਰਾ ਦੇ ਗਰੀਬ- ਦੂਜਾ ਬੈਨ ਵੀ ਲਿਆਈ ਯਾਰ। ਐਦਾਂ ਦੇ ਗਰੀਬ ਮਸਤ ਕਹਿੰਦੇ ਨੇ ਬੱਟ ਤੇ ਪੱਟੀ ਮੈਂ ਕੀਤੀ ਹੈ। ਇਹ ਤੇ ਅਮੀਰ ਯਾਨੀ ਆ ਗੱਲ ਬਣਦੀ ਸੀ ਯਾਰ। ਨਹੀਂ ਇਹ ਤਾਂ ਜ਼ਾਤੀਆ ਹਾਂਜੀ ਸਾਜੀ ਨਹੀਂ ਤਾਂ ਜ਼ਾਤੀਆਂ ਤਾਂ ਕੀ ਹੋ ਗਿਆ? ਜ਼ਾਤੀਆਂ ਤਾਂ ਮੇਰੀ ਵਾਲੀ ਮਸਤ ਮੇਰੇ ਰਾਜ ਕਹਿੰਦੇ ਨੇ। ਨਹੀਂ ਅਸੀਂ ਤੇਰੀ ਜ਼ਾਤ ਤੇ ਨਾ ਗੱਲ ਕੀਤੀ। ਮੈਂ ਇਹ ਜ਼ਾਤ ਤੇ ਗੱਲ ਕਰੀ। ਮੈਂ ਇਹਨਾਂ ਨੂੰ ਕਿਹਾ ਵੀ ਇਹੋ ਜਿਹੇ ਅਮੀਰ ਹੁੰਦੇ ਆ ਜਾ ਕੇ ਦੇਖੋ ਉਹ ਜਿਹੜਾ ਦੱਦੂ ਮਚੂੜ ਆ ਨਾ ਮੈਂ ਤਾਂ ਗਿਆ ਵਾ ਫਨੀ ਕਾ ਗੋਲ ਗੱਪਾ ਮੈਂ ਹਾਂ ਮੈਂ ਸੀਗਾ ਗੋਲ ਗੱਪਾ ਮੈਂ ਕਿਹਾ ਏਦਾਂ ਯਾਰ ਪਿੱਛੋਂ ਕਿਦਾਂ ਪਿੱਛੋਂ ਵੀ ਨਾ ਬਣੇ ਆਹੋ ਪਿੱਛੋਂ ਲੱਗਦਾ ਆ ਬੈਠੇ ਆ ਪਿੱਛੇ ਊਂਠ ਟੈਪ ਹੀ ਇਧਰੋਂ ਪਿੱਛੋਂ ਮੁੰਨਦੇ ਆ ਨਾ, ਇੰਜ ਲੱਗਣਾ ਉੱਧਰ ਖਿੜਕੀਲਾ ਵਾ, ਇੱਧਰ ਮੈਂ ਹੱਸਦਾ। ਨਹੀਂ ਉਸਤਾਦ ਜੀ, ਤਿੰਨ ਉਹ ਯੂਰਪ ਦੇ ਡਾਕਟਰ ਨੇ, ਇਹ ਉੱਥੇ ਅਮਰੀਕਾ ਚ ਹੁੰਦੇ। ਪੂਰੇ ਯੂਰਪ ਦੇ ਹੈਡ ਨੇ, ਅਮਰੀਕਾ ਦੇ ਵੀ ਉਹ ਹੈਡ ਨੇ। ਉਹਨਾਂ ਨੇ ਕੀ ਗੱਲ ਕੰਟੀਨਿਊ ਰੱਖੋ। ਉਹਨਾਂ ਨੇ ਨਾ ਉਸਤਾਦ ਜੀ ਮੇਰੇ ਕੋਲ ਨਾ ਅਲਾਮਾਤਾਂ ਪੁੱਛੀਆਂ ਕਾਹਦੀਆਂ? ਮੇਰੀਆਂ। उन्होंने मैंने कहा उस्ताद जी, कहते कि फैसल मैं कुछ चीजें पूछना चाह रही हूँ, आप मुझे बताएंगे? मैं तुम्हें बताऊंगा। वो कहते तुम्हें ये होता है? मैं कहा हाँ जी होता है। ये होता है? मैं कहा होता है। ऐ होता है, ऐ भी होता है, ऐ होता है। कहती फौरन से पहले मेरे बच्चे आपने जाके टेस्ट करवाने अपने। मैं सवेरे उस्ताद जी ए वेख लो, मैं सवेरे टेस्ट करा के आया अपने। ਇੱਥੇ ਕੋਈ ਨਾੜ ਨਹੀਂ ਹੁੰਦੀ। अल्लाह जानदा उस्ताद ਨਹੀਂ जी, ਇੱਥੇ ਬਲੱਡ ਉਹਦੇ ਨਾਲ ਹੀ ਨਹੀਂ ਤਾਂ ਕਰਦੇ ਇੱਥੇ ਹੁੰਦੀ ਹੈ। अल्लाह जानदा इत्थों कड्ढिया। ਉਹਨਾਂ ਨੇ ਬਾਹਮ ਰੋੜ ਕੇ ਕੱਢਿਆ ਨਾ। मैं कहना इत्थों उन्होंने ब्लड कड्ढिया मेरे, ਇਥੋਂ ਗੰਦਾ ਕੱਢੀ ਦਾ ਵਾ। गंदा ही कड्ढिया। नहार टेस्ट होया उस्ताद, ਨਹਾਰ नहार ਹਾਂਜੀ ਮੈਂ ਕਮਾਨ ਹਾਰ ਨਹੀਂ ਅਨਹਾਰ ਜਿਹੜਾ ਹੁੰਦਾ ਨਾ, ਨਹਾਰ ਪੇਟ, ਨਿਹਾਰ ਪੇਟ ਨਿਹਾਰ ਪੇਟ ਮੇਰਾ ਟੈਸਟ ਹੋਇਆ। ਠੀਕ ਹੈ ਨਾ ਉਸਤਾਦ ਜੀ। ਉਸ ਤੋਂ ਬਾਅਦ ਇੱਕ ਹੋਰ ਟੈਸਟ ਹੋਇਆ, ਮੈਨੂੰ ਰਨਿੰਗ ਮਸ਼ੀਨ ਤੇ ਉਹਨਾਂ ਨੇ ਨਸਾਇਆ ਤੇ ਉਹ ਇੱਕ ਉਹ ਚੱਲਣ ਲਈ ਸੀਗੀ ਮਸ਼ੀਨ, ਇੱਕ ਮੇਰਾ ਉਹਦੇ ਤੇ ਟੈਸਟ ਹੋਇਆ। ਉਸ ਤੋਂ ਬਾਅਦ ਇਹ ਬਾਕੀ ਬਲੱਡ ਸੈਂਪਲ ਮੇਰਾ ਕਿਡਨੀ ਦਾ ਟੈਸਟ ਹੋਇਆ।
ਮੇਰਾ 1 2 3 ਟੈਸਟ ਹੋਏ। ਉਹਨਾਂ ਨੇ ਕਿਹਾ ਜੀ ਤੁਸੀਂ ਦੁਆ ਕਰਨਾ ਕਿ ਰਿਪੋਰਟਾਂ ਸਹੀ ਆਉਣ ਉਸਤਾਦ ਜੀ। ਜ਼ੇਨ ਦੇ ਟੈਸਟ ਮੇਰੀਆਂ ਰਿਪੋਰਟਾਂ ਸਹੀ ਆ ਗਈਆਂ ਨੇ ਉਸਤਾਦ ਜੀ, ਮੈਂ ਦੁਨੀਆ ਤੇ ਹੈਗਾ। ਲਓ ਜੀ ਨਹੀਂ ਹੁਣ ਤੁਹਾਡੇ ਕਿਡਨੀ ਦਾ ਕੀ ਕਹਿੰਦੇ ਥੱਲੇ ਬਤਾਵਾ ਰਖਾਓ। ਬਤਾਓ ਨਹੀਂ ਉਸਤਾਦ ਜੀ, ਮੇਰੀਆਂ ਰਿਪੋਰਟਾਂ ਠੀਕ ਆਣਗੀਆਂ ਨਾ? ਹੈ ਮੇਰੀਆਂ ਰਿਪੋਰਟਾਂ ਠੀਕ? ਭਾਈ ਮੇਰੀਆਂ ਤਾਂ ਠੀਕ ਆਈਆਂ, ਨਹੀਂ ਮੇਰੀਆਂ ਰਿਪੋਰਟਾਂ, ਮੇਰੀਆਂ ਤਾਂ ਠੀਕ ਆਈਆਂ। ਮੈਂ ਕਿਹਾ ਕੋਈ ਸਾਡੇ ਕੋਲ ਵੇਖ ਤੁਹਾਡੀਆਂ ਰਿਪੋਰਟਾਂ। ਨਹੀਂ ਉਸਤਾਦ ਜੀ, ਤੁਸੀਂ ਇੱਕ ਵਾਰੀ ਕਹਿ ਦੋ ਕਿ ਸਹੀ ਆਣਗੀਆਂ, ਫੈਸਲ ਪੁੱਤਰ ਕੁਝ ਉਹ ਨਹੀਂ। ਮੇਰੇ ਕਹਿਣ ਦਾ ਕੀ ਹੋਣਾ, ਤੁਸੀਂ ਕਹਿ ਰਹੇ ਹੋ, ਮੈਂ ਕਹਿ ਸਹੀ ਆਣਗੀਆਂ ਭਾਜੀ। ਬਸ ਛੱਡ ਦਿਓ, ਬਸ ਠੀਕ। ਮੈਨੂੰ ਤਸੱਲੀ ਹੋ ਗਈ, ਮੇਰੇ ਉਸਤਾਦ ਨੇ ਕਹਿ ਦਿੱਤਾ। ਯਾਰ ਪਿਛਲੇ ਮੂੰਹ ਤੋਂ ਐ ਲੱਗਣਾ ਭਾਈ ਫੈਸਲ ਉਲਟੀ ਅੱਛਾ ਮੈਨੂੰ ਕਿਸੇ ਨੇ ਵੀ ਨਹੀਂ ਸੀ ਕਿਹਾ ਕਿ ਤੇਰੀਆਂ ਠੀਕ ਹੋਣਗੀਆਂ, ਮੇਰੀਆਂ ਵੈਸੇ ਹੀ ਠੀਕ ਆ ਗਈਆਂ ਸੀ। ਕਿ ਨਹੀਂ, ਤਵੱਕਲ। ਇੱਕ ਚੀਜ਼ ਹੁੰਦੀ ਹੈ ਨਾ ਕਿ ਮੈਂ ਹਸਪਤਾਲ 'ਚ ਜੋ ਆ ਪਿਆ, ਮੇਰੀ ਲੱਤ ਟੁੱਟੀ ਜੇ ਤੇ ਮੈਂ ਪਰੇਸ਼ਾਨ ਬੈਠਾ ਹੋਇਆ ਤੇ ਸਾਹਮਣੇ ਉਸਤਾਦ ਦਾ ਮੇਰਾ ਧਿਆਨ ਪਿਆ, ਅੱਗੋਂ ਮੇਰਾ ਧਿਆਨ ਪਿਆ ਉਸਤਾਦ ਹੋਰਾਂ ਨਾਲ, ਤੇ ਮੈਂ ਉਸਤਾਦ ਦੇ ਗਲੇ ਲੱਗ ਕੇ ਰੋਣ ਡਿਆ ਵਾਂ ਤੇ ਉਸਤਾਦ ਜੀ ਮੈਨੂੰ ਕਹਿੰਦੇ ਜਰਾਬਾਂ ਕਿੱਥੋਂ ਲਈਆਂ? ਮੇਰੀ ਲੱਤ ਟੁੱਟੀ ਜੇ, ਮੈਂ ਸਟ੍ਰੈਚਰ ਤੇ ਪਿਆ ਹੋਇਆ, ਅੱਗੋਂ ਜਰਾਬਾਂ ਯਾਦ ਕਰਨ ਦੇ ਕਹਿੰਦੇ ਜਰਾਬਾਂ ਕਿੱਥੋਂ ਲਈਆਂ? ਤੇ ਮੈਂ ਗਲੇ ਲੱਗ ਕੇ ਰੋ ਸਤਾਈ ਤੁਹਾਨੂੰ ਲੱਗਣਾ ਭਾਈ ਫੈਸਲ ਜਿੱਦਾਂ ਦਾ ਵੱਡੇ ਹੋਣੇ ਤੌਰ ਖਤਮ ਹੋਣ ਡਈ। ਹੈ ਸਭ ਕੁਝ ਖਤਮ ਹੋ ਜਾਣਾ। ਮੈਂ ਤੁਹਾਨੂੰ ਦੱਸਦਾ ਕੀ ਰੌਲਾ, ਇਹਦੀ ਏਡੀ ਲੰਮੀ ਮਾਸ਼ਾਅੱਲਾ ਸੁਰਾਹੀ ਨਾਲ ਗਰਦਨ ਸੀ, ਸੁਰਾਹੀ ਦਾ ਸੁਰਾਹੀਦਾਰੇ ਦੀ ਗਰਦਨ ਸੀ। ਲੱਭੀ। ਹਾਂ ਇਹਦਾ ਇੱਕ ਮਿਸਾਲ ਆਹ ਧੌਣ ਆ ਨਾ, ਤੇ ਆਹ ਥੱਲੇ ਵਜੂਦ ਆ, ਹਾਂਜੀ ਇਹ ਵਿੱਚ ਧੌਣ ਸੀ, ਇਹਦੀ ਧੌਣ ਨਹੀਂ ਉੱਤੇ ਹੋਈ, ਥੱਲੇ ਉਹ ਵੱਡਾ ਹੁੰਦਾ ਗਿਆ, ਵੱਡਾ ਹੁੰਦਾ ਗਿਆ, ਉਹ ਪੈਚਅਪ ਹੋ ਗਿਆ ਤੇ ਉਹਨੇ ਰੋਕੀ ਰੱਖੀ। ਮੂੰਹ ਉੱਥੇ ਹੀ ਆ, ਮੂੰਹ ਉੱਥੇ ਹੀ ਆ, ਥੱਲੇ ਉਹ ਜਵਾਨ ਹੁੰਦਾ ਗਿਆ, ਧੌਣ ਦੇ ਨਾਲ ਲੱਗ ਗਿਆ, ਉਹਦੀ ਧੌਣ ਸਾਰੀ ਵਿੱਚ ਵੜ ਗਈ। ਇਹ ਇੱਕ ਦਿਨ ਆਇਆ ਹੋਇਆ ਭਾਈ। ਇਹ ਫੜ ਕੇ ਕਿਤੇ ਥੋੜਾ ਐਂ ਕਰ ਲੈਂਦਾ ਨਾ ਤੇ ਇਹਨੇ ਹੋਰ ਵੱਡੇ ਹੋਏ ਨੇ। ਇਹ ਹੋ ਸਕਦੀ ਹੈ ਲੈਂਡਰਾਂ ਵਾਲੇ ਕਰ ਸਕਦੇ ਸਨ। ਹਾਂ ਨਹੀਂ ਨਹੀਂ ਇਹ ਹਾਇਰ ਦੀ ਧੌਣ ਪਵਾ ਲੈਣਾ, ਧੌਣਾ ਬੜੀਆਂ ਅੱਛੀਆਂ ਪੈਂਦੀਆਂ ਭਾਈ। ਉਸਤਾਦ ਜੀ ਗੋਜਰੇ ਦਾ ਇੱਕ ਮੁੰਡਾ ਜੇ, ਉਹਦੇ ਸਿਰ ਤੇ ਪੇਟੀ ਨਹੀਂ ਹੁੰਦੀ, ਟਰੰਕ ਜਿਹੜਾ, ਉਹ ਉਹਦੇ ਸਿਰ ਤੇ ਡਿੱਗਿਆ, ਉਹ ਅੱਲਾ ਜਾਣਦਾ ਫੌਤ ਨਹੀਂ ਹੋਇਆ, ਅੱਜ ਵੀ ਜ਼ਿੰਦਾ ਜੀ, ਉਹਦੀ ਧੌਣ ਐ ਜੋ ਵਿੱਚ ਵੜ ਗਈ। ਆ ਵਿੱਚ ਵੜੇ ਓਏ ਮੈਂ ਕਹਿੰਦਾ ਕਿਆ ਨਹੀਂ ਬਾਤ। ਤੁਹਾਡੇ ਸਿਰ ਤੇ ਕੋਈ ਟਰੰਕ ਡਿੱਗੇ ਜਾਂ ਕੋਈ ਤੁਹਾਡੇ ਲੈਂਟਰ ਡਿੱਗ ਪਏ, ਤੁਹਾਡਾ ਕਦ ਰੁਕ ਜਾਏਗਾ, ਤੁਸੀਂ ਫੌਤ ਨਹੀਂ ਹੋਵੋਗੇ। ਸਿਰ ਦੀ ਸੱਟ ਨਾਲ ਉਹਦਾ ਮਰਦਾ ਨਹੀਂ, ਕੀ ਹੁੰਦਾ ਉਹਦਾ? ਕਦ ਛੋਟਾ ਹੋ ਜਾਂਦਾ ਬੰਦੇ ਦਾ। ਉਹ ਨਹੀਂ ਨਹੀਂ ਇੰਜ ਹੋ ਗਿਆ, ਇੱਥੇ ਅੰਦਰ ਕਿਤੇ ਤੇ ਗਰਾਰੀਆਂ ਲੱਗੀਆਂ, ਇੰਜ ਹੋ ਗਿਆ, ਟੁੱਟ ਜਾਂਦਾ ਮਣਕਾ, ਅੱਲਾ ਮਾਫੀ ਦਾ। ਮਣਕਾ ਵਿੱਚ ਵੜ ਜਾਂਦਾ ਵਾ। ਭਾਜੀ ਹੱਡੀ ਦਾ ਜੋੜ, ਹਰ ਹੱਡੀ ਦਾ ਇੱਕ ਜੋੜ ਆ, ਫਿਕਸਿੰਗ ਹੋਈ ਆ ਹਰ ਚੀਜ਼ ਦੀ, ਉਹ ਨਿਕਲ ਜਾਏ ਤੇ ਉਹ ਨਿਕਲ ਜਾਂਦੇ ਨੇ। ਉਸਤਾਦ ਜੀ ਜੱਗ ਅੱਜ ਜਿਹੜੀ ਬੱਚੇ ਨੂੰ ਹਸਲੀ ਪੈਂਦੀ ਹੈ, ਹਾਂਜੀ ਆ ਕਹਿੰਦੇ ਨਾ ਹਸਲੀ ਪੈ ਗਈ, ਆਹੋ। ਉਹ ਕੋਡੀ ਹਸਲੀ ਹਾਂਜੀ। ਇੱਥੋਂ, ਹਾਂਜੀ ਇਹ ਗੱਲ ਗਲਤ ਆ, ਇੱਥੋਂ ਇੰਜ ਹੋ ਗਿਆ, ਉਹ ਇੰਜ ਹੋ ਗਿਆ ਜੀ, ਇੰਜ ਹੋ ਗਿਆ, ਇੰਜ ਹੋ ਗਿਆ, ਤੇ ਉਹ ਅੰਦਰੋਂ ਹੱਡੀਆਂ ਨਿਕਲ ਗਈਆਂ ਤੇ ਇੰਜ ਹੋ ਗਿਆ। ਸਾਇੰਸਦਾਨ ਅਗਲੇ ਆ ਫੜ ਕੇ ਖਿੱਚ ਕੇ ਸਿੱਧਾ ਬਦਰਾ ਕਰਦੇ ਮੁੜ ਕੇ। ਇੱਕ ਘੰਡੀ ਹੁੰਦੀ, ਤੁਹਾਨੂੰ ਪਤਾ ਘੰਡੀ ਦਾ? ਪਤਾ ਮੈਨੂੰ, ਘੰਡੀ ਪਤਾ ਕਿੱਦਾਂ ਨਿਕਲਦੀ? ਜਿਹੜੀ ਫੁੱਟਦੀ ਹੈ। ਨਹੀਂ ਨਹੀਂ ਕੰਗਨ ਕੰਡੀ ਮਲਣਾ ਉਹ ਉਸਤਾਦ ਉਹ ਭਾਈ ਜੀ ਐਡਾ ਤੀਲਾ ਹੁੰਦਾ ਹੈ, ਉਹਦੇ ਅੱਗੇ ਰੂੰ ਲਾ ਉਹ ਕੇ ਯਾਰ ਉਹਨੂੰ ਕੰਡਾ ਪਿਆ ਹੋਵੇ, ਕਹਿੰਦੇ ਆ ਜਦੋਂ ਕੰਡਾ ਪਿਆ ਹੋਵੇ ਗਲੇ ਦੇ ਵਿੱਚ ਉਹਨੂੰ ਮਾਰਦੇ ਸੀਟ ਪੂਰੀ ਹੈ। ਐਡੀ ਸੀਖ ਹੁੰਦੀ ਹੈ, ਹਾਂਜੀ ਉਹਦੇ ਅੱਗੇ ਰੂੰ ਲਾ ਕੇ ਉਹਨੂੰ ਲੂਣ ਮਿਰਚਾਂ ਉੱਤੇ ਸਰਸੋਂ ਦਾ ਤੇਲ ਲਾ ਕੇ ਉਹਦਾ ਮੂੰਹ ਖੋਲ ਕੇ ਬੱਚੇ ਦਾ ਇੰਜ ਕਰਕੇ। ਯਾਰ ਅਕਸਰ ਡਾਕਟਰ ਲਾਉਂਦੇ ਹੁੰਦੇ ਸੀ, ਤੁਹਾਨੂੰ ਖੂਨ ਦਾ ਅਟੈਕ ਜਾਂ ਮਿੱਠਾ ਜਿਹਾ ਹੁੰਦਾ ਸੀ, ਗਲਾ ਖਰਾਬ ਹੋਣਾ, ਉਹਨੇ ਪੂਰਾ ਕਰਨਾ ਸੀ। ਹਾਂ ਹਾਂ। ਤੇ ਉਸ ਤੋਂ ਬਾਅਦ ਹੈ ਨਾ, ਇਸ ਤਰ੍ਹਾਂ ਲੇਕਿਨ ਸਭ ਤੋਂ ਦਰਦਨਾਕ ਮਰਹਲਾ ਕਰੋਨਾ ਦਾ ਟੈਸਟ ਸੀ। ਨੱਕ ਵਾਲਾ। ਨੱਕ ਵਾਲਾ। ਅੱਲਾਹ ਮਾਫ ਕਰੀ, ਓਏ ਹੋਏ। ਕਦੇ ਵੀ ਇਹੋ ਜੀ ਬਿਮਾਰੀ ਦੁਨੀਆ ਤੇ ਨਾ ਆਵੇ। ਓਏ ਹੋਏ ਹੋਏ। ਲੇਕਿਨ ਉਸਤਾਦ ਜੀ ਸਾਜੂ ਸਿਆਸਤਦਾਨ ਮਗਜ਼ ਵੀ ਨਾਲ ਲਾ ਲਿਆਉਂਦੇ ਥੋੜਾ ਜਿਹਾ। ਇੱਥੋਂ ਹੀ ਇੱਥੇ ਜਾਂਦਾ। ਨਹੀਂ ਇੱਥੇ ਨਹੀਂ ਸੀ, ਐਂਡ ਤੱਕ ਉਹ ਬੰਦੇ ਨੂੰ ਨਹੀਂ ਪਤਾ ਲੱਗਦਾ। ਮੇਰੇ 2-3 ਵਾਰੀ ਹੋਏ, ਮੇਰੇ ਬਿਲਕੁਲ ਹੀ ਸੀ, ਕੋਈ ਟੈਨਸ਼ਨ ਨਹੀਂ ਹੁੰਦਾ। ਤੇਰਾ ਤਾਂ ਨੱਕ ਐਡਾ ਵਾ, ਬੰਦਾ ਆਪ ਵਿੱਚ ਵੜ ਕੇ ਐਂ ਕਰ ਰਿਹਾ ਹੁੰਦਾ ਸੀ ਚਾਰਜ ਮਾਰ। ਇਹ ਅੰਡਰਪਾਸ ਦਾ ਸਿਰਫ ਨਾਮ ਪੈਣ ਵਾਲਾ ਵਾ, ਬਾਕੀ ਤੇ ਭਾਜੀ ਇਹਦਾ ਨੱਕ 'ਚ ਉਹ ਸੂਈ ਸੀ ਮਾਰਦੇ, ਛੁੱਟੀ ਚੜਾਉਂਦੇ ਪੂਰੀ ਇਹਨੇ ਕਰਕੇ। ਹਾਂਜੀ। ਕੀ ਬਾਹਰ ਆਉਂਦੇ ਸੀ। ਸਾਜੀ ਵੇਖ ਲੋ, ਇਹਨੇ ਕਿੱਦਾਂ ਨਹੀਂ ਲੱਗਦਾ ਪੁਲ ਦੀ ਚੜਾਈ ਤੇ ਰੱਖੀ ਨਾ। ਅੱਛਾ ਲਾਲਾ ਯਾਰ ਨਜ਼ਰ ਨਹੀਂ ਆ ਰਿਹਾ ਸਾਨੂੰ, ਅੱਖ ਨਾਲ ਨਹੀਂ ਹੋ ਰਿਹਾ ਸਾਨੂੰ ਤਾਂ, ਅਜੀਬ ਜਿਹਾ ਇਹਦੇ ਲੱਗ ਬੰਦੇ ਕਾਲੀ ਦੀ ਐਨਕ ਲਾ ਕੇ ਨਾ ਆਪਣੇ ਬੱਚੇ ਨੂੰ ਉਰੇ ਮਿੰਦੇ ਵੇਖੀ, ਉਹਨੇ ਦੇਣਾ ਤੈਨੂੰ ਪਤਾ ਲੱਗੇ ਐਨਕ ਕਿੱਦਾਂ ਖੂਬਸੂਰਤ ਲੱਗਦੀ ਹੈ। ਵੇਖੀ ਮੁੱਲ ਪੈਂਦਾ ਹੈ ਲੱਗਦਾ ਆਏ ਮੈਂ ਸਾਫ਼ ਕਰਕੇ ਦਿੱਤੀ ਤਾਂ ਕਿ ਗੁਸਤਾਖੀ ਨਾ ਹੋ ਜਾਏ। ਇਹ ਚੁੰਨ ਮਲੂਕੀ ਆਹ ਚਿੰਦੀ ਮੇਰੇ ਚੁੰਨ ਤਨੂਰੀ ਕਿਆ ਸਾਜੀ ਥੰਬਨੇਲ ਵਾਲੀ ਨੂੰ ਲੱਗਣ ਦੀ ਤਸਵੀਰ, ਵਾਹ ਵਾਹ। ਕਿਆ ਟੌਮ ਕਰੂਜ਼ ਲੱਗ ਰਿਹਾ ਉਸਤਾਦ ਜੀ ਸੱਚੀ। ਆਹੋ ਮੈਟ੍ਰਿਕਸ ਦੇ ਹੀਰੋ ਲੱਗਦੇ। ਕਿਆ? ਹੁਣ ਐਨਕ ਸਹੀ ਜਗ੍ਹਾ ਤੇ ਪਹੁੰਚੀ। ਹਾਂ ਐਦਾਂ ਬਾਕੀ ਤੇ ਐਂ ਲੱਗਦਾ ਸੀ ਸੁੱਟੀ ਹੈ ਕਿਸੇ ਨੇ। ਐਦਾਂ ਇਹ ਇਦਾਂ ਦੇ ਬੰਦੇ ਕਾਲੀ ਐਨਕ ਲਾ ਕੇ ਆਪਣੇ ਬੱਚੇ ਨੂੰ ਕਹਿੰਦੇ ਆਵਰੇ ਚਵਲ ਕੇ ਬੇਟੇ ਕੌਣ ਤੂੰ ਲੈ ਤੂੰ ਲਾ ਦੇ ਯਾਰ ਬੇਟਾ। ਸਿਰ ਤੇ ਘੜਾ ਰੱਖ ਕੇ ਸਿਰ ਵਧਣ ਦਿਆ। ਤੇ ਉਸਤਾਦ ਜੀ ਇੱਕ ਮੈਂ ਹੋਰ ਵੇਖਿਆ ਸੀ, ਇੱਕ ਤੇ ਆ ਕਿ ਨਾ ਟਰੰਕ ਡਿੱਗਿਆ ਬੰਦੇ ਦੇ, ਇੱਕ ਉਸਤਾਦ ਜੀ ਟਰੰਕ ਮੈਂ ਵਾਲੀ ਗੱਲ ਤੁਸੀਂ ਮੁਕੰਮਲ ਦੱਸੀ ਨਹੀਂ, ਉਹ ਬਚਿਆ ਤਾਂ ਵਾ ਉਸਤਾਦ ਜੀ, ਉਹਦੇ ਉੱਤੇ ਟਰੰਕ ਡਿੱਗਿਆ, ਟਰੰਕ ਫਟ ਗਿਆ, ਉਹਦੀ ਧੌਣ ਅੰਦਰ ਲੰਘ ਗਈ, ਉਹ ਈਜ਼ੀ ਸੀਗਾ, ਉਹ ਇੰਜ ਹੀ ਲੈ ਗਿਆ। ਉਹ ਜਿਵੇਂ ਉਹਨੇ ਤਾਂ ਮੈਂ ਦੱਸਿਆ ਨਹੀਂ ਕਿ ਸਾਡੇ ਇੱਥੇ ਹੈ ਸੀ ਕੌਡੀਆਂ ਵਾਲੇ, ਹਾਂ ਕੌੜੀਆਂ ਉਹ ਹੈ ਪੰਜਾਬ ਦੇ ਸੀ, ਸਾਰਾ ਹਾਂਜੀ ਪੰਜਾਬ ਹਾਂਜੀ ਦੱਸੇ ਤੁਸੀਂ। ਗਾਲਾਂ ਵੀ ਕੱਢੀ ਜਾਣੀਆਂ ਵੀ ਉਹ ਲੋਰੀ ਸਟਾਈਲਸ
ਤੂੰ ਕਰਾਚੀ ਪ੍ਰੋਗਰਾਮ ਚਲੇ ਗਏ ਤੇ ਉਹਨਾਂ ਦਾ ਅਕੋਰਡੀਅਨ ਦਾ ਜਿਹੜਾ ਬਾਕਸ ਨਾ ਉਹ ਛਿੜੀ ਜਾ ਰਿਹਾ ਮੁੰਡਾ ਇੱਕ ਆਹੋ ਤੇ ਉਹਨਾਂ ਨੂੰ ਹੁਣ ਉਰਦੂ ਵੀ ਕਰ ਰਿਹਾ ਨਾ ਕਰੋ ਉੱਲੂ ਕੇ ਨਾ ਕਰੋ ਉੱਲੂ ਕੇ ਨਾ ਕਰੋ ਤੇ ਉਹ ਹੁਣ ਵਜਾ ਰਹੇ ਨੇ ਤਾਂ ਫਿਰ ਦੇਖਦੇ ਛੇੜ ਮੈਂ ਤੈਨੂੰ ਕਹਾ ਹੈ ਨਾ ਕਰੋ ਨਾ ਕਰੋ ਉੱਲੂ ਤੇ ਉਹ ਫਿਰ ਉਹਨੇ ਛੇੜਿਆ ਤੇ ਉਹਨੂੰ ਕਹਿੰਦਾ ਦੇਖਾ ਫਿਰ ਉੱਲੂ ਉੱਲੂ ਖੋ ਨਾ ਕਰੋ ਹੈਨਾ ਅੱਲਾ ਜੀ ਲੇਕਿਨ ਗੱਲ ਕਿਹੜੀ ਮੈਂ ਕਰਨ ਡਿਆ ਤੁਸੀਂ ਕਿਹੜੀ ਕਰਨ ਡਏ ਹੋ? ਮੈਂ ਕਹਿਣ ਡਿਆ ਟਰੰਕ ਦੇ ਵਿੱਚ ਉਹਦੀ ਧੋਣ ਇੱਕ ਮੈਂ ਲੱਕ ਵਾਲਾ ਬੰਦਾ ਵੇਖਿਆ ਉਸਤਾਦ ਜੀ 19ਵੀਂ ਮੰਜ਼ਿਲ ਤੋਂ ਡਿੱਗਿਆ 19ਵੀਂ ਯਾਰ ਇਹਦੇ ਇੱਥੇ ਸਿਰਫ ਉਹ ਫੁੰਦਾ ਜਿਹਾ ਲੱਗਾ ਹੋਵੇਗਾ ਤੇ ਉਹ ਕਰੈਕਟਰ ਨਹੀਂ ਜਿਹੜਾ ਕੱਪੜੇ ਚ ਮੋਟਾ ਇੱਕ ਅਪੂ ਸਲਮਾ ਹਾਂ ਇੱਥੇ ਸਿਰਫ ਉਹ ਲੱਗਣਾ ਇਹਦੇ ਬਸ ਹਾਂ ਉਸਤਾਦ ਉਸਤਾਦ ਜੀ ਤੁਹਾਨੂੰ ਲੱਗਦਾ ਭਾਈ ਫੈਸਲਾ ਪਿੰਡਾ ਪਾਪਾ ਵਾਲਾ ਨਹੀਂ ਹੈ ਅਬੂ ਟੈਬ ਹਾਂ ਤੁਹਾਡੇ ਬੱਚੇ ਤੁਹਾਨੂੰ ਸਾਰੀ ਜ਼ਿੰਦਗੀ ਪਾਪਾ ਨੇ ਕਹਿਣਗੇ ਉਹ ਯਾਰ ਯੱਪੂ ਯੱਪੂ ਉਹ ਅੱਗੇ ਕਿਹੜਾ ਕਹਿੰਦੇ ਆਹੋ ਅਗਲ ਸਾਰੀ ਜ਼ਿੰਦਗੀ ਕੀ ਪਿਛਲੀ ਜ਼ਿੰਦਗੀ ਕਿਹਾ ਉਹਨਾਂ ਨੇ ਜਿੰਨਾ ਮਰਜ਼ੀ ਪਿੰਡ ਕੋਲ ਪਾਲਣ ਪੜ੍ਹੇ ਲਿਖੇ ਵਾਲੀ ਲੈਂਗੁਏਜ ਇਸਤੇਮਾਲ ਕਰਨ ਲੇਕਿਨ ਤੁਹਾਡੇ ਬੇਟਿਆਂ ਦੀ ਯਾਦ ਦੋਸਤ ਇਹੀ ਕਰਨਗੇ ਤੁਹਾਡਾ ਬੁੜਾ ਹੋ ਰਿਹਾ ਮੈਂ ਕਹਿੰਦਾ ਤੇ ਸਹੇਲੂ ਕੋ ਪੁੱਛਦਾ ਇਹ ਤੁਹਾਡੇ ਪਾਪਾ ਹੈ ਸਹੇਲਿਆਂ ਦੇ ਕਹਿੰਦਾ ਜੀ ਐਸਤਰੀ ਇਹਦੇ ਵੀ ਬੱਚੇ ਛੱਡ ਦਿਓ ਯਾਰ ਉਸਤਾਦ ਲੇਕਿਨ ਸਾਰੀ ਪਿੰਡਾ ਧੂਸ਼ਾਲਾ ਟੈਪ ਹੋਣ ਲੱਗ ਗਿਆ ਉਹ ਉਸ ਤਰ੍ਹਾਂ ਲੱਗੀ ਨਹੀਂ ਯਾਰ ਇਹ ਸ਼ਰਟ ਤੁਸੀਂ ਦੱਸਣਾ ਯਾਰ ਬਹੁਤ ਅੱਛੀ ਲੱਗ ਤੁਸੀਂ ਅੱਜ ਚੱਲੇ ਕਮੈਂਟਸ ਸਪੈਸ਼ਲ ਇਹਦੀ ਸ਼ਰਟ ਦੇ ਕਰਨੇ ਨੇ ਕਿ ਸ਼ਰਟ ਕੀ ਲੱਗੀ ਹੈ ਬਹੁਤ ਪਿਆਰਾ ਇਹਨੇ ਚਾਵਾਂ ਨਾਲ ਮੇਰਾ ਯਾਰ ਮੇਰੇ ਲਈ ਲੈ ਕੇ ਉਹ ਆਇਆ ਬਸ ਕਰਿਆ ਕਰੋ ਉਸਤਾਦ ਜੀ ਆਪਣੇ ਤਾਂ ਨਾ ਪਾ ਲਿਆ ਕਰੋ ਉਸਤਾਦ ਜੀ ਕੀ ਕਰਦੇ ਹੋ ਮੈਂ ਲੈ ਕੇ ਆਇਆ। ਤੁਸੀਂ ਕਿੱਥੋਂ ਲੈ ਕੇ ਆਏ? ਜਿੱਥੋਂ ਅੱਛਾ ਉਸਤਾਦ ਜੀ ਨੇ ਮੈਂ ਤਾਂ ਜ਼ਿੰਦਗੀ 'ਚ ਨਹੀਂ ਕਦੇ ਲੈ ਸਕਦਾ ਅੱਜ ਦੀ ਬਿੱਟੇ ਹਨਾ ਮੈਂ ਤੇ ਪੈਂਟ ਵੀ ਮੈਨੂੰ ਯਾਰ ਉਸਤਾਦ ਇੰਨਾ ਕਿਤੇ ਕਮ ਸੇ ਕਮ ਬੰਦਾ ਕਰ ਦਵੇ ਕਿ ਚਲੋ ਕਾਮੇਡੀ ਸ਼ੁਗਲ ਮੇਲਾ ਚੀਜ਼ਾ ਆਪਣੀ ਜਗ੍ਹਾ ਤੇ ਇਦਾਂ ਦਾ ਕ੍ਰੈਡਿਟ ਤੇ ਬੰਦਾ ਦੇਵੇ ਨਾ ਯਾਰ ਕਿ ਇਹਨੇ ਵੀ ਚੇਦੇ ਚ ਪਾ ਲੈਣਾ ਉਸਤਾਦ ਜੀ ਸਾਰਾ ਕੁਝ ਤੁਸੀਂ ਦੱਸਿਆ ਤਾਂ ਨਹੀਂ ਨਹੀਂ ਏਦਾਂ ਨਹੀਂ ਸ਼ਰਟ ਵੀ ਬੰਦੇ ਦੇ ਪੁੱਤਾਂ ਨੂੰ ਤਮੀਜ਼ ਨਾਲ ਜਿਹੜੀ ਗੱਲ ਹੋ ਕਰਨੀ ਐਵੇਂ ਇਹ ਵਾਧੇ ਪਾ ਕੇ ਉਹ ਕਹਾਣੀਆਂ ਨਹੀਂ ਪਾਉਣੀਆਂ ਚਲੋ ਹਾਂਜੀ ਆ ਸ਼ਰਟ ਮੈਨੂੰ ਉਸਤਾਦ ਜੀ ਨੇ ਦਿੱਤੀ ਬਸ ਹੁਣ ਰਾਜ਼ੀ ਮੈਨੂੰ ਸ਼ਰਟ ਵੀ ਉਸਤਾਦ ਜੀ ਨੇ ਦਿੱਤੇ ਉਹ ਬੂਟ ਵੀ ਉਸਤਾਦ ਜੀ ਨੇ ਲੈ ਕੇ ਦਿੱਤੇ ਪੈਂਟ ਵੀ ਮੈਨੂੰ ਉਸਤਾਦ ਜੀ ਜਿਹੜਾ ਇਹ ਆਪਣੀ ਤਾਂ- ਅੱਛੀ ਪਿਆਰੀ ਚੀਜ਼ ਤੁਹਾਨੂੰ ਦਵੇ ਨਾ ਉਹਦੀ ਕਦਰ ਕਰਨੀ ਚਾਹੀਦੀ ਤੁਹਾਨੂੰ ਉਹਨਾਂ ਨੇ ਪਿਆਰੀ ਚੀਜ਼ ਦਿੱਤੀ ਤੁਸੀਂ ਕਹਾ ਠੀਕ ਆ ਸਰ ਜੀ ਥੈਂਕ ਯੂ ਥੈਂਕਸ ਕਹਿਣ ਨਾਲ ਕੀ ਹੋਣ ਲੱਗਾ ਜਿਹੜਾ ਉਸਤਾਦ ਮੈਨੂੰ ਸਾਰਾ ਕੁਝ ਦੇਵੇ ਨਾ ਕਹੋ ਮੈਂ ਆਪਣੇ thanks। ਸੀਨੇ ਨਾਲ ਲਾ ਕੇ ਰੱਖਾਂ ਥੈਂਕਸ ਕਹੋ ਚਲੋ ਥੈਂਕ ਯੂ ਕਹਿਣਾ ਆਸਾਨ ਖਤਮ ਹੋ ਜਾਂਦਾ ਲੈ। ਠੀਕ ਆ ਹਾਂਜੀ ਮੇਰੇ ਉਸਤਾਦ ਮੇਰੇ ਬਾਪ ਨੇ ਮੇਰੇ ਬਜ਼ੁਰਗ ਨੇ ਮੇਰੇ ਸਾਰਾ ਕੁਝ ਲੇਕਿਨ ਉਹ ਮੇਰਾ ਗੱਲ- ਚੇਤਾ ਮੇਰਾ ਸ਼ੁਜ਼ਾਦਾ ਗੱਲ ਮੰਨਣ ਦੀ ਹੁੰਦੀ ਹੈ ਠੀਕ ਹੈ ਗੱਲ ਮੰਨਣ ਦੀ ਹੁੰਦੀ ਹੈ ਮੰਨ ਵੀ ਲਿਆ ਲੇਕਿਨ ਸਾਰੀ ਬੁੱਗਾ ਤੁਹਾਨੂੰ ਲੱਗਦਾ ਹੋਰ ਤਰ੍ਹਾਂ ਦਾ ਹੋਈ ਜਾਂਦਾ ਕਾਮੇਡੀਅਨ ਚੋਂ ਨਿਕਲ ਕੇ ਨੇ ਜੇ ਮੈਂ ਉਹ ਕਿਹਾ, ਤਾਂ ਆਪਦਾ ਤੈਨੂੰ ਬੁੱਗਾ ਕਿਦਾਂ ਦਾ ਚਾਹੀਦਾ ਮੈਂ ਉਦਾਂ ਦਾ ਲਿਆ ਕੇ ਦਵਾਂ ਅਖਾੜੇ ਦੇ ਇੱਥੇ ਦੇ ਅਮੀਰ ਘਰ ਦੇ ਮਸਤ ਹੁੰਦੇ ਆ ਓਏ 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 ਪ੍ਰਾਹੁਣੇ ਬੈਠੇ ਹੁੰਦੇ ਨੇ ਔਰ ਪ੍ਰਾਹੁਣੇ ਵੀ ਉਹ ਜਿਹੜੇ ਲੈਣ ਦਾ ਡਰਬਾਪਤੀ ਬੰਦਾ ਆਇਆ ਉਧਰੋਂ ਕੋਈ ਬਿਜ਼ਨਸਮੈਨ ਬੈਠਾ ਤੇ ਉਹਨੂੰ ਕਹਿੰਦੇ ਜੀ ਮੇਰਾ ਬੇਟਾ ਤੇ ਵਿੱਚ ਬੈਠੇ ਇਧਰ ਹੋਇਆ ਕਰਨ ਉਹ ਸਾਰੇ ਕਹਿਣਗੇ ਜੀ ਨਹੀਂ ਨਹੀਂ ਬਸ ਵੈਸੇ ਹੀ ਚੱਲ ਐਸੇ ਹੀ ਹੈ ਬਸ ਏਦਾਂ ਉਹਨੂੰ ਪਤਾ ਹੀ ਨਹੀਂ ਵੀ ਉੱਥੇ ਅਰਬਾਂ ਰੁਪਏ ਦੀ ਗੱਲ ਹੋ ਰਹੀ ਹੈ ਜੀ ਅਖਾੜੇ 'ਚ ਭਲਵਾਨ ਆਵੇ ਨਾ ਧਮਾਲ ਬੰਦਾ ਕਹਿਣ ਕੇ ਰੈਕਣ ਕੇ ਇੱਕ ਇਦਾਂ ਨਾਲ ਭਲਵਾਨ ਹੁੰਦਾ ਤਾਂ ਮਸਤ ਜਿਹਾ ਰੱਖੂਗਾ ਗੋਭੀ ਪਿਆਉਆ ਹਿੱਕਾ ਨਾਰਾ ਲਾ ਕੇ ਗੋਭੀ ਪਿਆਉਆ ਹਿੱਕਾ ਸਵੇਤ ਦੇ ਕੋ ਹੁੰਦਾ ਹਾਂ ਕੁਛ ਨਹੀਂ ਦੇਖ ਏਦਾਂ ਦੇ ਗਰੀਬ ਮਸਤ ਨੂੰ ਬੋਗਾ ਨਾ ਉਹ ਬੇਟਾ ਉਹ ਕਰਕੇ ਉਹ ਕਹਿੰਦਾ ਹਾਏ ਹਾਏ ਬੇਟਾ ਉਹ ਪੰਖੇ ਵਾਲੀ ਏਦਾਂ ਦੇ ਗਰੀਬ ਮਸਤ ਪੱਖੇ ਵਾਲੀ ਆਟਮ ਕਰਦੇ ਹੁੰਦੇ ਬਾ ਪੱਖੇ ਦੇ ਨਾਲ ਨਾਲ ਉਹ ਆਵਾਜ਼ ਨਿਕਲਦੀ ਵਿੱਚੋਂ ਵਾਪਸ ਹਾਂ ਏਦਾਂ ਉਹ ਟਰ ਹੁੰਦਾ ਵਿੱਚ ਏਦਾਂ ਹੀ ਹੁੰਦਾ ਲੇਕਿਨ ਇਸ ਤਾਜੀ ਭਾਈ ਫੈਸਲ ਮੈਨੂੰ ਨਹੀਂ ਲੱਗਦਾ ਕਿ ਸਾਲ ਕੱਢਣਗੇ ਬੁੱਗਾ ਹੋਰ ਹੋ ਜਾਣਾ ਤੁਸੀਂ ਫੈਲਣ ਡਏ ਹੋ ਤੁਹਾਡੀ ਚੌਕੜੀ ਖੁੱਲੀ ਹੋ ਗਈ ਹੈ ਏਦਾਂ ਹੀ ਤੇ ਸੱਚੀ ਤੁਹਾਨੂੰ ਕਿਸੇ ਗੇਮ ਦਾ ਨਹੀਂ ਪਤਾ ਤੁਹਾਡੇ ਘਰ ਤੇ ਅੱਜ ਵੀ ਉਹ ਗੇਮ ਹੀ ਚੱਲਦੀ ਹੈ ਇੰਜ ਕਰਕੇ ਜਿਵੇਂ ਯਾਰ ਇਹ ਉਹ ਓਕੇ ਏਦਾਂ ਹੀ ਆ। ਮੈਂ ਦਿਸਤੋ ਐ ਚੰਗਾ ਭਲਾ ਚੌਕੜੀ ਖੁੱਲੀ ਹੋ ਗਈ ਬਾਅਦ ਤੁਸੀਂ ਐ ਹੋ ਗਏ ਹੈ ਨਹੀਂ ਤੇ ਹੋਰ ਕਿਸੇ ਸਾਈ ਉਸ ਤਾਂ ਐ ਨਹੀਂ ਹੋ ਗਏ ਹਾਂ ਤੁਹਾਡੀ ਹੁਣ ਮੋਸਸ ਬੰਦੇ ਨਹੀਂ ਨਹੀਂ ਯਾਰ ਸਹੀ ਲੱਗ ਰਿਹਾ ਹੁਣ ਮਾਸ਼ਾਅੱਲਾ ਲੱਗ ਰਹੀ ਲੁੱਕ ਉਹ ਪਹਿਲੇ ਨਹੀਂ ਸੀ ਹੈ ਮੇਰੀ ਲੋਕ ਨਹੀਂ ਇਦਾਂ ਮੀਰਾ ਦਾ ਮਸਤ ਹੁੰਦਾ ਡਾਕਟਰ ਕੋਲ ਜਾਵੇ ਨਾ ਡਾਕਟਰ ਹਲਕੀ ਜੀ ਕਿਸੇ ਹੋਰ ਪੇਸ਼ੈਂਟ ਦੀ ਮੈਡੀਸਨ ਬਣਾ ਜਾਏ ਪਿੱਛੋਂ ਟੀਕਾ ਚੁੱਕਿਆ ਪਹਿਲਾਂ ਲੈ ਲਵਾਂ ਮੈਂ ਬੈਠਾ ਰਹਾ ਡਾਕਟਰ ਸੂਈ ਫਸਾ ਕੇ ਬੈਠਾ ਸਿਮ ਲੱਗ ਬੈਠੇ ਕੱਟਦੀ ਭਾਜੀ ਨੂੰ ਕੱਟ ਮਾਫ ਕਰਨਾ ਭਾਈ ਫੈਸਲ ਕਰਕੇ ਡਾਕਟਰ ਹੁੰਦੇ ਬੱਚੇ ਦੀ ਦਵਾਈ ਪੀਸਤੀ ਹੈ ਉਸਤਾਦ ਜੀ ਉਹ ਕਹਿੰਦੇ ਨਹੀਂ ਅਸੀਂ ਨਹੀਂ ਲੈਣੀ ਤੇ ਦੁਬਾਰਾ ਉਹਨੂੰ ਜੋੜ ਦਿੱਤੀ ਲੈ ਫਿਰ ਗੋਲੀਆਂ ਵੱਟ ਵੱਟ ਓਏ ਹੋਏ ਉਹ ਮੇਰੇ ਆ ਕਿ ਕੰਟਰੋਲ ਸੀ ਕਰ ਰਿਹਾ
ਇਦਾਂ ਦੇ ਮੀਰ ਮਸਨ ਇੱਕੋ ਹੀ ਬੈਠ ਚ ਗੋਲ ਖਾਂਦੇ ਸਾਰਾ ਹੁੰਦਾ। ਯਾਰ ਇਦਾਂ ਦਾ ਮੀਨ ਬਸ ਨਾ ਚਾਹ ਦਾ ਕੱਪ ਲੈ ਕੇ ਕੁਰਲੀ 'ਚ ਬੈਠਾ ਤਾਂ ਤੂੜੀ ਕਾਂਡੇ ਹੁੰਦੇ ਨੇ। ਉਹ ਟੀਕਾ ਲਾਉਣ ਲੱਗੇ ਨਹੀਂ ਇਦਾਂ ਦੇ ਮਸਤ ਕੰਪਾਊਂਡਰ ਟੀਕਾ ਭਰ ਕੇ ਥੋੜਾ ਜਿਹਾ ਨਹੀਂ ਕਰਦੇ ਐ ਹਾਂ ਟੀਕਾ ਭਰ ਕੇ ਸਾਰਾ ਹੀ ਐ ਸਾਰੇ ਕਰਦਾ ਛੱਤ ਗਿਲ ਸਾਡੀ ਇਹੋ ਜਿਹੇ ਅਮੀਰ ਮਸਤ ਗੰਨ ਚ ਤੀਲੀ ਮਾਰਦਾ ਪਿਓ ਦੇ ਐਂ ਕਰਦੇ। ਯਾਰ ਡਾਕਟਰ ਨੂੰ ਬੈਠੇ ਬੈਠੇ ਇਦਾਂ ਦਾ ਮਸਲਾ ਬਲੱਡ ਵਾਲਾ ਬੁਲਾ ਦਿੰਦੇ ਨਾ ਕਰਦਾ। ਅੱਛਾ ਇਹਨਾਂ ਦਾ ਪਤਾ ਕੋਈ ਨਹੀਂ ਨਾ ਉਹ ਇਹਨਾਂ ਨੂੰ ਕਹਿੰਦੇ ਕੁਛ ਨਹੀਂ ਕੁਛ ਨਹੀਂ ਕਰਦੇ ਕਿ ਮੁਕੱਦਰ ਆ ਇਹਦੀ ਵਜ੍ਹਾ ਤੋਂ ਹੀ। ਆਹੋ ਕਹਿੰਦੇ ਯਾਰ ਮਤਲਬ ਮੇਰੇ ਘਰ ਦੇ ਵਿੱਚ 4 ਧੀਆਂ ਅੱਲਾ ਨੇ ਦਿੱਤੀਆਂ ਹਾਲਾਤ ਬਹੁਤ ਮਾੜੇ ਆ ਹੋਇਆ ਹੀ ਆ ਬਸ ਉਸ ਤੋਂ ਬਾਅਦ ਲਹਿਰਾਂ ਬਹਿਰਾਂ ਹੀ ਹੋ ਗਈ ਕਈਆਂ ਦੇ ਧੀ ਹੁੰਦੀ ਏਦਾਂ ਦਾ ਉਹ ਸਮਝਦੇ ਨੇ ਕਿ ਭਾਈ ਹੈ ਗੁੱਡ ਲੱਕ ਗੁੱਡ ਲੱਕ ਹਾਂ और नाम बड़ा रखे था जुहेब नहीं करो बेटा जुहेब ये को हमसाया इट मारता फिर जुहेब पड़ता चक हिट बच टॉप है ਇਹੋ ਜਿਹੇ ਅਮੀਰ ਮਸਤ ਹੁੰਦੇ ਤਾਂ ਆ ਕੇ ਬਾਹਰ ਨਿਕਲ ਕੇ ਮੈਟ ਨਾਲ ਹੀ ਸਿਰ ਸੌਂਦੇ। ਅੱਛਾ ਕਈ ਨਾ ਮੈਂ ਤਾਂ ਦੱਸਦਾ ਅਕਸਰ ਨਾ ਰਿਸ਼ਤੇਦਾਰ ਇਕੱਠੇ ਹੋਏ ਹੁੰਦਾ ਤੇ ਹੁਣ ਮਤਲਬ ਬੰਦਾ ਬੈਠਾ ਵਾ ਤੇ ਇਹਦੇ ਨਾਲ ਇਦਾਂ ਦਾ ਮਸਤ ਬੈਠਾ ਇੱਥੇ ਤੇ ਉਹਦਾ ਪਿਓ ਬੈਠਾ ਤੇ ਉਹ ਮਸਤ ਕਦੀ ਇੱਥੇ ਹੱਥ ਮਾਰ ਰਿਹਾ ਕਦੀ ਉਹਨੇ ਮੇਰੇ ਇੱਥੇ ਪਾਣੀ ਰੋੜਤਾ ਤੇ ਮੈਨੂੰ ਉੱਤੇ ਖਿੱਚ ਵੀ ਆ ਤੇ ਮੇਰਾ ਲੱਗਦਾ ਵੀ ਕੁਛ ਨਹੀਂ ਉਹ ਤੇ ਹੁਣ ਮਾਂ ਪਿਓ ਸਾਹਮਣੇ ਬੈਠਾ ਤੇ ਉਹ ਕਹਿੰਦਾ ਨਾ ਪੁੱਤਰ ਨਾ ਅੰਕਲ ਹੈ ਤੇ ਮੇਰਾ ਨਾ कैसे चढ़ ਕਿ ਚੜਦੀ ਤੇ ਜੈਨ ਬੜ ਕੀ ਹੁੰਦਾ ਵਾ ਕਿ ਪਿਓ ਦਾ ਮੂੰਹ ਹੋਇਆ ਨਾ ਤੇ ਐ ਕਰਕੇ ਜ਼ੋਰ ਦੀ ਚੁੰਡੀ ਵੜਦੀ ਨਹੀਂ ਕੋੜੀ ਨਹੀਂ ਕਰਾਉਂਦੇ ਚੁੰਡੀ ਵੜਦੇ ਤੇ ਕਈ ਜੈਨ ਸੱਚੀ ਕਿ ਉਹ ਬਾਹਰ ਗਿਆ ਨਾ ਤੇ ਜ਼ੋਰ ਦੀ ਚੁੰਡੀ ਵੜ ਕੇ ਤੇ ਐ ਹੋ ਜਾਣਾ ਤੇ ਉਹਨੇ ਇੱਕੋ ਹੀ ਸਾਹ ਜਾਣਾ ਇਹ ਬਦਲਾ ਲੈਂਦੇ ਤੇ ਕਈ ਵੀ ਇਹ ਨਾ ਚੀਜ਼ ਦੁਕਾਨ ਬਾਹਰ ਲੈ ਜਾਂਦੇ ਤੂੰ ਆਹੋ ਉਹਨੂੰ ਝੋੜ ਕੇ ਫਿਰ ਬਾਹਰ ਲੈ ਕੇ ਉਹਨੂੰ ਚੁੱਪ ਕਰਾ ਕੇ ਫਿਰ ਘਰ ਲਿਆ ਆਹੋ ਆਹੋ ਭਾਈ ਫੈਸਲ ਦੀ ਮਹਿਬੂਬਾ ਨੇ ਇਹਦਾ ਨਾਮ ਸੇਵ ਕੀਤਾ ਕੱਚ ਮਚੋਲਾ। ਇਹ ਭਾਈ ਜਦੋਂ ਜਾ ਕੇ ਦਰਵਾਜ਼ਾ ਖੜਕਾਉਂਦੇ ਅੰਦਰੋਂ ਭਾਬੀ ਕਹਿੰਦੀ ਦਰਵਾਜ਼ਾ ਖੋਲੋ ਬਾਬਰੋਲਾ ਆ ਜੇ ਕੌਣ ਬਾਬਰੋਲਾ ਇਹੋ ਜਿਹੇ ਬੰਦੇ ਦਾ ਨਾ ਬੱਚਾ ਐਵੇਂ ਵਿਆਹ ਸ਼ਾਦੀ ਤੇ ਫਸਾ ਦਿੰਦਾ ਬੁੜੇ ਨੂੰ ਕਿ ਅੱਬੂ ਜੀ ਹੁਣ ਢੋਲ ਤੇ ਘੁੰਮ ਕੇ ਵਿਖਾਣਗੇ ਉਹਦੇ ਸਿਰ ਚ ਵੀ ਨਹੀਂ। ਉਹ ਨਾ ਘੁੰਮੇ ਤੇ 150 ਬੰਦੇ ਕੇ ਬਿਸਤ ਹੋਏਗਾ ਯਾਰ ਇਹੋ ਜਿਹਾ ਖਵਾਜਾ ਸਾਹਿਬ ਹੁੰਦਾ ਵਾ ਕਮਲ ਧੰਮਾ ਇਦਾਂ ਤਾਂ ਇੰਗਲੈਂਡੋਂ ਆਇਆ ਹੁੰਦਾ ਤੇ ਕਈ ਸਾਰੇ ਕਹਿੰਦੇ ਤਾਈ ਡਾਂਸ ਸਿਖਾਓ ਚਲੋ ਚਲੋ ਬਸ ਕਰੋ ਤੇ ਆਪਣੀ ਕੇਸਟ ਦੇ ਬੋਲ ਲਗਾਓ ਮੈਂ ਸੇ ਬਿਨਾ ਰੋਤੇ ਕਰ ਦਿੰਦਾ ਇਦਾਂ ਇੰਗਲੈਂਡ ਤੋਂ ਆਉਂਦਾ ਵਾ ਉਹ ਜਿਹੜੀ ਰੈਕ ਤੇ ਸਮਾਨ ਘੁੰਮ ਕੇ ਨਹੀਂ ਉੱਤੇ ਬੈਠਾ ਹੁੰਦਾ ਸਮਾਨ ਦੇ ਵਿੱਚ ਇਹ ਵੀ ਸਮਾਨ ਦੇ ਵਿੱਚ ਆਉਂਦਾ ਤਲੇ ਉਤਰ ਉੱਤੇ ਝੂਟੇ ਲੈ ਰਿਹਾ ਹੁੰਦਾ ਦੱਸੋ ਦੁਬਈ ਦੇ 에어ਪੋਰਟ ਤੇ ਪੁੱਛ ਜਾਣਾ ਇੱਥੇ ਪਾਣੀ ਵਾਲਾ ਕੂਲਰ ਕਿੱਥੇ ਬਸ ਓਏ ਉੱਥੇ ਕੂਲਰ ਨਹੀਂ ਹੁੰਦੇ ਉਹ ਯਾਰ ਏਟੀਐਮ ਚੁੰਗਲਾ ਫਸਾ ਕੇ ਬੈਠਾ ਪੈ ਗਿਆ ਇਹ ਕਹਿੰਦਾ ਨੌ ਕੱਟਣ ਵਾਲੀ ਮਸ਼ੀਨ ਨਹੀਂ। ਫਿਰ ਉਸ ਨੂੰ ਕਹਿੰਦਾ ਬਾਜੀ 2 ਰੋਟੀਆਂ ਛੱਡ ਕੇ ਲਾਓ ਮੱਤਰੀ ਕਰਨੀ ਸਮਝ ਯਾਰ ਏਟੀਐਮ ਤੀਲਾ ਪਾਉਂਦੇ ਨੇ ਕਰਕੇ ਉਧਰ ਮੈਨੇਜਰ ਨੇ ਫੜ ਲਿਆ ਕਹਿੰਦਾ ਮੈਂ ਤੈਨੂੰ ਕਦੋਂ ਦੇ ਵੇਖਣ ਡਿਆ ਸੀ ਏਟੀਐਮ ਤੇ ਪੈਸੇ ਕਢਾਏ ਆ ਤੇ ਟੈਨਸ਼ਨ ਚ ਭੁੱਲ ਗਿਆ ਪਰਚੀ ਕੱਢ ਕੇ ਜੇਬ ਚ ਪਾ ਲਈ ਨੋਟ ਕੱਢ ਕੇ ਪਾੜ ਕੇ ਦੇ ਯਾਰ ਜ਼ਿੰਦਗੀ 'ਚ ਪਹਿਲੀ ਵਾਰੀ ਏਟੀਐਮ ਮਾਰ ਕੇ ਤੇ ਪੈਸੇ ਕਢਾ ਕੇ 500 ਰੁਪਏ ਏਟੀਐਮ ਸੁੱਟਦਾ ਕਹਿੰਦਾ ਹੁਣ ਕਿਸ ਕੰਮ ਦਾ ਰਹਿ ਗਿਆ ਆਹ ਲੈ ਉਹਲੇ ਹੈ ਵਿੱਚ ਪੈਸੇ ਭਾਜੀ ਯਾਰ ਮੇਰੇ ਕੋਲ ਖਾ ਲਓ ਸੱਚੀ ਭਾਈ ਦਾ ਯਾਰ ਨਾ ਯਾਰ ਮਿੱਠੇ ਉਹਨਾਂ ਦਾ ਦਿਲ ਛੋਟਾ ਹੁੰਦਾ ਇਦਾਂ ਦੀਆਂ ਗੱਲਾਂ ਦਾ ਕਰ ਅੱਲਾ ਤੇ ਉਹਨਾਂ ਦੀ ਵੀ ਉਮਰ ਲਾ ਦੇ ਏਟੀਐਮ ਤੇ ਸਾਜੀ ਨੰਬਰ ਨਹੀਂ ਲੱਗੇ ਉਹ ਗਰੋਸਰੀ ਵਾਲਾ ਹਿਸਾਬ ਕਰਾਂਦੇ ਉਹਦਾ ਕੈਲਕੂਲੇਟਰ ਸਾਹਿਬ ਯਾਰ ਮਸਜਿਦ ਦੇ ਗਦਾਮ 'ਚ ਨਾ ਐਡੀ ਲੰਬੀ ਸਫਾਈ ਤੈਅ ਹੁੰਦੀ ਹੈ ਅੱਛਾ ਚੌੜੇ ਰੋ ਕਾਰਡ ਫਸਾਈ ਜਾ ਰਿਹਾ ਤੇ ਕਹਿੰਦਾ ਭਾਜੀ ਉਹ ਝਰੀ ਛੋਟੀ ਬਣਾਈ ਤੁਸੀਂ ਕਹਿੰਦਾ ਸਾਲੇ ਅਸਰੋ ਬਾ ਸਾਜ ਵੀ ਏਟੀਐਮ 'ਚ ਗਏ ਹੋ ਨੰਬਰ ਮਿਲਾ ਕਹਿੰਦੇ ਉਹ ਰਿਸੀਵਰ ਨਹੀਂ ਹੈਗਾ ਯਾਰ ਸਿਰਫ ਏਟੀਐਮ 'ਚ 500 ਰੁਪਏ ਕਢਾਉਣਾ ਸੀ ਅੰਦਰੋਂ ਲਾਕ ਵੀ ਕੀਤੀ ਨਾਲ ਅੰਦਰ ਭਰਾ ਕਰਾ ਕੀਤਾ ਫਿਰ ਵੀ ਦੇਖਣ ਦੇ ਤੂੰ 500 ਕਢਾਉਣਾ ਵਾ ਭਰਾਵਾ ਇੱਕ ਬੰਦੇ ਨੇ 5000 ਕਢਾਣਾ ਸੀਗਾ ਤੇ ਉਹਦੇ ਤੋਂ ਬਾਅਦ ਚ ਜਾ ਕੇ ਰੀਡਾਇਲ ਵਾਲਾ ਬਟਨ ਨੱਪਣ ਏਟੀਐਮ 'ਚ ਪੈਸੇ ਕਢਾਉਂਦੇ ਆ ਇੱਕ ਬੰਦਾ ਆ ਕੇ ਨੂੰ ਕਹਿੰਦਾ ਕੱਢ ਦੇ ਜੋਗ ਚੱਕਦਾ ਮੈਂ ਨਹੀਂ ਕੱਢਣਾ ਭਾਜੀ ਉਹਨੇ ਕੱਢਣਾ ਕਿੰਨੇ ਸਾਲ ਹੋ ਗਏ ਸਾਨੂੰ ਫੈਸਲ ਸਾਹਿਬ ਕਿੰਨੇ ਸਾਲ ਹੋ ਗਏ ਸਾਨੂੰ 15 ਸਾਲ ਉਹ ਨਹੀਂ 15 ਸਾਲ ਮੈਨੂੰ ਤੁਹਾਡੇ ਨਾਲ 15 ਉਹ ਸਾਲ ਨਹੀਂ 15 ਸਾਲ ਕਿਤੋਂ ਚਲੋ 3 ਸਾਲ ਹੋ ਗਏ 2019 ਦੇ ਵਿੱਚ ਉਸਤਾਦ ਜੀ ਤੁਸੀਂ ਸਾਨੂੰ ਇੱਕ ਇੱਕ ਕਰਕੇ ਨਗੀਨੇ ਇਕੱਠੇ ਕੀਤੇ ਨੇ 19 20 7ਵਾਂ ਸਾਲ 26 7ਵਾਂ ਸਾਲ ਅਗਲੇ 7 ਸਾਲ ਚ ਗੈਸ ਕਰੋ ਕੌਣ ਕੌਣ ਕਿਤੇ ਕਿਤੇ ਹੋਏਗਾ 7 ਸਾਲਾਂ ਚੋਂ ਅਸੀਂ ਤੇ ਚਲੋ ਬਚੇ ਰਹੇ ਆ ਸਾਡੇ ਕਈ ਵਿਚਾਰੇ ਜਿਹੜੇ ਉਹ ਲੱਗੇ ਗਏ ਆ ਕਈਆਂ ਦਾ ਬਾਪ ਚਲਾ ਗਿਆ ਮੈਨੂੰ ਮੇਲ ਕਰਦੇ ਨੇ ਲੋਕ ਮੈਸੇਜ ਕਰਦੇ ਨੇ ਕਿ ਮੇਰੇ ਅੱਬੂ ਸ਼ੋਅ ਬੜੇ ਸ਼ੌਕ ਨਾਲ ਵੇਖਦੇ ਸੀ ਮੇਰੀ ਅੰਮੀ ਬੜੇ ਸ਼ੌਕ ਨਾਲ ਸ਼ੋਅ ਦੇਖਦੇ ਸੀ ਤੇ ਮੈਂ ਹਿਸਾਬ ਲਾ ਰਿਹਾ ਤੇਰੀ ਗੱਲ ਤੋਂ ਕਿ ਜਦੋਂ ਇੱਥੇ ਪਟਾਕਾ ਪੈਣਾ ਕਿਸੇ ਦਾ ਹਾਂਜੀ ਨਹੀਂ ਭਾਈ ਫੈਸਲਾ ਅਗਲੇ ਸਾਲ ਤੇ ਆਹੋ ਉਹੀ ਕਹਿ ਰਿਹਾ
ਢੇਰੇ ਸਾਈ ਦੇ ਕਬਰਸਤਾਨ ਹੋ ਗਏ। ਅੱਛਾ ਸਰ ਜੀ ਮੈਂ ਆਪਣਾ ਫਿਊਚਰ ਜਿਹੜਾ ਅਮਰੀਕਾ 'ਚ ਵੇਖ ਰਿਹਾ ਫੈਮਿਲੀ ਸਮੇਤ ਐਟਲੈਂਟਿਕਸ। ਉਹ ਜਿਹੜੇ ਗਾ ਕੇ ਪੜਦੇ ਜਨਾਜ਼ਾ ਚ ਉਹ ਦੇਖ ਨਹੀਂ ਇੱਥੇ ਆਪਣੇ ਦੇਸ਼ ਚ ਫੋਟੋ ਉਹ ਯਾਰ ਉਹ ਇੱਥੇ ਮਾਰ ਮੈਂ ਤੁਹਾਨੂੰ ਦੱਸ ਰਿਹਾ ਨਾ। ਅੱਛਾ ਇਦਾਂ ਦੀ ਮਈਤ ਆਪਣੀ ਚੌਥੀ ਸਨੇਟ ਆਪ ਸੈੱਟ ਕਰ ਲੈਣੀ ਹੁੰਦੀ। ਥੱਲਿਓ ਮੈਂ ਆਪਣੀ ਫੈਮਿਲੀ ਨੂੰ ਅਮਰੀਕਾ ਸ਼ਿਫਟ ਕਰ ਲੈਣਾ ਹੈ ਡੈਲਸ 'ਚ ਜਾਂ ਲਾਸ ਐਂਜਲਸ 'ਚ। ਡੈਲਸ ਡੈਲਸ 'ਚ ਡੈਲਸ 'ਚ ਜਾਂ ਮਿਆਮੀ ਚ ਰਹੋ ਮਿਆਮੀ ਨਹੀਂ ਮਿਆਮੂ ਆਣਾ ਲਾਇਸੈਂਸ ਵਾਸ਼ ਉੱਥੇ ਚੱਲੇ। ਅਮਰੀਕਾ ਵੀ ਸੈੱਟ ਹੋ ਗਿਆ ਨਾ, ਇਹਨੇ ਸ਼ਾਮ ਨੂੰ 5 ਵਜੇ ਮੂੜਾ ਕੱਢ ਕੇ ਬਾਹਰ ਵਿਆਹ ਕਰਾ ਤੇ ਲੋਕ ਅੰਗਰੇਜ਼ਾਂ ਨੂੰ ਕਹਿੰਦੇ ਓਏ ਆ ਜਾ ਬਗਿਆ ਓਏ ਆ ਜਾ ਕੋ ਪਾਣੀ ਛੜ ਪੀ ਜਾ। ਉੱਥੇ ਵੀ ਉਹੀ ਤਾਂ ਆਪਣੇ ਇਹ ਚਲ ਗਏ ਇਹਨਾਂ ਨੇ ਉੱਥੇ ਅੰਗਰੇਜ਼ਾਂ ਚ 100 ਰੁਪਏ ਡੇਲੀ ਵਾਲੀ ਕਮੇਟੀ ਬੋਲਦੇ। ਅੱਛਾ ਯਾਰ ਇਹ ਵੈਸੇ ਸਾਨੂੰ ਇਸ ਚੀਜ਼ ਦਾ ਗਿਲਾ ਹੈਗਾ ਮੈਨੂੰ ਖਾਸ ਤੌਰ ਤੇ ਕਿ ਅਸੀਂ ਲੋਕ ਅੰਗਰੇਜ਼ੀ ਬੋਲਦੇ ਆ, ਇੰਗਲਿਸ਼ ਨੂੰ ਅਸੀਂ ਪ੍ਰੈਫਰ ਕਰਦੇ ਆ ਕਿ ਯਾਰ ਇੰਗਲਿਸ਼ ਬੋਲਣੀ ਚਾਹੀਦੀ। ਅੰਗਰੇਜ਼ ਕਿਉਂ ਨਹੀਂ ਕਰਦੇ ਉਰਦੂ ਨੂੰ ਪ੍ਰੈਫਰ? ਉਹ ਕਿਉਂ ਨਹੀਂ ਉਰਦੂ ਬੋਲਦੇ? ਆਉਂਦੀ ਕਈਆਂ ਨੂੰ, ਫਿਰ ਕਈਆਂ ਨੂੰ ਆਉਂਦੀ ਹੈ ਨਾ। ਉਸਤਾਦ ਜੀ, ਲੇਕਿਨ ਉਹ ਇੰਗਲਿਸ਼- ਜ਼ਿਆਦਾ- ਕਿਉਂਕਿ ਇੰਗਲਿਸ਼ ਇੰਟਰਨੈਸ਼ਨਲ ਜ਼ੁਬਾਨ ਆ ਨਾ ਵੀਰੇ। ਹਾਂਜੀ ਇੰਗਲਿਸ਼ ਇੰਟਰਨੈਸ਼ਨਲ ਜ਼ੁਬਾਨ ਆ। ਬਦਕਿਸਮਤੀ ਦੇ ਨਾਲ ਜਿੰਨਾ ਵੀ ਕੁਝ ਇਜਾਦਾਤ ਉਹਨਾਂ ਨੇ ਕੀਤੀਆਂ ਨੇ ਨਾ, ਜਿੱਥੇ ਤੁਹਾਨੂੰ ਜ਼ਰੂਰਤ ਪੈਂਦੀ ਇੰਗਲਿਸ਼ ਦੀ, ਉਹ ਸਾਰੀਆਂ ਉਹਨਾਂ ਨੇ ਕੀਤੀਆਂ ਤੇ ਉਹਨਾਂ ਨੇ ਆਪਣੀ ਜ਼ੁਬਾਨ 'ਚ ਕਰਨੀਆਂ ਸੀ। ਉਹਨਾਂ ਨੇ ਆਪਣੀ ਜ਼ੁਬਾਨ 'ਚ ਕਰਨੀ। ਤੁਸੀਂ ਕੋਈ ਚੀਜ਼ ਬਣਾ ਲਓ, ਤੁਸੀਂ ਆਪਣੀ ਜ਼ੁਬਾਨ 'ਚ ਬਣਾ ਉਸਤਾਦ ਜੀ ਮੈਂ ਆਪਣੀ ਕੋਈ ਲਹਿਦਾ ਹੀ ਜ਼ੁਬਾਨ ਕੱਢਣੀ ਜਾ ਰਹੀ ਯੂਨੀਕ ਜੀ। ਤੂੰ ਇਹੀ ਕੱਢ ਲਾ, ਇਹ ਲਹਿਦਾ ਹੀ ਆ। ਐਂ ਕੱਢ ਕੇ ਫਿਰਿਓ ਗੱਲ ਲੈ ਆ ਤੂੰ ਕਹ ਮੈਂ ਲਹਿਦਾ ਜ਼ੁਬਾਨ, ਤੂੰ ਕਿਹੜੀ ਆਪਣੀ? ਉਸਤਾਦ ਜੀ ਮੈਂ ਕਹਿੰਦਾ ਵਾਂ ਕਿ ਉਸ ਕੜੇ ਮਸਤਾਨ ਕੱਢ ਲਾ। ਨਹੀਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਉਸਤਾਦ ਜੀ, ਇੱਕ ਬੋਲੀ ਨਵੀਂ ਇਜਾਦ ਹੋਈ ਹੈ, ਨਵੀਂ ਬੋਲੀ ਦਾ ਦਾਵਾ ਹੋਇਆ ਬਾਹੂਬਲੀ ਦੇ ਵਿੱਚ, ਜਿਹਨੇ ਕਿਹਾ ਨਿੰਤਾ ਇਹ ਉਹ, ਉਹਦੇ ਡਾਇਰੈਕਟਰ ਨੇ ਕਿਹਾ ਕਿ ਇਹ ਬੋਲੀ ਕੋਈ ਨਹੀਂ, ਇਹ ਮੈਂ ਇੱਕ ਆਪਣੇ ਨੂੰ ਹੀ ਹੈ ਨਾ ਤਰਤੀਬ ਦਿੱਤੇ ਸੀ ਅਲਫਾਜ਼ ਤੇ ਉਹ ਮੈਂ ਲਿਖੀ ਗਿਆ ਕਿਹੜੀ? ਨਿੰਤਾ ਟਿੰਤਾ ਉਹ ਕਈ ਤਰ੍ਹਾਂ ਨਿੰਦਾ ਇੰਦਾ ਤਸ ਕੂਜ਼ਾ ਨਿੰਤੂ ਸੁਖਾਸ ਕੋਈ ਤਾਂ ਲਫਾਜ਼ ਬੋਲਦਾ ਵਾ ਕਿ ਯਾਨੀ ਕਿ ਸਾਡੇ ਯਾਰ ਉਹ ਜਿਹੜੀ ਉਹ ਕੋ ਕਈ ਜਰਾ ਕਈ ਨਿੰਦਾ ਇੰਦਾ ਲਗਾ ਬਾਗੂਸ ਭਾਈ ਜਾਨ ਬੋਲੀ, ਉਹ ਜਿਹੜੀ ਬੋਲੀ ਉਹਦੇ ਚ ਆਪਟੋਕਲਿਪਟੋ ਚ, ਆਪਟੋਕਲਿਪਟੋ ਨਹੀਂ ਜਿਹੜੀ ਫਿਲਮ? ਹਾਂ ਉਹ ਤੇ ਇੰਗਲਿਸ਼ ਨਹੀਂ ਸਾਦੀ, ਨਹੀਂ ਇੰਗਲਿਸ਼ ਬੋਲੀ ਨਹੀਂ ਇੰਗਲਿਸ਼ ਤਾਮਲ ਨਹੀਂ ਓਏ। ਕਿਹੜੀ ਉਸਤਾਦ ਜੀ ਦੁਨੀਆ ਦੇ ਕਮ 334 ਜ਼ੁਬਾਨਾਂ ਵਾ। ਨਹੀਂ ਹੈ 334 ਸ਼ਾਇਦ ਪਾਕਿਸਤਾਨ ਚ ਹੀ ਹੋਣ। ਕਿੰਨੀਆਂ ਜ਼ਿਆਦਾ ਇਸ ਤੋਂ? ਬਹੁਤ ਜ਼ਿਆਦਾ ਜ਼ਬਾਨ ਬਹੁਤ ਸਭ ਤੋਂ ਜ਼ਿਆਦਾ ਜ਼ਬਾਨਾਂ ਕਿਹੜੇ ਮੁਲਕ 'ਚ ਬੋਲੀਆਂ ਜਾਂਦੀਆਂ? ਇੰਡੀਆ ਚ ਇੰਡੀਆ ਚ 763। ਹਾਂਜੀ ਸਾਹਿਬ ਮੈਨੂੰ ਪਤਾ ਹੈ। ਲੇਕਿਨ ਉਸਤਾਦ ਜੀ ਉਹ ਬੋਲੀ ਮੈਂ ਕਹਿ ਰਿਹਾ ਮੈਂ ਕਿਉਂਕਿ ਆਪਣੀ ਮੇਰੀ ਯਾਦ ਹੋਵੇ ਜਿਹਦਾ ਮੈਂ ਮੁਤਰਕ ਹੋਵਾਂ, ਕੀ ਉਹ ਆਪ ਹੀ ਸਦਰੋਂ ਹਾਂ, ਪਾਣੀ ਹੋਣ। ਬਾਨੀ ਹੋਵਾਂ। ਹਾਂ ਯਾਰ ਇੱਕ ਬੋਲੀ ਇਦਾਂ ਦੀ ਯਾਦ ਕਰੀ ਜਿਸ ਲਫ਼ਜ਼ ਨਾ ਹੋਣ। ਵਾਦਾਂ ਟੀ ਪੰਜ ਚੋਂ ਕਾਟੀ ਚੋਂ ਪੰਸਨ ਤੋਂ ਆਉਂਦਾ ਚਾ। ਹਾਂ ਉਸਤਾਦ ਜੀ ਮੇਰੇ ਜ਼ੇਲ 'ਚ ਸੀ ਇਹੋ ਜਿਹੀ ਕੋਈ ਹੋਣੀ ਚਾਹੀਦੀ ਹਨਾ? ਜਿਹੜੀ ਕਿਸੇ ਲਫ਼ਜ਼ ਨਾ ਹੋ। ਬਣ ਗਈ ਜ਼ਬਾਨ। ਬਣ ਗਈ। ਮੈਂ ਭਲਾ ਕੀ ਕਿਹਾ ਵਾ? ਤੁਸੀਂ ਕਿਹਾ ਵਾ ਕਿ ਜ਼ਬਾਨ ਐਸੀ ਬਣਾ ਜਿਹਦੇ ਚ ਲਫਾਜ਼ ਨਾ ਹੋਣ, ਬਸ ਬੋਲਣਾ ਹੋਣ, ਹਾਂ। ਗੱਲਾਂ ਨਾ ਹੋਣ, ਟੀ ਲਫਜ਼ ਇਹਦਾ ਮਤਲਬ ਉਹ ਰਿਹਾ। ਕਰਤੂਨ ਹਾਂ ਉਰੇ ਆ ਇਹ ਪਰਾ ਪੱਟ ਮੈਂ ਜਾ ਰਿਹਾ ਹੂੰ, ਹੈ। ਮੈਂ ਜਾ ਰਿਹਾ ਅੱਛਾ ਨਹੀਂ ਇਹਨੇ ਬਗੈਰ ਤੇ ਕੀਤੀ ਇਹਦਾ ਮਤਲਬ ਹੈ ਨਹੀਂ ਇੱਕ ਲਫ਼ਜ਼ ਹੋਵੇ ਇੱਕ ਸਿੱਧਾ। ਲਫ਼ਜ਼ ਆ ਉਹ। ਆ ਦੇਖੋ ਉਠੋ ਆ ਲਫਜ਼ ਆ ਠੀਕ ਆ। ਤੇ ਦਫਾਓ ਆ ਵੀ ਜਿੱਦਾਂ ਸ਼ਾਰਟ ਹੈ ਉਹਨੇ ਦੱਸ ਦਿੱਤਾ। ਲਫਜ਼ ਨਾ ਹੁਣ ਉਸਤਾਦ ਜੀ ਨੇ ਕਿਹਾ ਵਾ ਆਵਾਜ਼ ਹੋਵੇ। ਸੈਟ ਰੈਡੀ ਅਰੇ ਇਹਦਾ ਮਤਲਬ ਆ ਪਾਣੀ ਮੈਨੂੰ ਵਾਸ਼ਰੂਮ ਚ ਲੈ ਜਾ। ਨਹੀਂ ਪਾਣੀ ਪੀਣ ਦਾ ਤਾਂ ਈਜ਼ੀ ਹੈ ਨਾ, ਉਹਦਾ ਤਾਂ ਮੈਨੂੰ ਪਤਾ ਹੈ। ਕੀ ਉਹ ਬਾਕੀ ਨਹੀਂ ਉਸਤਾਦ ਜੀ ਸੱਚੀ ਢੇਰ ਜੀ ਬਣੀ ਜਾਣ ਡਈ ਆ। ਬਣ ਜਾਣੀ ਮੈਂ ਉਹ ਵੀ ਬਣ- ਪਰੇਸ਼ਾਨ ਆ। ਯਾਰ ਤੂੰ ਇਹਦੇ ਕੀ ਕਰਨਾ ਤੂੰ ਉਹਨੂੰ? ਮੈਂ ਉਸਤਾਦ ਜੀ- ਢੇਰੀ ਆਪਣੇ ਘਰ ਲੈ ਜਾ ਤੇ ਭਰਤੀ ਪਾ ਦੇ ਠੀਕ ਆ, ਆ ਗਿਆ ਤੂੰ ਚੰਗਾ ਰਿਹਾ। ਉੱਥੇ ਜਾ ਕੇ ਭਰਤੀ ਪਾ ਦੇ। ਭਾਈ ਮੈਂ ਸਭ ਲੈ ਜਾਂਦਾ ਯਾਰ ਸਾਰੀ ਉਹ ਲੈਜੈਂਡ ਪਤਾ ਕਿਹਨੂੰ ਕਹਿੰਦੇ ਆ ਯਾਰ, ਕਿ ਦੱਸਿਆ ਵੀ ਉਸਤਾਦ ਜੀ ਨੇ ਹਰ ਇੱਕ ਨੂੰ ਮੂੰਹ ਚੁੱਕ ਕੇ ਲੈਜੈਂਡ ਨਹੀਂ ਆਹ ਕਹਿੰਦੇ। ਯਾਰ ਇਹ ਕਿਸੀ ਗੱਲ ਆ? ਲੈਜੈਂਡ ਲੋ ਜਿਹੜਾ ਕੋਈ ਨਹੀਂ ਇੱਥੇ ਲੈਜੈਂਡ, ਉਦੋਂ ਜਿਹਦਾ ਜਿਹੜਾ ਥੋੜਾ ਜਿਹਾ ਮਸ਼ਹੂਰ ਹੈ ਉਹਨੂੰ ਲੈਜੈਂਡ ਕਹਿਣ ਲੱਗ ਪੈਂਦੇ ਆ। ਆਪਾਂ ਤੇ ਲੈਜੈਂਡ ਸੈਲੈਬ੍ਰਿਟੀ ਕਹਿ ਸਕਦੇ ਹਾਂ ਸਲੈਬ ਸੈਲੈਬ੍ਰਿਟੀ ਮਸ਼ਹੂਰ ਆਦਮੀ ਨੂੰ ਕਹਿੰਦੇ ਨੇ। ਲੈਜੈਂਡ ਉਹਨੂੰ ਕਹਿੰਦੇ ਨੇ ਜਿਹਨੂੰ ਤਾਰੀਖ ਯਾਦ ਰੱਖੇ। ਯਾਦ ਰੱਖੇ। ਵਾਹ ਵਾਹ। ਸਾਜੀ ਇੱਥੇ ਨਿੱਕਾ ਜਿਹਾ ਕੋਈ ਆਰਟਿਸਟ ਆ, ਕੋਈ ਮੇਰੇ ਵਰਗਾ ਕੋਈ, ਉਹਨੂੰ ਵੀ ਲੈਜੈਂਡ। ਲੈਜੈਂਡ ਤੇ ਉਹ ਆ ਜਿਹਦੇ ਯਾਨੀ ਕਿਹਨੂੰ ਲੈਜੈਂਡ ਕਹੋਗੇ ਤੁਸੀਂ, ਕਿ ਜਿਹਨੂੰ ਫਿਰ ਸਦੀਆਂ ਤੱਕ ਕੋਈ ਤਾਰੀਖ ਯਾਦ ਰੱਖੇ,
ਉਹ ਐਸਾ ਕੰਮ ਕਰਕੇ ਜਾਵੇ, Legend- ਉਹਨੂੰ ਕਹਿੰਦੇ ਲੈਜੈਂਡ। ਮਤਲਬ ਸੁਲਤਾਨ ਆਈ ਸਾਹਿਬ, ਨੁਸਰਤ ਫਤਿਹ ਅਲੀ ਨੁਸਰਤ ਖਾਨ। ਫਤਿਹ ਅਲੀ ਖਾਨ ਸਾਹਿਬ, ਦਲੀਪ ਕੁਮਾਰ ਸਾਹਿਬ, ਮਾਈਕਲ ਜੈਕਸਨ। ਮਾਈਕਲ ਜੈਕਸਨ। ਮੈਡਮ ਉਸਤਾਦ ਜੀ ਬੇਸਿਕ ਤੌਰ ਤੇ ਲੈਜੈਂਡ ਦਾ ਮਤਲਬ ਹੈਗਾ ਕਿ ਕੋਈ ਐਸਾ ਕੰਮ ਜਿਹੜਾ ਉਹ ਤੋਂ ਇਲਾਵਾ ਕੋਈ ਹੋਰ ਨਾ ਕਰ ਸਕਦਾ, ਨਹੀਂ 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 ਨਹੀਂ, ਉਹਨੂੰ ਨਹੀਂ ਨਹੀਂ legend ਉਸਤਾਦ ਜੀ ਨਾਲੇ ਮੌਜੂਦਾ ਬੰਦੇ ਨੂੰ ਤੁਸੀਂ ਲੇਜੈਂਡ ਕਹਿ ਸਕਦੇ ਹੋ। ਉਹ ਨਹੀਂ, ਹੁਣ ਤੇ ਲੈਜੈਂਡ, ਹੁਣ ਤੇ ਆਮ ਆਦਮੀ ਘੱਟ ਨੇ, ਲੈਜੈਂਡ ਬਹੁਤੇ ਤੁਰੇ ਫਿਰਦੇ ਨੇ। ਇੱਕ ਪਤਾ ਲੱਗਾ ਜੀ ਭਾਜੀ 400 ਆਮ ਬੰਦਾ 1000 ਬੰਦਾ ਇਕੱਠਾ ਹੋਇਆ ਇੱਕ ਲੈਜੈਂਡ ਨੂੰ ਵੇਖਣ ਲਈ। ਲੇਜੈਂਡ ਆਹੋ ਹੁਣ 850 ਲੈਜੈਂਡ ਆ ਤੇ ਜਿਹੜਾ ਆਮ ਦੇਖਣ ਵਾਲਾ ਉਹ 85 ਬੰਦੇ ਹੁੰਦੇ। ਦੱਸ ਯਾਰ, ਹੁਣ ਤਾਂ ਜਿਹਨੂੰ ਤੁਸੀਂ ਪੁੱਛ ਲਓ, ਜਿਹੜਾ ਮਾੜਾ ਜਿਹਾ YouTube ਤੇ ਕਿਤੇ ਆ ਕੇ ਕਹਿੰਦਾ ਲੈਜੈਂਡ ਆ ਜੀ, ਲੈਜੈਂਡ ਭਾਏ ਨਾ, ਹੁਣ ਤਾਂ ਤੁਸੀਂ ਕਿਤੋਂ ਥੋੜਾ ਜਿਹਾ ਦੀ ਤਹਿਕੀਕ ਕਰਨਾ ਕਿ ਲੈਜੈਂਡ ਜਿਹੜਾ ਇਹ ਕਿਆ ਕਿਸ ਬੰਦੇ ਨੂੰ ਕਿਆ ਜਾਂਦਾ। ਕਿਸ ਬੰਦੇ ਨੂੰ? ਉਸਤਾਦ ਜੀ ਲੇਕਿਨ ਤੁਹਾਡੇ ਇਸ ਸੈੱਟ ਤੇ ਵੀ ਅੱਲਾ ਦੇ ਹੁਕਮ ਨਾਲ ਇੱਕ ਲੈਜੈਂਡ ਬੈਠਾ ਬੰਦਾ। ਏਦਾਂ ਉਹ ਹੀ ਨਹੀਂ ਯਾਰ ਭਰਾਵਾ, ਮੈਂ ਇੱਕ ਲੈਜੈਂਡ ਇੱਕ ਲੀਂਜ। ਉਹ ਤੁਸੀਂ ਪਿਆਰ ਕਰਦੇ ਹੋ, ਤੁਹਾਡੀ ਮਿਹਰਬਾਨੀ ਆ, ਲੇਕਿਨ ਨਹੀਂ ਇੰਜ ਨਹੀਂ। ਨਹੀਂ ਉਸਤਾਦ ਜੀ ਅਸੀਂ ਚਲੋ ਇਹ ਹੀ ਮੰਨ ਲਓ ਇਹ ਬੈਠਾ ਹੈ ਇੱਕ ਇਸ ਸੈੱਟ ਤੇ। ਲੇਕਿਨ ਉਸਤਾਦ ਜੀ ਦਾ ਲੇਜੈਂਡ ਬਣਦਾ ਹੈ, ਉਹਨਾਂ ਦਾ ਸਫ਼ਰ ਹੋਰ ਆ। ਆ ਭਾਈਆਂ ਨੂੰ ਜੋੜੋ ਜਾਣਾ ਇੱਥੇ। ਮੈਂ ਉਹਨੂੰ ਕਹਿੰਦਾ ਐਸ ਸੈਟ ਤੇ ਕੌਣ ਲੈਜੈਂਡ ਬੈਠਾ? ਉਸਤਾਦ ਜੀ ਵਨ ਐਂਡ ਓਨਲੀ ਤੁਸੀਂ ਬਸ ਕਿਉਂ ਕਿ ਤੁਸੀਂ ਸਫਰ ਦਾ, ਉਸਤਾਦ ਜੀ ਲੈਜੈਂਡ ਨਹੀਂ ਹੈਗੇ। ਮੈਨੂੰ ਕੀ ਤਾਰੀਖ ਯਾਦ ਰੱਖੀ? ਬਲਕਿ ਤੁਸੀਂ ਲੈਜੈਂਡ ਨਹੀਂ ਹੋ, ਤੁਸੀਂ ਗੋਟ ਹੋ। ਓਏ ਬੱਕਰੀ। ਨਹੀਂ GOAT ਗੋਟ। ਅੱਛਾ ਨਹੀਂ, ਮੈਨੂੰ ਕੀ ਤਾਰੀਖ ਯਾਦ ਰੱਖੀ? ਤੁਹਾਨੂੰ ਤਾਰੀਖ ਤੁਹਾਡੀ ਡਬਿੰਗ ਹੀ, ਹੁਣ ਲੋਕਾਂ ਨੇ ਕਹਿਣਾ ਕਿ ਤਾਜਪੋਸ਼ੀ, ਮੈਂ ਤੁਹਾਡੀ ਡਬਿੰਗ ਨੂੰ ਇੱਕ ਸ਼ਾਹਕਾਰ ਮੰਨਦਾ ਹਾਂ, ਸ਼ਾਹਕਾਰ। ਔਰ ਅੱਛਾ, ਮੈਨੂੰ ਲੋਕੀ ਯਾਦ ਰੱਖਣਗੇ। ਯਾਦ ਰੱਖਣਗੇ। ਫਿਰ ਤੁਸੀਂ ਇੱਥੇ ਵੀ ਬੜਾ ਨੌਲੇਜ ਵੰਡਿਆ ਕਾਮੇਡੀ ਦੇ ਨਾਲ ਤੁਸੀਂ ਇੱਕ ਲੈਜੈਂਡ ਹੋ ਪਰ ਨਹੀਂ ਲੈਜੈਂਡ ਉਸਤਾਦ ਜੀ ਆ। ਸੱਚੀ ਮੁੱਚੀ। ਮੈਂ ਕਹਿੰਦਾ ਨਹੀਂ ਹੈ ਲੈਜੈਂਡ ਆਪਣੇ ਫਨ ਦਾ ਇੱਕ ਮਿੰਟ ਆ ਜਾਓ ਭਾਜੀ, ਤੁਸੀਂ ਨਾ ਥੱਲੇ ਕਮੈਂਟ ਦੱਸਣਾ, ਮੇਰਾ ਤੁਹਾਨੂੰ ਪਤਾ ਹੀ ਹੈ ਸਾਰਾ। ਮੈਂ ਤੁਹਾਨੂੰ ਲੈਜੈਂਡ ਦੀ ਤਾਰੀਖ ਸ਼ਨਾਖਤ ਦੱਸਦੀ ਕਿ ਲੈਜੈਂਡ ਉਹਨੂੰ ਕਹਿੰਦੇ ਨੇ ਜਿਹਨਾਂ ਕ੍ਰੀਏਟਿਵ ਆਪ ਯਾਦ ਕੀਤਾ ਹੋਵੇ, ਜਿਹਨੇ ਕੁਝ ਕ੍ਰੀਏਟਿਵ ਪਲੱਸ ਜਿਹਨੂੰ ਉਹਦੇ ਮਰਨ ਤੋਂ ਬਾਅਦ ਵੀ ਲੋਕ ਯਾਨੀ ਤਾਰੀਖ ਉਹਨੂੰ ਯਾਦ ਰੱਖੇ ਕਿਸੇ ਕੰਮਾਂ 'ਚ ਕਿ ਯਾਰ ਇਸ ਬੰਦੇ ਨੇ ਆ ਕੰਮ ਕੀਤਾ ਸੀ। ਹੁਣ ਇਹ ਨਹੀਂ ਵੀ ਹੁਣ ਇੱਕ ਬੰਦੇ ਨੇ ਅੱਲਾ ਮਾਫੀ ਦੇਵੇ ਕਿ ਵੀ ਕਿਸੇ ਨੇ ਕੋਈ ਨੈਗੇਟਿਵ ਪਹਿਲੂ ਦੇ ਵਿੱਚ ਕਿਸੇ ਨੇ ਕਿਸੇ ਬੱਚੀ ਨਾਲ ਕੋਈ ਗਲਤ ਕਰਤਾ ਤੇ ਉਹਨੂੰ ਵੀ ਜ਼ਾਹਰੀ ਬਾਤ ਉਹਦਾ ਵੀ ਤਾਂ ਹਵਾਲਾ ਦਿੱਤਾ ਹੀ ਜਾਣਾ ਨਾ। ਨਹੀਂ, ਲੈਜੈਂਡ ਮਤਲਬ ਕਿ ਪੋਜ਼ਿਟਿਵ ਵੇ ਦੇ ਵਿੱਚ ਵੀ ਆਣਾ। ਹੀਰੋਜ਼। ਲੇਕਿਨ ਤੇ ਤੁਸੀਂ ਦੱਸਣਾ ਕਿ ਵੀ ਮੈਂ ਲੈਜੈਂਡ ਹੈਗਾ ਕਿ ਨਹੀਂ ਹੈਗਾ। ਲੈਜੈਂਡ ਨਹੀਂ ਉਸਤਾਦ ਜੀ ਤੁਸੀਂ- ਮਤਲਬ ਹਾਂ, ਮੈਂ ਇਹੀ ਤੈਨੂੰ ਕਹਿ ਤੁਸੀਂ ਰਿਹਾ। ਹੈਗੇ ਹੋ ਲਿਵਿੰਗ ਲੈਜੈਂਡ। ਉਹ ਲਿਵਿੰਗ ਲੇਜੈਂਡ ਨਹੀਂ ਹੋ ਭਾਈ। ਸਤਾਈ ਤੁਸੀਂ ਸੁਪਰ ਡੂਪਰ ਸਟਾਰ ਹੋ। ਤੁਸੀਂ ਨਾ ਆਪਣੇ ਫਨ ਦਾ ਲੋਹਾ ਸਹੀ ਮਨਾਉਣ ਦੇ, ਤੁਸੀਂ ਮੇਲਿਆਂ ਦਾ ਨਿਕਲੋ, ਤੁਸੀਂ ਨਿਕਲੋ ਰੱਖ ਆਹੋ ਨਹੀਂ ਸੱਚੀ ਤਾਂ ਲੋਕ ਨਹੀਂ ਮੈਂ ਆਪ ਹੀ ਨਹੀਂ ਮਨਵਾ ਰਿਹਾ, ਪਤਾ ਕੀ ਗੱਲ ਆ, ਉਹ ਇੱਥੇ ਠੀਕ ਆ, ਲੋਹਾ ਮਨਵਾ ਕੇ ਨਾ ਬੰਦਾ ਚੱਪਿਆ ਜਾਂਦਾ ਵਾ। ਨਹੀਂ ਚੱਪੇ ਨਹੀਂ ਜਾਂਦੇ ਨਹੀਂ ਨਾ, ਇਹਨੂੰ ਨਹੀਂ ਨਾ ਪਤਾ। ਤੂੰ ਲੋਹਾ ਮਨਵਾ ਲੈਣਾ ਹੈ ਜੀ। ਉਸਤਾਦ ਹੋਣਾ ਜੇ ਲੋਹਾ ਮਨਵਾਉਣਾ ਹੋਵੇ ਤਾਂ ਕੀ ਕਰਨ? ਉਹ ਫਨ ਦਾ ਲੋਹਾ ਮੈਂ ਕਹਿੰਦਾ ਉਹ ਫਨ ਦਾ ਲੋਹਾ ਹੁੰਦਾ ਵਾ ਫਨ ਦਾ ਲੋਹਾ ਕੀ ਹੁੰਦਾ? ਵੀ ਯਾਰ ਤੁਸੀਂ ਇੱਕ ਮਿੰਟ ਯਾਰ ਮਿੱਠੇ ਉਸਤਾਦ ਜੀ ਫਨ ਦਾ ਲੋਹਾ ਨਹੀਂ ਹੁੰਦਾ, ਲੋਹੇ ਦਾ ਫਨ ਹੁੰਦਾ ਵਾ। ਇਹਨੂੰ ਮੈਨੂੰ ਦੱਸੋ ਨਾ, ਮੈਨੂੰ ਮੇਰੀ ਸਲਾਹ ਕਰੋ। ਫਨ ਦਾ ਲੋਹਾ ਕੀ ਆ? ਮਿੱਠਾ ਜੀ ਦੱਸੋ ਜ਼ਰਾ ਮੈਨੂੰ ਦੱਸ ਨਾ। ਇਹਨਾਂ ਅਰਸਾ ਹੋ ਯਾਰ ਗਿਆ ਸਾਨੂੰ। ਫਨ ਦਾ ਲੋਹਾ ਹੁੰਦਾ ਵੀ ਯਾਰ ਕਿ ਹਰ ਵਾਰ ਯਾਰ ਦੇਖੋ ਕਿ ਨਾ, ਜਿਹੜਾ ਫਨ ਆ ਨਾ ਲੋਹੇ ਵਰਗਾ ਵਾ ਕਿ ਯਾਰ ਇਹ ਬੰਦਾ ਕੰਮ ਕਰਦਾ ਹਾਂ। ਆ ਗਿਆ ਹੁਣ ਫਿਲਮ 'ਚ ਆ ਗਿਆ ਥੀਏਟਰ, ਅਕਸਰ ਸਿਨੇਮੇ ਦੇ ਵਿੱਚ ਪੌਣੇ ਘੰਟੇ ਦੀ ਫਿਲਮ ਲੰਘ ਜਾਂਦੀ, ਇੰਜ ਕਰਕੇ ਐਂਟਰੀ ਹੁੰਦੀ ਹੈ, ਵੱਡੀ ਕਲੈਪ ਹੋ ਜਾਂਦੀ, ਹਾਂ ਉਹਨੂੰ ਕਹਿੰਦੇ ਆ ਲੋਹੇ ਦਾ ਫਨ। ਮੈਂ ਉਹੀ ਤੁਹਾਨੂੰ ਕਹਿਣਾ ਕਿ ਤੁਸੀਂ ਆਪਣੇ ਫਨ ਦਾ ਲੋਹਾ ਅੱਧਾ ਕੁ ਮਨਵਾਇਆ ਵਾ, ਪੂਰਾ ਉਦੋਂ ਮਨਾਇਆ ਜਾਣਾ। ਨਹੀਂ, ਮੈਂ ਪੂਰਾ ਬਣਵਾਉਣਾ ਹੀ ਨਹੀਂ, ਮੈਂ ਇਹ ਵੀ ਘਟਵਾ ਰਿਹਾ ਵਾ, ਮੈਂ ਵੀ ਥੋੜਾ ਥੋੜਾ ਘਟਾ ਰਿਹਾ। ਨਹੀਂ ਕੀ ਸਾ- ਗੱਲ ਕੀ ਸਾਰੀ ਨਹੀਂ ਭਾਈ, ਨਹੀਂ ਰਹਿਣ ਦੇ, ਉਹਦਾ ਕੀ ਕੋਈ ਮਿਊਸ ਹੋ ਉਹ ਗਿਆ? ਭਾਈ ਤੂੰ ਰਹਿਣ ਦੇ, ਛੱਡ ਦੇ। ਮੈਂ ਤੇ ਇੱਕ ਇੰਤਸ਼ਾਰੀ ਜੀ ਗੱਲ ਕਰਨ ਲੱਗਾ ਸੀ, ਸਾਰੇ ਦੇ ਭਲੇ ਦੀ ਗੱਲ ਹੋਵੇ ਕਿ ਯਾਰ ਤੁਸੀਂ ਗੈਦਰਿੰਗ ਚੋਂ ਨਿਕਲਿਆ ਕਰੋ, ਮਜ਼ੇ ਕਰੋ ਮੇਲਿਆਂ ਦੇ ਚਲੇ ਗਏ ਮੰਡੀ ਨਹੀਂ, ਚ ਸ਼ੂਟ ਕਰਨੀ ਹੈ ਵੈਸੇ ਹੀ। ਵੈਸੇ enjoy ਹਾਂ, ਵੈਸੇ ਤੇ ਭਾਵੇਂ ਜਿੱਥੇ ਮਰਜ਼ੀ ਲੈ ਜਾ ਮੈਨੂੰ, ਵੈਸੇ ਤੇ ਭਾਵੇਂ ਮੈਨੂੰ ਤੂੰ ਜਿੱਥੇ ਮਰਜ਼ੀ ਲੈ ਜਾ। ਮਸਤਾਨਾ ਸਾਹਿਬ ਯਾਦ ਆ ਗਏ। ਹਾਂ। ਨਹੀਂ ਮਹਿਮਾਨ ਖਸੂਸੀ ਬਣੋ, ਕਿਤੇ ਜਾ ਕੇ ਕਿਤੇ ਸ਼ੁਆਂ ਕਿਤੇ ਫਿਰ ਤੁਰੇ ਇੰਜੋਏ ਕਰੋ। ਤੁਸੀਂ ਅੰਦਰ ਕਾਹਤੋਂ ਚਕੜ ਲਿਆ ਆਪਣੇ ਆਪ? ਆਪਣੇ ਫਨ ਦਾ ਲੋਹਾ ਅੱਛੇ ਤਰੀਕੇ ਨਾਲ ਬਣਾਓ। ਟੂਰਨਾਮੈਂਟਾਂ 'ਚ ਜਾਓ। ਤਰੀਕ ਉਹਨਾਂ ਨੂੰ ਯਾਦ ਰੱਖਦੀ, ਜਿਹੜੇ ਬਾਹਰ ਨਿਕਲੇ, ਜਿਹੜੇ ਅੰਦਰ ਰਹਿ ਗਏ ਤਰੀਕ ਨੇ ਉਹਨੂੰ ਭੁਲਾਤਾ ਵਾ। ਭਲਾਤਾ ਯਾਰ ਮੈਨੂੰ ਭੁਲਾ ਦੇਵੇ ਤਾਰੀਖ। ਹਾਂ ਹਾਂ, ਛੱਡ ਦੇ। ਲੇਕਿਨ ਤੁਸੀਂ ਨਾ ਭੁੱਲ ਜਾਣਾ ਉਸਤਾਦ ਜੀ ਤੁਸੀਂ ਤੇ ਤਾਰੀਖ ਨੂੰ ਯਾਦ ਰੱਖੋ। ਮੈਂ ਕਹਿੰਦਾ ਹੁਣ ਕਹਿੰਦੇ ਆ ਉਸਤਾਦ ਜੀ ਯਾਰ ਉਹਨਾਂ ਨੂੰ ਯਾਦ ਆ। ਇਤਿਹਾਸ ਆਪਣਾ ਯਾਦ ਰੱਖਿਆ, ਉਹ ਯੁੱਧ 'ਚ ਹਮੇਸ਼ਾ ਕਾਮਯਾਬ ਹੁੰਦੇ। ਯੁੱਧ ਮੈਂ ਕਹਿੰਦਾ ਮੈਨੂੰ ਐ ਲੱਗਣਾ ਵੀ ਫੂਕ ਬਣਾਉਣਾ। ਵੈਰੀ ਯੁੱਧ ਯਾਰ, ਵੈਰੀ ਯੁੱਧ। ਤੇਰੇ ਯੁੱਧ ਪੁੱਤਰਾਂ ਦੀ ਖੈਰ ਹੋਵੇ। ਉਸਤਾਦ ਜੀ ਮੈਂ ਤੁਹਾਨੂੰ ਕਹਿਣ ਡਿਆ ਮੈਂ ਜਦੋਂ ਤਾਰੀਖ ਦੇ ਪੰਨੇ ਤੁਸੀਂ ਪਲਟੋਗੇ ਨਾ, ਹਾਂ ਇੱਕ ਫਰਕਾ ਆਪਣੇ ਲਈ ਰੱਖੋ ਕਿ ਇਹ ਮੈਂ ਪੰਨਾ ਆਪ ਲਿਖਣਾ ਹਾਂ ਓਏ, ਜਾਂ ਲੋਕ ਲਿਖਣ। ਵਾਹ ਵਾਹ ਵਾਹ।
ਸੁਨਹਿਰੀ ਹਰਫ ਕੋਈ 골ਡਨ ਨਹੀਂ ਹੁੰਦੇ, 골ਡਨ ਸੇ ਨਹੀਂ ਹੁੰਦੀ, ਕੋਈ ਸੁਨਹਿਰੀ ਹਰਫ ਨਹੀਂ ਹੁੰਦੇ, ਉਹਨਾਂ ਨੂੰ ਲਿਖਣਾ ਹੀ ਸੁਨਹਿਰੀ ਹੁੰਦਾ ਹੈ। ਯਾਰ ਇਦਾਂ ਦਾ ਮਸਤਰਾ ਕਿਤੇ ਗੱਲ ਦੀ ਸਮਝ ਆਉਂਦੀ ਹੋਰ ਮਜ਼ਾ ਆਉਂਦਾ ਸੀ। ਇਦਾਂ ਦਾ ਮਸਤਰਾ ਪੀਪੜੀ ਵਾਲੀ ਜੁੱਤੀ ਥੱਲੇ ਲੈ ਕੇ ਸੌਂਦਾ, ਜਦੋਂ ਰਾਮ ਜਿੱਧਰ ਨੂੰ ਪਾਸਾ ਕਰਦਾ ਉਧਰ ਪੀ ਦੀ ਆਵਾਜ਼ ਪੀ ਤੂੰ ਕਿ ਜੁੱਤੀ ਤੋਂ ਲਗਾ ਯਾਰ ਨਾ ਇਹ ਵੈਸੇ ਤਾਂ ਗੱਲ ਦਾ ਮਜ਼ਾ ਲਿਆ ਕਰ। ਮਜ਼ਾ ਲੈਣ ਦੇ ਹਾਂ ਨਾ ਕਰ ਯਾਰ, ਇਹ ਸਾਰੀ ਰਾਤ ਮੰਜੀ ਤੇ ਵੀ ਨਹੀਂ ਪਤਾ ਲੱਗਿਆ ਤੇ ਉਹ ਕਿੱਥੇ ਆ। ਆਜ ਕਿਤੋਂ ਆਹੋ। ਨਹੀਂ ਉਸਤਾਦ ਦੀ ਢੇਰੀ ਬੜੀ ਜਾਣ ਰਹੀ ਸੱਚੀ ਇਹ ਉਹ ਢੇਰੀ ਆਪਣੇ ਘਰ ਲੈ ਜਾ ਤੇ ਉਹਨਾਂ ਨੂੰ ਕਹਿ ਪਿੱਛੇ ਲੁਕ ਕੇ ਢੇਰੀ ਦੇ ਝਾਤੀਆਂ ਮਾਰਨ, ਝਾਤੀਆਂ ਮਾਰਨ ਪਿੱਛੇ ਲੁਕ ਕੇ ਝਾਤੀਆਂ ਮਾਰਨ। ਮੇਰਾ ਦਿਮਾਗ ਖਰਾਬ ਕਰਨ ਡਿਆ ਜੀ। ਇਹਨੇ ਮੇਰੇ ਕੋਲ ਯਾਰ ਘਰ ਕਿਉਂ ਜਾਣਾ ਤੂੰ? ਮੈਂ ਘਰ ਨਹੀਂ, ਆਪਣੇ ਵਿਹੜੇ 'ਚ ਰੱਖ ਦੇ, ਢੇਰੀ ਆਪਣੀ ਗਲੀ 'ਚ ਰੱਖ ਦੇ ਤਾਂ ਕਿ ਲੋਕ ਆਏ ਇਹ ਝਾਤੀਆਂ ਮਾਰਨ। ਬੇੜਾ ਕਬਰਸਤਾਨ ਤੋਂ ਵੀ ਸਾਡੇ ਘਰ 'ਚ ਹੀ ਆਉਂਦਾ। ਕਿਆ ਕੰਮ ਨਹੀਂ ਉਸਤਾਦ ਸੱਚੀ ਤੁਸੀਂ ਉਸਤਾਦ ਜੀ ਕੋਈ ਪਰੋ ਨਾ ਸੈਡ ਪੋਸਟ ਦੇਖੋ ਐ ਲੱਗਣੇ ਔਰ ਇੱਥੋਂ ਵੀ ਇੱਕ ਬੁਗਾ ਜਿਹਾ ਬਣਦਾ ਪਿੱਛੋਂ ਨਹੀਂ ਨਹੀਂ ਲੱਗਦੇ ਆ ਭਾਈ ਤੁਸੀਂ। ਯਾਰ ਚੱਲ। ਨਹੀਂ ਤੂੰ ਉਧਰ ਹੀ ਕਿਉਂ ਲੱਗਿਆ? ਤੂੰ ਸਾਹਮਣੇ ਵੇਖ ਆ। ਯਾਰ ਇਦਾਂ ਦਾ ਬੰਦਾ ਨਾ ਤੇ ਕੱਚਾ ਪੇਪਰ ਰੱਖ ਖਾਏ ਨਾ ਭਾਈ ਮਜ਼ਾ ਹੀ ਬੜਾ ਆਉਂਦਾ ਵਾ। ਪਤਾ ਕੀ ਗੱਲ ਆ, ਜਦੋਂ ਇਹਨੂੰ ਗੰਦੀ ਆਮਦ ਹੁੰਦੀ ਨਾ, ਜਦੋਂ ਆਪਣੇ ਆਪ ਨੂੰ ਰੋਕਦਾ ਨਾ, ਉਦੋਂ ਇਹ ਬਹੁਤ ਇੰਜਨ ਕਰ ਉਹ ਛੱਡਦੇ ਯਾਰ ਛੱਡ ਇਹਨੂੰ ਨਾ। ਹਾਂ ਨਹੀਂ ਸਾਈ ਇਧਰੋਂ ਇਹ ਲੱਗਦਾ ਪੱਠਾ ਬੈਠਾ ਸੱਚੀ ਹੋਈ ਐ ਬਿਲਕੁਲ ਇਹ ਵਿੱਚ ਜੇ ਹੋ ਗਏ। ਪੱਠਾ ਬੈਠੋ। ਬਾਕੀ ਮੈਂ ਫੈਸਲੇ ਦੇ ਨਾਂ ਦੇ ਇੱਕ ਵਾਰੀ ਯਾਰ ਕਲੈਪ ਨਹੀਂ ਨਹੀਂ ਰਹਿਣ ਦੇ ਕਰ ਹਲੇ ਮੈਂ ਨਹੀਂ ਹਲੇ ਦੱਸ ਲੈ। ਅੱਛਾ ਉਸਤਾਦ ਜੀ ਆਪਣਾ ਟ੍ਰੈਂਡ ਹੁੰਦਾ ਵਾ ਅਕਸਰ ਪ੍ਰੋਗਰਾਮ ਵਿੱਚ ਦੇਖਣਾ ਨਹੀਂ ਮੈਂ ਨਹੀਂ ਜੇ ਹੁਣ ਬੰਦੇ ਕੋ ਗੱਲ ਕੋਲ ਵੀ ਨਾ ਕੀਤਾ ਵੀ ਕੱਖ ਨਹੀਂ ਇੱਕ ਵਾਰੀ ਜਰਾ ਦਾਨਿਆਲ ਸਾਹਿਬ ਵਾਸਤੇ ਕਲੈਪ ਕਰ ਲਓ ਐ ਮੈਨੂੰ ਜੀ ਨਾ ਨਾ ਨਾ, ਉਹ ਵੀ ਕੋਈ ਕਲੈਪ ਹੁੰਦੀ ਜਿਹੜੀ ਕਹਿ ਕੇ ਕਰਾਉਣੀ। ਕਹਿ ਕੇ ਕਰਾਈਏ। ਕਲੈਪ ਉਹ ਜਿਹੜੀ ਆਪਣੇ ਆਪ ਹੋਵੇ। ਆਪਣੇ ਆਪ ਉਦੋਂ ਤਾਂ ਫਿਰ ਘੈਂਟਾ ਬੈਠੇ ਨਹੀਂ ਹੋਣੀ ਕੌਣ ਇਹ ਕਹਿ ਕੇ ਕਰਾਉਣੀ ਪੈਣੀ ਹੈ। ਕਦੇ ਵੀ ਨਾ ਸੋਚੀ ਮਿੱਠੇ ਉਸਤਾਦ ਜੀ ਜਿੱਥੇ ਹੈ ਨਾ ਉੱਥੇ ਅਸੀਂ ਕੁਝ ਵੀ ਨਹੀਂ। ਜੈਪੁਰ ਗਿਆ ਯਾਰ ਮਹੱਲੇ ਦੇ ਵਿੱਚ ਸੜਕ ਬਣਾਉਣ ਵਾਲੇ ਆਉਣ ਨਾ ਕੈਮਰਾ ਲਾਉਣ ਉਸ ਕੈਮਰੇ 'ਚ ਇਸ ਭਾਈ ਦਾ ਮੋਢਾ ਆਉਣ ਰਿਹਾ ਯਾਰ ਉਹ ਕਿਆ ਸੜਕ ਬਣਾਉਣ ਉਹ ਵਾਲਾ ਸੜਕ ਬਣਾਉਣ ਵਾਲੇ ਆਪਣੇ ਕੈਮਰੇ ਫਿੱਟ ਕਰਨ ਦੇ ਤੇ ਉਹਨੂੰ ਕੋਲ ਜਾ ਕੇ ਭਰਾ ਦਾ ਸਲੋਗੋ ਹੀ ਬਣਾ ਦੇ। ਇਹ ਦੌਰ ਹੁੰਦਾ ਸੀ ਜਦੋਂ ਤੁਸੀਂ ਗੱਡੀਆਂ ਦੇ ਵਿੱਚ ਜਾਂਦੇ ਸੀ ਨਾ ਲਾਹੌਰ ਡੈਵੋ ਸ਼ੈਵੋ ਚ, ਹਾਂਜੀ। ਜਾਂ ਨਾਰਮਲ ਵਿੱਚ ਇੱਕ ਬੰਦਾ ਕੈਮਰਾ ਲੈ ਕੇ ਚੜਦਾ ਹੁੰਦਾ ਸੀ। ਹਾਂ, ਹਾਂ, ਸਾਰੇ ਹਾਂ। ਉੱਤੇ ਨੇ ਆ ਕਰਨਾ। ਵੀਡੀਓ ਬਣਾਉਣੀ। ਏਦਾਂ ਹੀ। ਹਾਂ ਉਹ ਵੀ ਚੜਦਾ ਸਾਜੀ ਪਤਾ ਨਹੀਂ ਕਿ ਹੁਣ ਨਹੀਂ, ਹੁਣ ਨਹੀਂ। ਆਲਰੇਡੀ ਪਸਾਈ ਬੱਸਾਂ 'ਚ ਸਕੇ ਕੈਮਰੇ ਆ। ਹੁਣ ਆਲਰੇਡੀ ਉਹਨਾਂ ਦੇ ਵਿੱਚ ਲੱਗੇ ਨੇ ਹਾਂ ਹੋਇਆ ਹੁੰਦਾ ਸੀ ਸਾਰੀ ਰਿਕਾਰਡਿੰਗ ਕਰਦੇ ਆ। ਉਹ ਕੈਮਰਾ ਨਹੀਂ ਹੁੰਦਾ ਮਾਦਰਨ ਦੇ ਨਾਲ, ਉਹ ਜ਼ੂਮ ਹੁੰਦਾ ਵਾ, ਇੱਕ ਉਧਰ ਲੱਗਾ ਹੁੰਦਾ ਇੱਕ ਉਧਰ ਲੱਗਾ ਹੁੰਦਾ। ਜਿੱਥੇ ਉਹਦੀ ਲਾਈਨ ਸਿੱਧੀ ਆ ਗਈ ਨਾ ਇੱਕ ਦੂਸਰੇ ਦੇ ਨਾਲ, ਉਹ ਫਿਰ ਉਹ ਸੜਕ ਬਣਾਣੀ। ਨਹੀਂ ਨਹੀਂ ਭਾਈ, ਨੂੰ ਡਰਾਈਵਰ ਦੇ ਉੱਤੇ ਜਦੋਂ ਤੁਸੀਂ ਚੜਦੇ ਹੋ ਨਾ ਗੱਡੀ 'ਚ, ਉਦੋਂ ਵੀ ਉਹ ਕੈਪਚਰ ਕਰਦਾ। ਹੁਣ 2-3 ਜਗ੍ਹਾ ਤੇ ਲੱਗੇ ਹੁੰਦੇ, ਨਹੀਂ ਉਹ ਤੇ ਲੇਕਿਨ ਉਦੋਂ ਵੱਡੇ ਕੈਮਰੇ ਲੈ ਕੇ ਚੜਦੇ ਹੁੰਦੇ ਸੀ ਇਧਰ ਵੀ। ਹਾਂਜੀ। ਉਸਤਾਦ ਜੀ ਜਿਹੜਾ ਮਾਸਕ ਥੱਲੇ ਕਰ ਵੀ ਸੁੱਤੇ ਨੂੰ ਉਠਾ ਹਾਂ। ਉਸਤਾਦ ਜੀ ਜਿਹੜਾ ਸੜਕਾਂ ਦੇ ਵਿੱਚ ਕੈਮਰਾ ਯੂਜ਼ ਹੁੰਦਾ ਨਾ, ਉਹ ਫਿਲਮਾਂ ਵਾਲਾ ਨਹੀਂ ਹੁੰਦਾ। ਅੱਛਾ ਉਹ ਸਿਰਫ ਔਰ ਸਿਰਫ ਸੜਕ ਦੀ ਜ਼ੂਮਿੰਗ ਦੇਖਦਾ ਹੈ ਕਿ ਪਲੇਨ ਹੈ ਜਾਂ ਹਾਂਜੀ ਹਾਂਜੀ, ਉਹ ਕੈਮਰੇ ਹੁੰਦੇ ਨੇ ਜਿਹੜੇ ਉਹਦੇ ਉਹ ਲੈਵਲ ਵੀ ਦੱਸਦੇ। ਇੰਜੀਨੀਅਰ ਵਾਲੇ ਇੰਜੀਨੀਅਰ ਵਾਲੇ, ਹਾਂ। ਉਹਨੂੰ ਕਹੀਏ ਵਿਆਹ ਦੀ ਮੂਵੀ ਬਣਾ ਦੇ। ਸੱਚੀ ਸਾਈਡ ਤੋਂ ਦੇਖੋ ਇਹਦਾ ਚਾਚਾ ਭੋਲਾ ਤਾਜ ਬਣਨ ਲੱਗਾ ਤਰੀਕਾ ਹੀ ਸਾਜ ਜੀ ਉਹ। ਹੈ ਬੇਵਕੂਫੀ ਉਸਤਾਦ ਜੀ। ਉਹਨਾਂ ਨੇ ਲਿਆ ਕੇ ਆਪਣਾ ਸੜਕਾਂ ਵਾਲਾ ਕੈਮਰਾ ਲਿਆਇਆ ਤੇ ਅੰਦਰੋਂ ਆਪਣੀ ਰਿੰਗ ਲਾਈਟ ਹੈਲੋ ਇਹ ਵੀ ਲਾ ਲਓ। ਪਰ ਫੈਸਲੇ ਕਿਹੜੀ ਹਰਕਤ ਕੀਤੀ ਉਹ ਇੰਜ ਕਰਕੇ ਸੜਕ ਵਾਲਾ ਕੈਮਰਾ ਲੈ ਕੇ ਆਏ ਤੇ ਜਾਣ ਲੱਗੇ ਫਿਲਟਰ ਲਾ ਗਿਆ ਉਹ ਸੜਕ ਸਾਰੀ ਪੀਲੀ ਹੋ ਗਈ ਸਾਜ ਉਹ ਕਿਹੜੀ ਆ ਉਹ ਜਿਹੜੀ ਉਹ ਖਲੋਤੀ ਦਿਖਾ ਜਿਹਨੂੰ ਕਿ ਕ੍ਰੇਨ ਲਿਬਰਟੀ ਸਟੈਚੂ ਆਫ ਲਿਬਰਟੀ। ਸਟੈਚੂ ਆਫ ਲਿਬਰਟੀ। ਉਹਦੇ ਥੱਲੇ ਬਹਿ ਕੇ ਮਾਂ ਦੇ ਸ਼ਾਹ ਹੁਣ ਕੋ ਰੋਈ ਜਾਣਾ ਯਾਰ ਉੱਤੇ ਕਦੋਂ ਤੁਰਦੇ ਹੀ ਜਾ ਕੇ ਤੁਸੀਂ ਯਾਰ। ਉਹ ਜਿਹੜੇ ਪਹਾੜ ਤੇ ਬੰਦੇ ਨਹੀਂ ਬਣੇ ਹਾਲੀਵੁੱਡ, ਪਿੱਛੋਂ ਜਾ ਕੇ ਪਹਾੜ ਦੇਖਣ ਦੇ। ਅੱਛਾ ਇਦਾਂ ਦੇ ਐਂਕਰ ਹੁੰਦੇ ਆ ਜੇ ਹੁਣ ਕੋਈ ਸਪਾਂਸਰ ਕਹੇ ਨਾ ਯਾਰ ਲੱਖ ਰੁਪਏ ਕਿਸੇ ਬਦਲ ਵਿੱਚੋਂ ਨਾਮ ਦੇ ਤੇ ਮੁਸ਼ਕਿਲ ਜਿਹਾ ਨਾਮ ਲੈਣ ਕੇ ਕੋਈ ਬੰਦਾ ਆਵੇ ਮੁਸਤਨਸਰ ਹੈ ਕੋਈ ਹਾਲ ਮੇ ਕੋਈ ਉਦਾਂ ਦਾ ਬੰਦਾ ਹੋਊਗਾ ਲੱਖ ਜੇਜ ਪਰ ਨਹੀਂ ਹੈ ਭਾਈ ਓਕੇ ਯਾਰ ਬੈਠੇ ਕੀ ਤਰ੍ਹਾਂ ਇਹ ਤੂੰ ਕੀ ਕਟਿੰਗ ਕਰਾਈ ਆ? ਸਾਡੀ ਵਾਚ ਸਟਾਈਲ ਨਹੀਂ ਕਹਿੰਦੇ ਵਰਡ ਸਟਾਈਲ ਇਹ ਵਾਚ ਸਟਾਈਲ। ਯਾਰ ਐ ਲੱਗਦਾ 100-150 ਬੰਦਾ ਪਿਆਰ ਦੇ ਗਿਆ ਚੱਲ ਪੁੱਤ ਖਾਣ ਵਾਚ ਸਟਾਈਲ। 1.5 ਮਿੰਟ ਚ 200 ਬੰਦਾ ਪਿਆਰ ਦੇ ਗਏ। ਉਸਤਾਦ ਜੀ ਸੁਲਤਾਨ ਰਾਈ ਦੇ ਦੋਸਤ ਵਰਗੀ ਕਟਿੰਗ। ਆ ਯਾਰ ਇੱਕ ਫਿਲਮ ਦੇ ਵਿੱਚ ਨਾ ਜਿਮ ਕੈਰੀ ਨੇ ਇਦਾਂ ਦੀ ਕਰਾਈ ਹੁੰਦੀ ਹੈ ਜਿਹਦੇ ਇੱਥੇ ਉਹਦਾ ਕਿ ਦੰਦ ਵੀ ਨਹੀਂ ਹੁੰਦਾ। ਕੱਟੀ ਤੇ ਚੀਜ਼ਾਂ ਚ ਉਹ ਮੈਂ ਡਬਿੰਗ ਕੀਤੀ ਜਿਹੜੀ ਉਹਦੇ ਚ ਉਹਦੀ ਇਦਾਂ ਦੀ ਕਟਿੰਗ ਹੁੰਦੀ। ਪਰ ਯਾਰ ਨਾ ਥਲ ਕਿਹਾ ਇੱਕ ਜਿਮ ਕੈਰੀ ਦੀ ਨੇ ਮੈਂ ਡਬਿੰਗ ਕੀਤੀ ਸੀ, ਕਲਿੱਪ ਛੋਟਾ ਜਿਹਾ ਕੀਤਾ ਜਿਹ ਚ ਕੁੜੀ ਖਲੋਤੀ ਹੁੰਦੀ ਤੇ ਇੰਜ ਕਰਕੇ। ਉਹ ਆਪ ਹੀ ਡਰਾਈਵਰ ਹੁੰਦਾ ਵਾ, ਉਹ ਦੱਸਦਾ, ਉਹ ਜਾ ਕੁੜੀ ਨੂੰ ਦੱਸਦਾ ਕਿ ਮੈਂ ਪਿੱਛੇ ਬੈਠਾ ਹਾਂ ਤੇ ਮੈਂ ਕੋਈ ਮੇਨ ਤੇ ਹੁੰਦਾ ਡਰਾਈਵਰ ਆ ਸਟਾਫ ਤੇ ਤੇ ਗੜੀ ਪਿੱਛੋਂ ਅੱਗੋਂ ਖਿਲਾ ਕੇ ਨਾ ਸਟਾਫ ਤੇ ਪਿੱਛੇ ਨੂੰ ਆ ਕੇ ਬਹਿ ਕੇ ਸ਼ੀਸ਼ਾ ਥੱਲੇ ਕਰਕੇ ਤੇ ਬਾਹਰ ਕਰਕੇ ਉਹਨੂੰ ਕੁਝ ਕਹਿੰਦਾ, ਤੂੰ ਅੱਗੋਂ ਕੁੱਤੇ ਵਾਲੀ ਕਰਦੀ ਤੇ ਸ਼ੀਸ਼ਾ ਕਹਿੰਦਾ ਤਾਂ ਕਰਦਾ ਫਿਰ ਧੌਣ ਚ ਪਤਾ
ਅਜੇ ਤੇ ਇਹਨੂੰ ਬਹੁਤ ਅੱਗ ਵੱਡਾ ਐਕਟਰ ਆ ਯਾਰ। ਅਜੇ ਤੇ ਇਹਨੂੰ ਅੱਗ ਲੱਗਣੀ ਜਦੋਂ ਮੇਰੇ ਨਾਂ ਦੇ ਅੱਗੇ ਮਾਡਲ ਲਿਖਿਆ ਹਾਂ ਅੱਗ ਲੱਗ ਜਾਣੀ। ਗੋਲ ਬੱਤੀ ਵਾਲਾ ਮਾਡਲ ਲਿਆਂਦੇ ਤਾਂ ਯਾਰ ਉਦੋਂ ਮੈਨੂੰ ਕਿਰਨ ਲਤੀਫਾ ਭੇਜਿਆ ਕੋਈ ਗੱਲ, ਉਹ ਜਿਹੜੀ ਇੱਕ ਨਸ਼ਈ ਹੁੰਦਾ ਤੇ ਉਹ ਮਸੀਤੇ ਵਜ਼ੂ ਕਰ ਰਿਹਾ ਹੁੰਦਾ, ਹਾਂਜੀ ਓਹ ਪਤਾ ਨਹੀਂ ਕੋਈ ਗੱਲ ਸੀ ਕਿਸੇ ਦੀ ਜਾਂ ਜੈਨੂਅਨ ਆ ਜਾਂ ਕੀ, ਤੇ ਉਹ ਵਜ਼ੂ ਕਰ ਰਿਹਾ ਹੁੰਦਾ ਤੇ ਨਸ਼ਈ ਹੁੰਦਾ ਤੇ ਮੌਲਵੀ ਨੂੰ ਪਤਾ ਵੀ ਇਹ ਨਸ਼ਈ ਹੈ। ਕਹਿੰਦਾ ਓਏ ਤੂੰ ਇੱਥੇ ਕੀ ਕਰਨ ਡਿਆ, ਤੂੰ ਕਦੋਂ ਵਜ਼ੂ ਕਰਨ ਡਿਆ? ਨਾਲੇ ਤੇ ਤੁਹਾਡੇ ਡੇਲੇ ਉਦੋਂ ਬਾਹਰ ਹੋਣੇ ਜਦੋਂ ਤੁਸੀਂ ਮੈਨੂੰ ਜੰਨਤ 'ਚ ਵੇਖਣਾ। ਲੇਕਿਨ ਵਰਸਟਾਈਲ ਅੱਜ ਸੋਹਣੇ ਲੱਗਣੇ ਸੱਚੀ ਮਾਰ ਵਾਹ ਵਾਹ। ਤੇ ਢੇਰੀ ਢੇਰੀ ਢਹਿ ਗਿਆ। ਨਹੀਂ ਢੇਰ ਤੇ ਮੁਸਤਕਿਲ ਮਜ਼ਾਜੀ ਹੈ। ਤੁਸੀਂ ਸਾਈ ਸੈਟ ਇੱਕ ਵਾਰੀ ਉਧਰੋਂ ਆ ਕੇ ਦੇਖਣਾ ਉਸਤਾਦ ਜੀ ਸੱਚੀ ਐ ਲੱਗਦਾ ਸਾਊਂਡ ਵਾਲਾ ਸਾਊਂਡ ਲਾ ਕੇ ਬੈਠਾ। ਤੇ ਉਹ ਤਾਂ ਕਹਿ ਰਿਹਾ ਘਰ ਲੈ ਜਾ ਜਿੱਧਰੋਂ ਮਰਜ਼ੀ ਦੇਖਦਾ ਰਹੀ। ਸਾਊਂਡ ਵਾਲੇ ਤਾਂ ਮੇਰੀ ਹਾਲ ਹੈ। ਸੌਂਡ ਵਾਲਾ ਉਸਤਾਦ ਦਾ ਇੱਕ ਯਾਰ ਹੈਗਾ, ਫੈਨ ਆ, ਬੜਾ ਫੈਨ ਆ। ਉਹਨੇ ਉਸਤਾਦ ਦੇ ਨਾਂ ਤੋਂ ਕੰਮ ਜਿਹੜਾ ਵੀ ਸ਼ੁਰੂ ਕੀਤਾ ਲਾਸ ਹੋਇਆ। ਤੇ ਹਟ ਯਾਰ ਉਹਦੀ ਐਸਨ ਦੀ ਗੱਲ ਕਰਦਾ, ਐਸਨ ਢਿੱਲੋਂ ਦੀ, ਉਹ ਜਿਹਨੇ ਦੁੱਧ ਦਾ ਕੰਮ ਨਹੀਂ ਛੱਡਿਆ। ਉਹਨੇ ਪਹਿਲੇ ਮੈਨੂੰ ਕਾਲ ਕੀਤੀ ਕਿ ਫੈਸਲ ਭਾਈ ਨਾ ਇਹ ਜਾਨੀ ਸਾਹਿਬ ਨੂੰ ਦਿਖਾ ਦੇਣਾ। ਮੈਂ ਕਿਹਾ ਕੀ? ਉਹਨੇ ਤਸਵੀਰਾਂ ਭੇਜੀਆਂ ਕਿ ਜਾਨੀ ਮਿਲਕ ਸ਼ਾਪ ਉਹਨੇ ਬਣਾਈ ਤੇ ਉਸਤਾਦ ਜੀ ਨੇ ਨਾ ਇੱਥੇ ਹੀ ਬਹਿ ਕੇ ਕਿਹਾ ਸੀ ਕਿ ਖਾਲਸ ਦੁੱਧ ਵੇਚਣਾ, ਪਾਣੀ ਨਹੀਂ ਪਾਉਣਾ ਤੇ ਇਹ ਤੇ ਉਹ ਐਡਵਾਈਜ਼ਾਂ ਕੀਤੀਆਂ ਉਹਨੂੰ। ਉਹਨੇ ਖਾਲਸ ਦੁੱਧ ਵੇਚਿਆ, ਅਗਲੇ ਦਿਨ ਉਹਦਾ ਚਲਾਨ ਹੋ ਗਿਆ। ਠੀਕ ਹੈ, ਫਿਰ ਉਹਨੇ ਖਾਲਸਾ ਕਿਦਾਂ ਵੇਚਣਾ ਚਲਾ ਭਾਈ ਉਹ ਚਲਾਨ ਹੋ ਗਿਆ, ਪਤਾ ਨਹੀਂ ਕਿਉਂ ਰੇਟ ਜ਼ਿਆਦਾ ਰੱਖਿਆ ਉਹਨਾਂ ਨੇ, ਇੱਕ ਰੇਟ ਵੀ ਦਿੱਤਾ ਨਾ ਗਵਰਨਮੈਂਟ ਨੇ। ਜੁਰਮਾਨਾ ਹੋ ਗਿਆ। ਹਿਸਾਬ ਕਿਤਾਬ ਇਹ ਹੈ ਭੈਣ ਕਿ ਸਾਨੂੰ ਥੋੜਾ ਜਿਹਾ ਮਾਰਜਨ ਦੇਣਾ ਚਾਹੀਦਾ ਗਵਰਨਮੈਂਟ ਨੂੰ ਵੀ। ਹਿਸਾਬ ਕਿਤਾਬ ਇਹ ਹੈ ਕਿ ਜੋ ਹੋ ਰਿਹਾ ਵਾ ਗਵਰਨਮੈਂਟ ਭਾਵੇਂ ਨਾ ਪਤਾ ਹੋਵੇ, ਲੇਕਿਨ ਅੱਗੇ ਜੋ ਦੁਕਾਨਦਾਰਾਂ ਨੇ ਆਪਸ 'ਚ ਹਿਸਾਬ ਰੱਖਿਆ ਕਿ ਗਵਰਨਮੈਂਟ ਕਹਿੰਦਾ ਲਾਈਕ 200 ਰੁਪਏ ਦੁੱਧ ਵੇਚਣਾ, ਇੱਕ ਮਿਸਾਲ ਹੈ, ਤੇ ਉਹਨਾਂ ਨੇ 200 ਹੀ ਵੇਚਣਾ ਵਾ। ਹੁਣ ਜਿਹੜਾ ਬਿਲਕੁਲ ਚੁਆਵਾਂ ਦੁੱਧ ਆ 230 ਰੁਪਏ ਉਹਨਾਂ ਨੂੰ ਮਿਲਣ ਦਿਆ, ਇੱਕ ਮਿਸਾਲ ਆ 230 ਵੇਚਣ ਦਿਆ। ਗਵਰਨਮੈਂਟ ਨੇ ਵੀ ਰੇਟ ਰੱਖਤਾ 230, ਇੱਕ ਮਿਸਾਲ ਆ। ਉਹ ਕੀ ਕਰਨ? 230 ਵੇਚਣਾ ਵਾ, ਭਾਵੇਂ ਕਿਲੋ ਦੇ, ਭਾਵੇਂ 600 ਗ੍ਰਾਮ 600 ml ਦੁੱਧ ਤੇ 400 ml ਪਾਣੀ ਪਾ ਲਓ, ਵੇਚਣਾ 230 ਆ। 230 ਵੇਚਣਾ। ਹੁਣ ਜਦੋਂ ਇਹਨੇ ਆਪਣੀ ਦੁਕਾਨ ਪਾਈ ਆ ਖਾਲਸ ਦੁੱਧ ਦੀ, ਉਹ ਉਹਨੂੰ ਨਹੀਂ ਸੀ ਵਾਰੇ ਖਾਂਦੇ ਇਹਨੂੰ ਐਸਨ ਨੂੰ, ਇਹਨੇ ਥੋੜਾ ਜ਼ਿਆਦਾ ਵੇਚਿਆ, ਉਹ ਚਲਾਨ ਕਰ ਗਿਆ। ਇਸ ਤੋਂ ਚਲਾਨ ਕਰਕੇ ਚਲਾ ਰੇਟ ਤੋਂ ਹੋਇਆ ਜਾਨੀ ਕਿ ਚੀਜ਼। ਫਿਰ ਉਹਨਾਂ ਨੇ ਪ੍ਰਾਪਰਟੀ ਦਾ ਸ਼ੁਰੂ ਕੀਤਾ ਜਾਨੀ ਸਟੇਟ। ਆਹ ਦੱਸ ਰਿਹਾ ਵੀ ਤੂੰ ਦੁੱਧ ਦਾ ਕੰਮ ਕਰਕੇ ਤੇ ਉਸ ਤੋਂ ਬਾਅਦ ਮਿਕਸਰ ਤੇ ਡੱਬੇ ਲੈ ਕੇ ਸਾਊਂਡ ਸਿਸਟਮ ਲੈ ਲਿਆ। ਤੇਰਾ ਕੋਈ ਤਜਰਬਾ? ਹਾਂਜੀ। ਤੇ ਉਹ ਕਹਿੰਦਾ ਮੈਂ ਨਾਮ ਉਸਤਾਦ ਜੀ ਦਾ ਲਿਖਿਆ ਹੀ ਆ। ਉਤੋਂ ਨਾਮ ਮੇਰਾ ਲਿਖੀ ਜਾਂਦਾ ਹਰ ਜਗ੍ਹਾ। ਕਹਿੰਦਾ ਮੈਂ ਨਾਮ ਲਿਖਿਆ ਜਾਨੀ ਸਾਊਂਡ ਸਿਸਟਮ ਹੀ ਉਹ ਫਲਾ। ਕਹਿੰਦਾ ਰੇਟ ਹੋਇਆ ਸਾਰੇ ਚੁੱਕ ਕੇ ਲੈ ਕੇ। ਨਾਸ਼ਤੇ ਦਾ ਵੀ ਉਹਨੇ ਕੀਤਾ ਸੀ। ਕੀਤਾ ਜਾਨੀ ਨਾਸ਼ਤਾ ਪੁਆਇੰਟ। ਕਹਿੰਦਾ ਚੱਲਿਆ ਹੀ ਨਹੀਂਗਾ, ਫੂਡ ਵਾਲੇ ਪੈ ਗਏ। ਫਿਰ ਉਹਨੇ ਜਾਨੀ ਸਟੇਟ ਏਜੰਸੀ ਬਣਾਈ। ਉਹਨੇ ਉਹ ਉਸਤਾਦ ਜੀ ਜਿਹੜਾ ਘਰ ਬਣਾ ਕੇ ਵੇਚੇਗੀ ਨਾ, ਤੁਹਾਡੇ ਨਾਮ ਤੋਂ ਲਿਆ ਉਹਨੇ। ਕੰਧ ਪਾਟ ਗਈ ਉਹਦੀ। ਨਹੀਂ ਡੇਗੀ, ਛੱਤ ਡੇਗੀ। ਉਹ ਕੰਧ ਪਾਟੀ ਸੀਗੀ, ਉਹ ਦਰਾੜ ਜੀ ਹੈਗੀ ਐਂ ਕਰਦੇ। ਫਿਰ ਉਹ ਕਹਿੰਦਾ ਆਪਣੇ ਮੁੰਡੇ ਦਾ ਮੈਂ ਨਾਮ ਰੱਖਿਆ ਜਾਨੀ। ਉਹ 5 ਸਾਲ ਹੋ ਗਏ ਫੇਲ ਹੀ ਹੋਈ ਆ। ਉਹਨੂੰ ਜੋ ਪਤਾ ਕਹਿ ਰਹੇ ਇਹ ਨਾਮ ਨਹੀਂ ਸੂਟ ਕਰਨਾ, ਉਹ ਫਿਰ ਹਟਣੇ ਕੋ ਵੀ ਨਹੀਂ ਰਿਹਾ। ਉਹ ਹੀ ਨਹੀਂ ਹਟ ਰਿਹਾ। ਤੇ ਹੁਣ ਉਹਨੇ ਆਪਣੀ ਗੱਡੀ ਦੇ ਪਿੱਛੇ ਲਗਾਇਆ ਜਾਨੀ ਕੀ ਸ਼ਹਜ਼ਾਦੀ। ਆਸਤਾ ਉਹਨੇ ਹਰ ਜਾਨੀ ਦੇ ਅੱਗੇ ਦੁਸ਼ਮਣ ਪਾਈ ਜਾਣੀ। ਨਹੀਂ ਉਹਦੇ ਹੁਣ ਸੋਚੀ ਰਹੀ ਹੈ। ਅੱਜ ਉਹਨੂੰ ਮੈਂ ਹੋਰ ਇੱਕ ਕੰਮ ਦੱਸਿਆ, ਮੈਂ ਕਿਹਾ ਇਹ ਕਰ। ਉਹਨੇ ਆਪਣੀ ਗੱਡੀ ਪਿੱਛੇ ਲਗਾਇਆ ਪਸੰਦ ਸਜਣਾ ਦੀ, ਖਰਚੇ ਜਾਨੀ। ਨਹੀਂ ਐਸਾ ਪੈਦਾ ਜਿਹੜਾ ਉਸਤਾਦ ਜੀ ਮਾਸ਼ਾਅੱਲਾ ਪਿੰਡਾ ਵਾ ਨਾ, ਜਿਹੜੀ ਜਸਾਮਤ ਆ, ਉਹ ਨਾਲ ਵੀ ਕੋਈ ਕੰਮ ਕਰਨਾ ਵੈਸੇ ਪੂਰੀ ਪਾਉਣਾ, ਉਹਨੂੰ ਕਿੰਨੇ ਪੈਸੇ ਹੋ ਜਾ ਕਰਨੇ। ਆਹ ਹੱਥ ਕੱਦ ਵਾ ਮਾਸ਼ਾਅੱਲਾ, ਬਸ਼ਰਮ ਜਲੂਆ ਟੈਪਸ ਐਤੇ ਤੇ ਇਦਾਂ ਦਾ ਭਰਾ ਜਾਣ ਕੇ ਬੈਗ ਤੇ ਐਂਡ ਵਾਲੀ ਸੀਟ ਤੇ ਬੈਠਦਾ, ਪੁੱਛ ਲਓ ਕਿ ਉਹ ਗੈਸ ਕੁਸ ਹੁੰਦੀ ਨਾ ਤਾਂ ਕਰ। ਉਹ ਇਹ ਹੱਸਦਾ ਵੀ ਹੋ, ਉਸਤਾਦ ਜੀ ਇਹ ਹੱਸਦਾ ਵੀ ਹੋ। ਕੰਮ ਕਰਾਇਆ ਸਾਰਾ ਇੰਜਣ ਹੋਇਆ ਉਸਤਾਦ ਅੱਛਾ ਜੀ। ਵਾਹ ਵੇ ਵਾਹ। ਉਸਤਾਦ ਜੀ ਲੇਕਿਨ ਤੁਸੀਂ ਹਲਕਾ ਜਿਹਾ ਨਾ ਇਹਦਾ ਭਾਈ ਦਾ ਹਵਾ ਭਰੀ ਕਿ ਪਾ ਦੇਣਾ ਭਾ। ਯਾਰ ਤੂੰ ਉਹਦਾ ਐਸਨ ਦਾ ਹਿਸਾਬ ਲਾ ਵੀ ਤੇਰਾ ਦੁੱਧ ਦਾ ਕੰਮ ਆ, ਤੂੰ ਦੇਸੀ ਘਿਓ ਵੇਚਣਾ ਸ਼ੁਰੂ ਕਰ ਦੇ ਕੋਈ ਚੀਜ਼। ਉਹਨੂੰ ਮੈਂ ਅੱਛਾ, ਜਿਸ ਇਲਾਕੇ ਦੇ ਵਿੱਚ ਆ ਨਾ, ਉਹ ਇਲਾਕਾ ਜ਼ਰਾ ਥੋੜਾ ਨਾਰਮਲ ਮਿਡਲ ਕਲਾਸ ਆ, ਉਹਨਾਂ ਦੇ ਵਿਚਾਰੇ ਦੀ ਉਨੀ ਕੁ ਕਮਾਈ ਆ। ਉਹ ਕਹਿੰਦੇ ਯਾਰ ਸਾਨੂੰ ਪਾਣੀ ਵਾਲਾ ਭਾਈ ਦੇ ਦਿਆ। ਉਹ ਵਿਚਾਰੇ ਮਜਬੂਰ ਆ, ਜਿਵੇਂ ਲੋਕੀ ਇੱਥੇ ਹਾਲਾਤ ਤੋਂ। ਮੈਂ ਕਿਹਾ ਥੋੜਾ ਚੰਗੇ ਇਲਾਕੇ 'ਚ ਜਾ, जितने लोग कहते हैं भाई पैसे की टेंशन नहीं लेनी, आप 300 कह रहे हो, हम आपको 320 रुपए देंगे, लेकिन दूध जो है मेरे बच्चों को खालिस पी लेंगे। ਉਹਨਾਂ ਇਲਾਕੇ 'ਚ ਮੈਂ ਕਿਹਾ ਜਾ, ਕਹਿੰਦਾ ਉਹ ਦੂਰ ਬੜੀ ਹੈ। ਤੇ ਮੈਂ ਕਿਹਾ ਉਹਦਾ ਕੋਈ ਹਿਸਾਬ ਲਾ ਲਾ। ਵੈਗਨ ਟਾਈਪ ਹਾਂ, ਉੱਥੇ ਕੋਈ ਦੁਕਾਨ ਲੈਣ 24 ਘੰਟੇ ਆਪਾਂ ਘਰ ਚਲ ਗਏ। ਭਾਜੀ ਉਹਨੇ ਨਾਸ਼ਤੇ ਦਾ ਕੰਮ ਕੀਤਾ, ਉਹਨੇ ਕੋ ਮੁੰਡੇ ਰੱਖੇ, ਉਹ ਮੁੰਡੇ ਕੋ ਤੇਜ਼ ਨਿਕਲੇ, ਕੰਮ ਲਾ ਗਏ ਉਹਨੂੰ। ਉਹ 'ਚ ਹੁਣ ਜਾਨੀ ਦਾ ਕਸੂਰ ਆ? ਤੁਹਾਡਾ ਕੋਈ ਕਸੂਰ ਨਹੀਂ ਉਸਤਾਦ ਜੀ, ਇਹ ਬੰਦੇ ਦੇ ਆਪਣੇ ਮੁਕੱਦਰ ਦੀ ਗੱਲ। ਸਾਊਂਡ ਸਿਸਟਮ ਦਾ ਉਹਦਾ ਕੀ ਤੁਕ ਬਣਦਾ ਨਹੀਂ ਯਾਰ? ਬਣਦਾ ਹੀ ਨਹੀਂ।
ਕਿਹੜੀ ਗੱਲ ਇਹ ਕੀ ਕੀਤਾ ਉਹਨੇ? ਉਹਦੇ ਘਰ ਦੇ ਕੋਲ ਗਵਰਨਮੈਂਟ ਨੇ ਪੁਲ ਲਗਾਇਆ ਨਜਾਇਜ਼, ਉਹਨੇ ਪੁਲ ਦੇ ਪਿੱਲਰ ਤੇ ਜਾਨੀ ਲਿਖਿਆ, ਉਹ ਢਾਤਾ ਦੇਖ ਗਿਆ ਅੱਛਾ ਯਾਰ, ਐਦਾਂ ਹੀ ਲੇਕਿਨ ਢੇਰੀ ਬਹੁਤ ਮਾੜੀ ਹੈ। ਐਦਾਂ ਹੀ ਢੇਰੀ ਮਾਰੀ ਹੈ, ਲੇਕਿਨ ਚੱਲ ਵੀ ਜਾਣੀ ਹੈ। ਕਹਿੰਦੀ ਇਸ ਤੇਰੀ ਦਾ ਸੌਦਾ ਮਾਰਨ ਨੂੰ ਫਿਰਨ ਦੇ ਦਿਆ ਤੇ ਇਸ ਤੇਰੀ ਮਾੜੀ ਹੋ ਗਈ। ਓਏ ਇਸ ਤਰੀਕੇ ਸੌਦਾ ਤੇ ਸਟੇਰੀ ਦਾ ਮਰ ਗਿਆ। ਯਾਰ ਸਾਡੇ ਇਲਾਕੇ ਦੇ ਵਿੱਚ ਨਾ ਉਸਤਾਦ ਜੀ ਇੱਕ ਬੰਦਾ ਸੀ, ਉਹ ਨਿਕਾਹ ਖਾਂ ਸੀ, ਉਹਨੇ ਨਿਕਾਹ ਖਾਨੀ ਤੋਂ ਅਸਤੀਫਾ ਦੇ ਕੇ ਸਿੱਧੇ ਗੇਮ ਰੱਖੀ ਬਾਅਦ ਚੋਂ। ਯਾਰ ਅਸਤੀਫਾ ਕੌਣ ਹੁੰਦਾ ਨਕਾਹ ਖਾਨ? ਨਕਾਹ ਨਾਥ ਖਾਨ ਨਕਾਹ ਖਾਨੀ ਆਹੋ। ਤੇ ਅਸਤੀਫਾ ਕਾਹਦਾ ਦੇਣਾ? ਉਹ ਨਿਕਾਹ ਖਾਨੀ ਛੱਡਤੀ, ਉਹਨੇ ਨਿਕਾਹ ਯਾਰ ਛੱਡਣਾ ਕਹਦਾ ਨਕਾਹ ਖਾਨ ਕੋਈ ਵੀ ਕੰਮ ਕਰਦਾ ਹੋਵੇ ਨਾਲ, ਭਾਵੇਂ ਬਾਬੀਆਂ ਵਾਲੇ ਗੇਮਾਂ ਵੀ ਉਹਨੇ ਰੱਖੀਆਂ ਔਰ 2 ਘੰਟੇ ਕੱਢ ਕੇ ਨਕਾਹ ਪੜਾ ਗਿਆ। ਗੱਲ ਦੱਸਦਾ ਕੰਮ ਤੋਂ ਨਿਕਾਹ ਖਾਨੀ ਛੱਡ ਕੇ ਸਿੱਧਾ ਉਹਨੇ ਬਿਲਟ ਰੱਖੀ ਮੁੜ ਕੇ। ਹਾਂ, ਤੈਨੂੰ ਪਤਾ ਤੁਸੀਂ ਆਪ ਹੀ ਆਪਣਾ ਨਕਾਹ ਪੜਾ ਸਕਦੇ ਹੋ। ਆਪ ਕਿੱਦਾਂ ਪੜਾ ਸਕਦੇ ਆ? ਤੁਹਾਡਾ ਬਾਪ ਪੜਾ ਸਕਦਾ, ਤੁਹਾਡਾ ਭਰਾ ਪੜਾ ਸਕਦਾ, ਤੁਸੀਂ ਆਪ ਪੜਾ ਸਕਦੇ ਆ। ਨਹੀਂ, ਉਹਦੇ ਵਿੱਚ ਫਿਟਨੈਸ ਜ਼ਰੂਰੀ ਨੇ ਉਸਤਾਦ ਜੀ। ਉਹ ਫਿਟਨੈਸ ਤੇ ਹੋਣਾ ਹੀ ਆ, ਮੈਂ ਪੜਾਉਣ ਦੀ ਗੱਲ ਕਰ ਰਿਹਾ ਓਏ। ਛਾਗੇ ਬਾਂਗੇ ਆਪ ਤੇ ਪੜਾ ਸਕਦੇ ਹੋ, ਕੋਈ ਵੀ ਪੜ੍ਹਾ ਹਾਂਜੀ। ਸਕਦਾ। ਉਹ ਤੇ ਭਾਈ ਵਕੀਲਾਂ ਦੀਆਂ ਰੀਲਾਂ ਹੁੰਦੀਆਂ ਨੇ ਕਿ ਯਾਰ ਅਗਰ मजाक च भी कुड़ी मुंडे ने आपस च कहता ना कि तुम मेरे खामंद हो, मैं तुम्हें खामंद समझती हूँ, मैं तुम्हें बीवी समझता हूँ, तो वो निकाह ही है। नहीं ਏਦਾਂ ਕਿਦਾਂ ਹੁੰਦਾ? ਉਹ ਭਾਈਜਨ ਮੈਂ ਰੀਲਾਂ ਦੇਖੀਆਂ ਨੇ, ਹੋ ਸਕਦਾ ਨਾ ਹੋ ਸਕਦਾ, ਮੈਨੂੰ ਨਹੀਂ ਪਤਾ ਸੱਚ ਆ ਝੂਠਾ ਮੈਨੂੰ ਨਹੀਂ ਪਤਾ, ਲੇਕਿਨ ਮੈਂ ਰੀਲਾਂ ਦੇਖੀਆਂ ਨੇ, ਉਹ ਰੀਲਾਂ ਪਬਲਿਸ਼ ਨੇ, ਲੋਕ ਦੇਖ ਰਹੇ ਨੇ ਉਹਨਾਂ ਨੂੰ। ਕੀ ਹਾਲ ਸ਼ੇਰੀ ਮਿਲੇਗੀ ਲੋਕਾਂ ਨੂੰ? ਨਹੀਂ ਸਾਡੀ ਅਕਲ ਵਹਿਮ ਤਸਲੀਮ ਨਹੀਂ ਕਰਦਾ। ਨਹੀਂ ਭਾਈ ਨਾ ਕੁਝ ਚੀਜ਼ਾਂ, ਮੇਰੀ ਗੱਲ ਸੁਣੋ, ਤਲਾਕ ਕਹਿਣੀ ਚਾਹੀਦੀ ਬੁੱਢੀ ਨੂੰ ਮਜ਼ਾਕ ਨਾਲ? ਨਹੀਂ ਮਜ਼ਾਕ ਚ ਵੀ ਕਹਿ ਦੇ ਮੈਂ ਤੈਨੂੰ ਤਲਾਕ ਦੇ ਦੇਣਾ, ਤੈਨੂੰ ਤਲਾਕ ਦੇ ਦੇਣੀ ਆ, ਵੇ ਤੂੰ ਯਾਦ ਕਰੇ, ਏਦਾਂ ਕਿਹਾ ਕਦੀ ਕਿਸੇ ਨੇ? ਨਹੀਂ ਜਾਂਦੇ ਮਜ਼ਾਕ ਚ ਵੀ। ਤੇ ਇਹ ਵੀ ਉਸੇ ਦਾ ਹੀ ਸਟਾਰਟ ਪੁਆਇੰਟ ਨਿਕਾਹ ਵਾ। ਦੇਖੋ ਅਗਰ ਇਹ ਲੌਜੀਕ ਤੁਹਾਡੇ, ਤੁਸੀਂ ਇਸ ਲੌਜੀਕ ਨੂੰ ਮੰਨਦੇ ਹੋ ਕਿ ਤਲਾਕ ਤੁਸੀਂ ਮਜ਼ਾਕ ਚ ਵੀ ਨਹੀਂ ਬੁੱਢੀ ਨੂੰ ਕਹਿ ਸਕਦੇ, ਗੁੱਸੇ ਚ ਵੀ ਨਹੀਂ, ਗੁੱਸੇ ਚ ਵੀ ਕਹਿ ਦੋ ਤੁਸੀਂ, ਤੇ ਉਹਦਾ ਹਰਜਾਨਾ ਵਾ, ਤੇ ਨਿਕਾਹ ਵੀ ਤੇ ਉਸੇ ਬੁੱਢੀ ਦੇ ਨਾਲ ਹੀ ਤੁਸੀਂ ਕੀਤਾ ਨਾ। ਲੇਕਿਨ ਤੇ ਨਿਕਾਹ ਜਦ ਦੇਖੋ ਨਾ, ਨਿਕਾਹ ਵੀ ਤੁਸੀਂ ਇੱਕ ਮਿਸਾਲ ਕਹਿ ਦੋ, ਮੰਨ ਲਓ ਯਾਰ ਇਹ ਮੇਰੀ ਬੀਵੀ ਹੈ, ਤੈਨੂੰ ਮੈਂ ਆਪਣੀ ਬੀਵੀ ਮੰਨ ਲਿਆ, ਤੂੰ ਮੇਰੀ ਬੀਵੀ ਹੈ, ਉਹ ਵੀ ਕਹਿ ਦੇਵੇ ਤੁਸੀਂ ਮੇਰੇ ਖਾਮਦ। ਨਿਕਾਹ ਹੋਇਆ ਨਹੀਂ ਹੋਇਆ ਘਰਦਿਆਂ ਨੂੰ ਪਤਾ ਨਹੀਂ ਹੋਇਆ, ਲੇਕਿਨ ਹੋ ਸਕਦਾ ਇਹਦੀ ਕੋਈ ਦੀਨੀ ਕੋਈ ਇਹਦੀ ਚ ਸ਼ਿਕ ਹੋਵੇ ਕਿ ਭਾਈ ਨਹੀਂ, ਏਦਾਂ ਵੀ ਨਹੀਂ ਕਹਿਣਾ ਚਾਹੀਦਾ। ਉਸਤਾਦ ਜੀ ਰੋਜ਼ਮਰਰਾ ਕਈ ਬੰਦੇ ਗੁੱਸੇ ਚ ਕਹਿੰਦੇ ਆ ਯਾਰ ਇਹੀ ਤੇ ਤਲਾਕ ਦਾ। ਹਾਂਜੀ ਗੁੱਸੇ ਮੈਂ ਤਾਂ ਰੱਖਣਾ ਨਹੀਂ ਰੋਜ਼ਮਰਰਾ ਤਲਾਕ ਨਹੀਂ ਕਹਿੰਦੇ, ਮੈਂ ਤਾਂ ਰੱਖਣਾ ਹੀ ਨਹੀਂ ਹੈਗਾ। ਇਹ ਵੀ ਉਹ ਜਦੋਂ ਬੰਦੇ ਦੀ ਜਾਨ ਤੇ ਬਣਦੀ ਹੈ ਨਾ, ਜਦੋਂ ਅੱਕ ਜਾਂਦਾ ਵਾ ਮਿੱਟੇ, ਫਿਰ ਉਹ ਪਤਾ ਨਹੀਂ ਕੀ ਕੁਛ ਕਹੀ। ਨਹੀਂ ਇਹ ਤੇ ਕਾਫੀ ਚੀਜ਼ਾਂ ਨੇ, ਉਹਨੇ ਕੁਝ ਔਰਤਾਂ ਨੂੰ ਆਦਤ ਹੁੰਦੀ ਹੈ ਜ਼ਿਆਦਾ ਕਿ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ। ਆਹੋ ਬੰਦਾ ਰਹਿਣਾ ਥੋੜਾ ਜਿਹਾ ਮਤਲਬ ਗੁੱਸੇ 'ਚ ਵੀ ਹੋਵੇ ਤਾਂ ਉਹ ਛੱਡਣ ਛਡਾਉਣਾ ਨਹੀਂ ਕਹਿੰਦਾ। ਔਰਤਾਂ ਨੂੰ ਜ਼ਰਾ ਰੱਬ ਨੇ ਬਣਾਇਆ ਇਦਾਂ ਦਾ ਵਾ, ਜ਼ਰਾ ਉਹ ਜਜ਼ਬਾਤੀ ਹੁੰਦੀਆਂ ਨੇ, ਉਹਨਾਂ ਦਾ ਮੂੰਹ ਨਿਕਲ ਜਾਂਦੀ ਗੱਲ। ਅੱਲਾ ਮਾਂ ਇਹ ਵੀ ਬਹੁਤ ਸਖਤੀ ਨਾਲ ਮਨਾਓ ਕਿ ਜਿਹੜੀ ਔਰਤ ਬਾਰ-ਬਾਰ ਇਹ ਕਹੀ ਜਾਂਦੀ ਹੈ ਕਿ ਮੈਂ ਤੇਰੇ ਨਾਲ ਰਹਿਣਾ ਨਹੀਂ, ਮੈਂ ਤਾਂ ਮਜਬੂਰਨ ਰਹਿੰਦਾ ਹੀ, ਮੈਂ ਤੇਰੇ ਨਾਲ ਰਹਿਣਾ ਨਹੀਂ, ਉਹ ਵੈਸੇ ਹੀ ਫਾਰਗ ਹੋ ਜਾਂਦੇ। ਇਹ ਕਾਫੀ ਰੌਲੇ ਨੇ ਤੇ ਸਾਨੂੰ ਨਹੀਂ ਪਤਾ ਬਾਰਨ, ਲੇਕਿਨ ਐਵੇਂ ਤਾਂ ਉਹ ਕਰਨਾ ਜਿਵੇਂ ਤੁਸੀਂ ਆਪਸ 'ਚ ਬੈਠੇ ਕਰ ਲੱਗਦੇ। ਤਾਂ ਉਸਤਾਦ ਜੀ ਬੱਚਿਆਂ ਨੂੰ ਵੀ ਬਦਜ਼ਨ ਕਰਦੀਆਂ ਨੇ ਬੁੱਢੀਆਂ ਕਿ ਤੁਹਾਡੇ। ਹਾਂਜੀ ਹੁਣ ਐਸਨ ਢਿੱਲੋਂ ਦਾ ਮੈਨੂੰ ਉਹੀ ਕਹਿ ਰਿਹਾ ਸੀ ਯਾਰ, ਸਾਡੇ ਨਾ ਬਾਬਾ ਜੀ 90% ਤੋਂ ਜ਼ਿਆਦਾ, 100 ਚੋਂ 90% ਤੋਂ ਜ਼ਿਆਦਾ ਜਿਹੜੇ ਛੋਟੇ ਬੱਚੇ ਨਾ ਜਿਹਦੇ, ਉਹ ਆਪਣੇ ਆਪ ਨੂੰ ਉਹਨਾਂ ਦਾ ਰਾਜ਼ਕ ਸਮਝਦਾ, ਸਿਰਫ ਬੱਚਿਆਂ ਦੇ ਮਾਮਲਾ 'ਚ। ਬੱਚਿਆਂ ਬਾਕੀ ਹਰ ਮਾਮਲੇ 'ਚ ਕਹੂਗਾ ਯਾਰ ਅੱਛਾ ਅੱਲਾ ਨੇ ਦੇਤਾ ਰਿਜ਼ਕ, ਅੱਛਾ ਯਾਰ ਰੱਬ ਏਦਾਂ। ਜਦੋਂ ਬੱਚਿਆਂ ਦਾ ਮਾਮਲਾ ਉਦੋਂ ਨਹੀਂ ਕਹੂਗਾ ਕਿ ਯਾਰ ਇਹਨਾਂ ਦਾ ਵੀ ਰੱਬ ਹੀ ਰਾਜ਼ਕ ਆ ਯਾਰ, ਉਹਦਾ ਕਹੂਗਾ ਮੈਂ ਬੱਚਿਆਂ ਦਾ ਕਿੱਥੋਂ ਕਰੂੰਗਾ ਪੂਰਾ, ਮੈਂ ਬੱਚਿਆਂ ਨੂੰ ਕਿੱਥੋਂ ਖਵਾਉਂਗਾ, ਮੈਂ ਬੱਚਿਆਂ ਨੂੰ ਇਦਾਂ ਕਿੱਦਾਂ ਕਰੂੰਗਾ, ਮੇਰੇ ਬੱਚੇ ਭੁੱਖੇ ਮਰ ਜਾਣਗੇ, ਮੈਂ ਕੰਮ ਛੱਡ ਕੇ ਦੂਜੇ ਮੁਲਕ ਚਲਾ ਗਿਆ, ਮੇਰੇ ਬੱਚੇ ਭੁੱਖੇ ਮਰ ਜਾਣਗੇ, ਮੇਰਾ ਕੰਮ ਨਾ ਚੱਲਿਆ, ਮੇਰੇ ਬੱਚਿਆਂ ਦਾ ਕੌਣ? ਸਿਰਫ ਬੱਚਿਆਂ ਦਾ ਕਰਕੇ ਤੁਸੀਂ ਉਹਦਾ ਰਾਜ਼ਕ ਬਣੇ ਹੁੰਦੇ ਆ। ਮੈਂ ਸਹੀ ਗੱਲ ਕਰ ਰਿਹਾ। ਔਰ ਤੁਸੀਂ ਕਰੋੜਾਂ ਲੋਕ ਐਸੇ ਨੇ ਜਿਹੜੇ ਲਾਈਫ ਦੇ ਵਿੱਚ ਉਹ ਕੁਝ ਕਰਨਾ ਚਾਹ ਰਹੇ, ਉਹ ਕਰ ਵੀ ਰਹੇ ਹੁੰਦੇ ਆ, ਲੇਕਿਨ ਉਹ ਬੱਚਿਆਂ ਦੇ ਐਵੇਂ ਝੂਠੇ ਜਿਹੇ ਰਾਜ਼ਕ ਬਣ ਕੇ ਤੇ ਛੱਡ ਜਾਂਦੇ ਕਿ ਬੱਚਿਆਂ ਦਾ ਕੌਣ ਕਰੂਗਾ ਪਿੱਛੋਂ। ਉਹ ਬੱਚਿਆਂ ਦਾ ਤੂੰ ਰਾਜ਼ਕ ਆ, ਤੂੰ ਜਿਹਦਾ ਤੂੰ ਆ ਉਹਦੇ ਹੀ ਬੱਚੇ ਆ, ਜਿਹਦਾ ਤੂੰ ਬੰਦਾ ਉਹਦੇ ਹੀ ਤੇਰੇ ਬੱਚੇ ਆ। ਤੂੰ ਆਪਣਾ ਅਗਰ ਪੋਜ਼ਿਟਿਵ ਵੇ ਤੇ ਤੂੰ ਕੁਝ ਕਰਨਾ ਚਾਹ ਰਿਹਾ ਤਾਂ ਤੂੰ ਕਰ। ਲੇਕਿਨ ਜਿਹੜੀ ਭਾਈ ਫੈਸਲ ਨੇ ਗੱਲ ਕੀਤੀ ਨਾ ਕਿ ਬੱਚਿਆਂ ਨੂੰ ਬਜ਼ਲ ਕਰਾਉਂਦੇ, ਕਹਿੰਦਾ ਬੇਟਾ ਪਹਿਲਾਂ ਹੀ ਮਸਲਾ ਪੈਦਾ ਹੁੰਦਾ ਹੀ ਬਜ਼ਲ ਹੋ ਗਿਆ ਸੀ, ਦਾਈ ਨੇ ਕਿ ਤੁਹਾਡੇ ਤੋਂ ਬਜ਼ਲ ਹੋਇਆ ਪਿੱਛੇ ਹੋ ਜਾਓ। ਪਹਿਲੇ ਬਾਦਜ਼ਾਨ ਹੋਇਆ ਵਾ, ਬਾਅਦ ਚ ਬੇਟਾ ਹੋਇਆ। ਇਹਦੇ ਤੇ ਆਦੇ ਹਾਂ ਭੁੱਲ ਗਈ ਨੇ ਆਜੋ ਪਾਪਾ ਪਹਿਲੇ ਬਜ਼ਲ ਦੀ ਮਠਿਆਈ ਕੋਈ ਗੱਲ। ਆਹੋ ਪਹਿਲੇ ਬਾਦਜ਼ਾਨ ਹੋਇਆ, ਮੈਂ ਕਹਿੰਦਾ ਮੁਬਾਰਕ ਹੋਵੇ ਤੁਹਾਡੇ ਘਰ ਬਾਦਜ਼ਾਨ ਹੋਇਆ, ਤੇ ਨਾਲ ਥੋੜਾ ਜਿਹਾ ਪਿੱਛੇ ਬੱਚਾ ਵੀ ਲੱਗਾ। ਤੇ ਬਾਬੂ ਜੀ ਸਾਡੇ ਬੜੇ, ਇਸ ਤੋਂ ਮੈਂ ਕਹਿ ਰਿਹਾ ਨਾ ਕਿ ਇਹ ਛੋਟੀਆਂ ਹੈ ਨੇ ਰੌਲੇ। ਉਸਤਾਦ ਜੀ ਮਾਵਾਂ ਜਿਹੜੀਆਂ ਨੇ ਨਾ ਬੱਚਿਆਂ ਨੂੰ ਭਲਾ ਕੀ ਕਰਨੀਆਂ, ਜਿੱਦਾਂ ਮੈਂ ਤੇ ਦਿਖੇ ਗੁਜ਼ਾਰੀ ਤਾਂ ਨਹੀਂ ਪਤਾ
ਤੇਰਾ ਪਿਓ ਇੰਜ ਕਰਦਾ ਸੀ, ਤੇਰਾ ਪਿਓ ਇੰਜ ਕਰਦਾ ਸੀ, ਉਹ ਦਿਮਾਗ 'ਚ ਦਾਣੇ ਸਾਰੀ ਗਲੀ ਪਾ ਦਾਣੇ ਸਾਹਿਬ ਸਾਡੇ ਜਿਹੜੇ ਨਾ ਘਰਾਂ ਦੀ ਬਹੁਤ ਵੱਡੀ ਬਰਬਾਦੀ ਇਸ ਤੋਂ ਵੀ ਹੁੰਦੀ ਹੈ ਕਿ ਜਿਹੜਾ ਤੁਸੀਂ ਬੱਚਿਆਂ ਦੇ ਸਾਹਮਣੇ ਸਾਰੀਆਂ ਗੱਲਾਂ ਕਰਦੇ ਵੱਡੀ ਗੱਲ ਆ। ਜਿਹੜੀ ਮਾਂ ਚਾਚਿਆਂ ਨੂੰ ਨਹੀਂ ਨਾ ਚੰਗਾ ਹਾਏ ਸਮਝਦੀ, ਹਾਏ ਹਾਏ ਮਾਂ ਉਹਦੇ ਬੱਚੇ ਵੀ ਨਹੀਂ ਸਮਝਦੇ ਹੋਣਗੇ, ਕਿਉਂਕਿ ਉਹਨੇ ਬਚਪਨ 'ਚ ਉਹਨੇ ਜਦੋਂ ਗੱਲ ਹੋਣੀ ਉਹਨੇ ਕਹਿਣਾ ਉਹ ਆ ਗਿਆ, ਉਹ ਖਾ ਗਿਆ, ਉਹਨੇ ਇਦਾਂ ਕਰ, ਵੱਡੀ ਗੱਲ ਠੀਕ ਹੈ ਨਾ? ਹਾਂ। ਬਿਲਕੁਲ। ਇਹ ਬੱਚਿਆਂ ਇਹ ਬਹੁਤ ਮਾੜਾ ਕੰਮ ਹੈ। ਇਹਨੂੰ ਇੱਥੇ ਤਰਬੀਅਤ ਇਹਨੂੰ ਹੀ ਕਹਿੰਦੀ ਹੈ ਇਹ ਤਰਬੀਅਤ। ਕਿ ਤਰਬੀਅਤ ਦੀ ਕਮੀ, ਤਾਲੀਮ ਕਦੀ ਵੀ ਨਹੀਂ। ਤਾਲੀਮ 10,000 ਜਮਾਤਾਂ ਪੜ੍ਹ ਲਾ, ਤੇਰੀ ਤਰਬੀਅਤ 'ਚ ਕਮੀ ਰਹਿ ਗਈ ਨਾ, ਤਾਲੀਮ ਪੂਰੀ ਨਹੀਂ ਕਰ ਸਕਦੀ। ਵਾਹ ਜਿਹੜੀ ਕਮੀ ਤਰਬੀਅਤ ਨੇ ਪੂਰੀ ਕਰਨੀ ਉਹ ਤਾਲੀਮ ਨਹੀਂ ਪੂਰੀ ਕਰ ਸਕਦੀ। ਤਾਲੀਮ ਤੋਂ ਬਗੈਰ ਤੁਸੀਂ ਦੁਨੀਆ ਤੇ ਸਰਵਾਈਵ ਕਰ ਸਕਦੇ, ਇੱਜ਼ਤ ਕਮਾ ਸਕਦੇ, ਤਰਬੀਅਤ ਤੋਂ ਬਗੈਰ ਨਹੀਂ ਕਮਾ ਸਕਦੇ। ਲੇਕਿਨ ਭਾਈ ਫੈਸਲ ਦੋਵੇਂ ਚੀਜ਼ਾਂ ਹੈਗੀਆਂ, ਫਿਰ ਬਿਸਤੋਂ ਹੁੰਦਾ ਤੇ ਮੈਂ ਤੈਨੂੰ ਐਸੇ ਬੰਦੇ ਦਿਖਾ ਦਵਾਂ ਜਿਨ੍ਹਾਂ ਦੀ ਤਾਲੀਮ ਬਹੁਤ ਜ਼ਿਆਦਾ ਵਾ, ਤਰਬੀਅਤ ਨਹੀਂ ਗਈ, ਔਰ ਉਹ ਛਿੱਤਰ ਖਾਂਦੇ ਗੱਲ ਕਰਕੇ। ਤਾਲੀਮ ਬਹੁਤ ਜ਼ਿਆਦਾ, ਨਜ਼ਰ ਵੀ ਆਉਂਦੇ। ਚਾਰ ਬੰਦੇ ਲਾਗੇ ਨਹੀਂ ਪਾਉਂਦੇ ਉਹਨਾਂ ਨੂੰ। ਤਰਬੀਅਤ ਬਹੁਤ ਸਾਰੀ मैंने रखा, 90% तरबियत। वो विलियम शेक्सपियर ने नहीं से किया, बच्चों को पढ़ा तो लिया, तरबियत भी की है क्या? ਵਾਹ 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 राजी चेयरमैन कहें वाह, 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 भाई, वाह। पूरा वाह, वाह, ढेरी। तरबियत हो रहा। बाप कह दे, बाप अगर कह दे कि मैं अपनी ਇਹ बेटी ਇਹਦੇ ਨਿਕਾਹ 'ਚ ਦਿੱਤੀ ਤੇ ਉਹਦੇ ਤੇ ਜਾਇਜ਼ ਹੋ ਜਾਂਦੀ, ਨਿਕਾਹ ਹੋ ਜਾਂਦਾ। ਇਹ ਵੀ ਮੈਂ ਸੁਣੀ ਗੱਲ, ਅੱਲਾ ਬਿਹਤਰ ਜਾਣਦਾ ਜੀ। ਵਲੀ ਹੈ ਨਾ, ਉਹਨੇ ਕਹਿਤਾ, ਯਾਨੀ ਬਾਪ ਵੈਸੇ ਹੀ ਕਹਿ ਦੇ ਕਿ ਮੈਂ ਆਪਣੀ ਬੇਟੀ ਦਾ ਨਿਕਾਹ ਇਹਦੇ ਨਾਲ ਕਰਦਾ, ਮੈਂ ਇਹਦੇ ਨਿਕਾਹ 'ਚ ਦੇ ਰਿਹਾ, ਤੇ ਉਹ ਬੇਟੀ ਉੱਤੇ ਜਾਇਜ਼ ਹੋ ਜਾਂਦੀ ਔਰ ਉਹਨਾਂ ਦੀ ਸ਼ਾਦੀ ਹੋ ਜਾਂਦੀ, ਜੈਨੂਇਨ ਸ਼ਾਦੀ ਹੋ ਜਾਂਦੀ, ਉਹ ਆਪਣਾ ਸਰਟੀਫਿਕੇਟ ਬਣਾ ਸਕਦੇ। ਇਹ ਵੀ ਮੈਂ ਸੁਣਿਆ ਵਾ, ਯਾਨੀ ਇਹ ਚੱਲਦਾ ਹਾਂਜੀ ਪਿਆ। ਕਾਲੂ ਜੀ ਤੁਹਾਨੂੰ ਕੀ ਕਹਿ ਸੀਗਾ? ਸਿੱਕਾ पागल हो गया क्या इन्हें गया वो के हैं वो तो सर्टिफिकेट बनवाना ਯਾਰ ਮੈਂ ਹੁਣ ਇੱਕ ਪਾਸੇ ਇਹ ਗੱਲ ਆ ਕਿ ਵਲੀ ਤੋਂ ਬਗੈਰ ਨਹੀਂ ਵਿਆਹ ਹੁੰਦਾ, ਬਾਪ ਤੋਂ ਬਗੈਰ ਨਹੀਂ ਵਿਆਹ ਹੁੰਦਾ ਅਗਰ ਜਿੰਦਾ ਤੇ, ਨਹੀਂ ਤੇ ਭਰਾ ਅਗਰ ਜਿੰਦਾ ਤੇ, ਮਾਂ ਹੈਗੀ ਤੇ ਉਹਨਾਂ ਤੋਂ ਬਗੈਰ ਨਹੀਂ ਹੁੰਦਾ। ਦੂਜੇ ਪਾਸੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਅਗਰ ਕੁੜੀ ਮੁੰਡਾ ਆਪਸ 'ਚ ਕਹਿ ਦੇਣ ਕਿ ਵੀ ਮੈਂ ਤੈਨੂੰ ਆਪਣੀ ਗੁੱਡੀ ਮੰਨਦਾ ਹਾਂ, ਕਿ ਮੈਂ ਬੰਦਾ ਮੈਂ ਤਾਂ ਵੀ ਹੋ ਜਾਂਦਾ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਉਸ ਤੋਂ ਬਗੈਰ, ਵਲੀ ਤੋਂ ਬਗੈਰ ਹੁੰਦਾ ਹੀ ਨਹੀਂ। ਸਹੀ ਸਿਚੁਏਸ਼ਨ ਦੇ ਹਿਸਾਬ ਨਾਲ ਹੋਣਾ ਨਾ, ਸਿਚੁਏਸ਼ਨ ਵਿੱਚ ਜਿਹੜੀ ਸਿਚੁਏਸ਼ਨ। ਫਿਰ ਆਖਰੀ ਇੱਕ ਇਹ ਸਾਡਾ ਕੋਡ ਆ, ਦੁਨਿਆਵੀ ਮਾਮਲਾਤ ਵੀ ਆ ਕਿ ਕੋਈ ਵੀ ਜਾਵੇ ਜਾ ਕੇ ਤੇ ਕੋਰਟ ਮੈਰਿਜ ਕਰਕੇ ਆ ਜਾਏ ਕਿ ਅਗਰ ਮੀਆਂ ਬੀਵੀ ਰਾਜ਼ੀ ਤਾਂ ਕਿਆ ਕਰੇਗਾ ਕਾਜ਼ੀ, ਇਹ ਟੈਪ ਵੀ ਹੈ ਨਿਜ਼ਾਮ। इन्हें ए जुमरे ने बड़ा कुछ खराब किया ਜੁਮਰਾ ਨਹੀਂ ਜੁਮਲਾ, जुमरा ਉਹ ਜੁਮਰਾ ਦੇ ਅੱਗੇ ਹੈ, ਸਾਂਗਲੇ ਤੋਂ ਪਿੱਛੇ ये नहीं ए जेड़ा ਜੁਮਲਾ। एक ए ਜੁਮਲਾ ਨਹੀਂ ਮੇਰਾ ਡੋਲਰ ਮਾਹੀ। एक ए जुमला हो गया कि क्या ਇੱਕ ਅਗਲਾ ਜੁਮਲਾ ਛੱਡ ਕੇ ਉਸ ਤੋਂ ਅਗਲੇ ਜੁਮਲੇ ਕਹਾ ਵਾ। ਜੁਮਲੇ ਤੋਂ ਉੱਥੇ ਪਹੁੰਚ ਗਿਆ। एक ए जुमला हो गया ना कि कुड़ी मुंडा राजी की करेगा गाजी, इन्हें भी बहुत बिगाड़िया। एक गाना भी हैगा जी, ਜਦੋਂ ਹੋਵੇਗਾ ਹਿਸਾਬ ਉਦੋਂ ਦੇਖ ਲਾਂਗੇ, ਉਹਨੇ ਵੀ ਬੜਾ ਕੁਝ ਵਿਗਾੜਿਆ। ਫਿਰ ਉਸ ਤੋਂ ਬਾਅਦ ਰਾਮ ਜਾਨੇ ਉਹਨੇ ਵੀ ਬੜਾ ਕੁਝ ਵਿਗਾੜਿਆ। ਨਹੀਂ ਉਹਨੇ ਐਂਡ ਤੇ ਕਰਤਾ ਸੀ ਠੀਕ, ਐਂਡ ਤੇ ਕੀਤਾ ਨਹੀਂ ਠੀਕ, ਉਹਨੇ ਸਿਰਫ ਐਂਡ ਤੇ ਗੱਬਰ ਸਿੰਘ, ਗੱਬਰ ਰਿਟਰਨ ਜਿਹੜੀ ਫਿਲਮ ਅਕਸ਼ੇ ਕੁਮਾਰ ਅਕਸ਼ੇ ਦੀ, ਕੁਮਾਰ ਦੀ, ਹਾਂਜੀ ਹਾਂਜੀ। ਗੱਬਰ ਇਜ਼ ਬੈਕ, ਉਹਦੇ ਵੀ ਐਂਡ ਤੇ ਉਹਨੇ ਖਲੋ ਕੇ ਸਾਰੀ ਫਿਲਮ ਕਰਕੇ ਉਹਨੇ ਤਕਰੀਰ ਕਰ ਨਹੀਂ ਦਿੱਤੀ ਐਂਡ ਤੇ। हाँ कि तुमने ऐसा नहीं करना, मैंने तरीका गलत इख्तियार किया। ਹਾਂ ਬਿਲਕੁਲ ਇਸ ਤਰ੍ਹਾਂ ਬਾਕੀ ਸਾਰੀ ਢੇਰੀ ਬਹੁਤ ਮਾੜੀ। ਐ ਲੱਗਣਾ ਪਾਰਕ 'ਚ ਬਹਿ ਕੇ ਕਿਸੇ ਨੇ ਪਕੜ ਲੈ ਜਾ ਘਰ, ਤੇਰੀ ਘਰ ਲੈ ਜਾ ਕੇ ਬੱਚਿਆਂ ਨੂੰ ਕਹੀ ਮੈਂ ਤੁਹਾਡੇ ਲਈ ਛੋਟਾ ਜਿਹਾ ਕੀਟੂ ਲੈ ਕੇ ਆਇਆ। ਤੇਰੀ ਜਾਂ ਪਾਰਕਾਂ 'ਚ ਪਾਪੜ ਵੇਚਦੇ, ਉਹਨਾਂ ਕੋਲ ਹੀ ਕੋਲ ਜਾ ਹੁੰਦਾ, ਉਹਨੂੰ ਮੂਧਾ ਮਾਰਦੇ ਉਂਝ ਦੇ ਲੱਗੇ। ਚਲੋ ਜੀ, ਲਓ ਜੀ ਭਾਜੀ, ਰੱਬ ਰੱਖਾ ਜੀ। ਤੇਰੀ ਘਰ ਲੈ ਜਾ ਤੇ ਕਹਿ ਢੇਰੀ ਤੇ ਕੀਸੀਆਂ ਕਰ। ਬੰਦ ਕਰ, ਬੰਦ ਕਰਦੇ।